ਆ ਮਗਰੋਂ ਰੇਲ ਗੱਡੀ ਲੰਘਦੀ ਸਾਡੇ ਮਰੱਬੇ ਵਿੱਚੋਂ, ਰੇਲ ਗੱਡੀ ਲੰਘ ਕੇ ਗਈ। ਕੋਈ ਬੰਦਾ ਨਾ ਰੇਲ ਗੱਡੀ 'ਚ ਗਿਆ ਭਰਤੀ ਹੋਣ ਵਾਸਤੇ ਅਫਸਰ, ਤੇ ਉਹਨੇ ਅੱਗੋਂ ਪੁੱਛਿਆ ਉਹਨੂੰ ਇੰਟਰਵਿਊ ਦੇ ਵਿੱਚ ਵੀ ਕਹਿੰਦਾ ਵੀ ਜੇ ਰੇਲ ਗੱਡੀ ਆਮਣੋ ਸਾਹਮਣੇ ਆ ਜਾਵੇ ਤਾਂ ਤੂੰ ਕੀ ਕਰੇਗਾ? ਉਹ ਕਹਿੰਦਾ ਵੀ ਮੈਂ ਉਹ ਕੰਡੇ ਵਾਲੇ ਨੂੰ ਦੱਸੂਗਾ ਵੀ ਕੰਡਾ ਖਿੱਚੂਗਾ। ਉਹ ਕਹਿੰਦਾ ਜੇ ਕੰਡੇ ਵਾਲਾ ਨਾ ਹੋਵੇ, ਕਹਿੰਦਾ ਫਿਰ ਮੈਂ ਸਟੇਸ਼ਨ ਮਾਸਟਰ ਨੂੰ ਦੱਸੂਗਾ। ਕਹਿੰਦਾ ਜੇ ਸਟੇਸ਼ਨ ਮਾਸਟਰ ਵੀ ਨਾ ਹੋਵੇ, ਫਿਰ ਕਹਿੰਦਾ ਮੈਂ ਆਪਣੇ ਵੱਡੇ ਮੁੰਡੇ ਨੂੰ ਸੱਦੂ। ਕਹਿੰਦਾ ਉਹ ਕਰੂਗਾ? ਕਹਿੰਦਾ ਉਹਨੂੰ ਗੱਡੀਆਂ ਭੇਡਦੀਆਂ ਦੇਖਣ ਦਾ ਬੜਾ ਚਾਅ। ਤੇ वालेकुम सलाम। हाँ जी हो पिछन हो जाओ, पिछन हो जाओ, आ जाओ सिटो। बाबा जी बाबा जी बाबा जी बाबा जी बाबा जी बाबा जी थैंक यू थैंक यू थैंक यू थैंक यू थैंक यू। आप बहुत बहुत शुक्रिया, बहुत बहुत आप पढ़ ला आइको सर 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 मोहब्बत सर मोहब्बत आप याद पढ़ ला सर 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 बिस्मिल्लाह जी बिस्मिल्लाह जी बिस्मिल्लाह जी बिस्मिल्लाह बिस्मिल्लाह जी बिस्मिल्लाह सर बिस्मिल्लाह आसमान सर बिस्मिल्लाह आज 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 आप भी सलाम लो। अस्सलाम वालेकुम क्या हाल है? अस्सलाम वालेकुम चलो आज कितना पे पहुंच गए? ठीक ठीक जबरदस्त सीधा सीधा है अच्छा अच्छा मामला उससे रौला ही कोई नहीं। चलो मेहरबानी वाह ਤੇ ਅੱਗੇ ਵੀ ਕਦੀ ਇਸ ਪਾਸੇ ਆਏ? ਹਾਂਜੀ ਸਾਈਵਾਲ ਆਣਾ ਜਾਣਾ ਕਾਫੀ ਹੁੰਦਾ ਨਾ। ਅੱਛਾ ਅੱਛਾ ਤੇ ਉਹ ਆਪਣੀ ਸਾਰੀ ਅਜ਼ੀਜ਼ਦਾਰੀ ਇੱਧਰ ਹੀ ਹੈ ਸਾਈਵਾਲ ਵਾਲ। ਅੱਛਾ ਮਾਸ਼ਾਅੱਲਾ। ਤੇ ਉਹ ਫਿਰ ਇਸ ਰੋਡ ਤੋਂ ਤੇ ਉਹ ਜਦੋਂ ਆਹ ਗੱਡੀਆਂ ਗੁੱਡੀਆਂ ਵਾਲਾ ਮਾਮਲਾ ਨਹੀਂ ਸੀਗਾ ਨਾ ਜੀ, ਤੇ ਸਾਰੀ ਜ਼ਿੰਦਗੀ ਇਸ ਰੋਡ ਦੇ ਉੱਤੋਂ ਵੈਗਨਾ ਤੋਂ ਵੈਗਨਾ ਤੇ ਉਧਰੋਂ ਨੂਰਸ਼ਾਲ ਦੀ ਪਹਿਲੇ। ਅੱਛਾ ਸਰ आज ਸਰ ਆਜੋ ਸਰ ਆਜੋ हाँ मैं ਆਜੋ ਸਰ ਆਜੋ। ਤੇ ਉਹ ਬਹੁਤ ਸਫ਼ਰ ਕੀਤਾ ਜੀ ਇਸ ਰੋਡ ਤੋਂ। अच्छा हाँ ਤੇ ਮੋਟਰਸਾਈਕਲਾਂ ਤੋਂ ਲੱਗ ਕੇ ਤੇ ਵੈਗਨਾਂ ਤੋਂ ਲੱਗ ਕੇ ਤੇ ਹੁਣ ਗੱਡੀਆਂ ਤੱਕ। वाह ਪਹਿਲੇ ਉਧਰ ਦੀ ਜਾਂਦੇ ਹੁੰਦੇ ਸੀਗੇ ਤੇ ਹੁਣ ਇਹ ਆ ਕਿ ਹੁਣ ਤੇ ਇਹ ਵੀ ਰੋਡ ਬਣ ਗਿਆ। हाँ जी ਤੇ ਪਹਿਲੇ ਉਧਰ ਦੀ ਜਾਂਦੇ ਹੁੰਦੇ ਸੀਗੇ। ਹਾਂਜੀ ਨੂਰਸ਼ਾਲ ਦੀ ਮਾਈ ਦੀ ਮਸਜਿਦ हाँ 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 ਤੇ ਫਿਰ ਉਧਰੋਂ ਵਾਹ 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 ਤੁਸੀਂ ਤਾਂ ਜੰਨਤ 'ਚ ਰਹਿੰਦੇ ਹੈ ਜੀ। ਇਹ ਜੰਨਤ ਹੈ, ਜੰਨਤ ਓਰੀਜਨਲ ਓਰੀਜਨਲ ਮਜ਼ੇਦਾਰ ਮਾਹੌਲ। ਵਾਹ ਹੁਣ ਤਾਂ ਮਾਮਲਾ ਹੀ ਬੜਾ ਸ਼ਹਿਰਦਾਰੀ ਵਾਲਾ ਮਾਮਲਾ ਖਰਾਬ ਆ। ਇਹ ਬਿਹਤਰੀਨ बेहतरीन खोल के करना ਇਹ ਕਹਿ ਲੋ ਵੀ ਨਾ ਵੀ ਇਹ ਇੱਜ਼ਤ ਦੇਣ ਦਾ ਜੀ 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 ਸਰ ਸਰ ਮੈਂ ਸਰ ਇਸ ਗੱਲ ਨੂੰ ਸਰ ਇਹ ਤੇ ਸਰ ਸਰ ਥੈਂਕ ਯੂ ਸਰ ਥੈਂਕ ਯੂ। ਮੁਹੱਬਤਾਂ ਸਰ ਮੁਹੱਬਤ ਤੁਹਾਡੀ ਸਰ ਇੱਜ਼ਤ ਦੇਣ ਦੀ ਤੇ ਇਹ ਫਿਰ ਜੀ ਤੁਹਾਡਾ ਤਾਂ ਫਿਰ ਲੰਘ ਜਾਂਦਾ ਦਿਨ ਮਸਰੂਫੀਅਤ ਦੇ ਵਿੱਚ ਹੈ। ਹਾਂਜੀ ਉਹ ਮੇਰਾ ਸਿਸਟਮ ਥੋੜਾ ਜਿਹਾ ਇਦਾਂ ਕਿ ਸਾਡਾ ਨਾ ਉਹ ਮੁਸ਼ਕਿਲ ਹੈ। ਅੱਛਾ ਉਹ ਨਾ ਲੋਕ ਜਿੱਦਾਂ ਜਿੱਦਾਂ ਕੰਮ ਕਰਦੇ ਆ ਨਾ ਉਦਾਂ ਉਹਨਾਂ ਦੀ ਜ਼ਿੰਦਗੀ 'ਚ ਆਸਾਨੀ ਆਉਂਦੀ ਹੈ ਜਾਂ ਉਹ ਸਮਾਰਟ ਵਰਕ ਲਾ ਜਾਂਦੇ। ਉਹ ਮੈਂ ਨਾ ਜਿੱਦਾਂ ਜਿੱਦਾਂ ਕੰਮ ਕਰਨ ਡਿਆ ਉਹ ਔਖਾ ਹੋਈ ਜਾਣ ਡਿਆ। ਉਹ ਪਹਿਲੇ ਅਸੀਂ ਕਰਦੇ ਸੀ ਕਾਲਾਂ ਤੇ ਉਹ ਜਿਹੜੇ ਕਾਲਾਂ ਕਰਦੇ ਸੀ ਤੇ ਸ਼ਾਮ ਨੂੰ ਨਾ 7-8 ਵਜੇ ਸਟੂਡੀਓ ਆਉਣਾ। ਉੱਥੇ ਬਹਿ ਕੇ 2-4 ਘੰਟੇ 'ਚ ਇੱਕ ਆਈਡੀਆ ਮੈਚੁਰ ਕਰਨਾ ਤੇ ਉਹਦੀ ਕਾਲ ਕਰ ਦੇਣੀ। ਅੱਛਾ ਫਿਰ ਉਹ ਸਾਨੂੰ ਜਿਹੜੇ ਸਟੂਡੀਓ ਤੋਂ ਬਾਹਰ ਨਿਕਲੇ ਆ ਪ੍ਰੈਂਕਾਂ ਲਾਏ ਆ ਉਹ ਫਿਰ ਸ਼ੁਰੂ 'ਚ ਝਾਕਾ ਸੀਗਾ ਕਿ ਪਬਲਿਕ 'ਚ ਬਾਹਰ ਉੱਥੇ ਦੇ ਮਸਾਇਲ ਲੋਕ ਤੰਗ ਕਰਦੇ ਆ, ਲੋਕੇਸ਼ਨਸ ਕਿੱਥੋਂ ਆਉਣੀਆਂ ਨੇ। ਉਹ ਫਿਰ 2 ਸਾਲ ਉਹ ਪ੍ਰੈਂਕ ਦਾ ਮਾਮਲਾ ਇਦਾਂ ਦਾ ਸੀਗਾ ਕਿ ਪ੍ਰੈਂਕ ਤੇ ਕਿ ਨਿਕਲੇ ਆ ਬਾਹਰ ਤੇ ਕੋਈ ਘੰਟੇ ਕੁ ਦੀ ਰਿਕਾਰਡਿੰਗ ਹੋਈ, ਘੰਟੇ ਕੁ ਦੀ ਰਿਕਾਰਡਿੰਗ ਤੋਂ ਬਾਅਦ ਵਾਪਸ ਆ ਗਏ ਤੇ ਉਹਦੇ ਚੋਂ ਕੋਈ 15-20 ਮਿੰਟ ਜਾਂ ਅੱਧਾ ਘੰਟਾ ਕੱਢ ਲਿਆ।
ਅੱਛਾ ਉਹ ਹੁਣ ਚੂੰਕਿ ਮੇਰਾ ਥੋੜਾ ਜਿਹਾ ਮਾਮਲਾ ਇਦਾਂ ਦਾ ਕਿ ਮੈਂ ਕਹਿੰਦਾ ਟੇਸਟ ਚੇਂਜ ਹੁੰਦਾ ਰਹੇ ਤੇ ਉਹ ਮੈਂ ਫਿਰ ਉਹਦਾ ਮਾਮਲਾ ਹੁਣ ਮੈਂ ਜਿਹੜੇ ਸਟੋਰੀਆਂ ਲਾਇਆ ਉਹ ਇੱਕ ਸਟੋਰੀ ਜਿਹੜੀ ਆ ਨਾ ਉਹ ਲੈਂਦੀ ਹੈ 3 ਤੋਂ 4 ਦਿਨ। ਹੁਣ ਸਾਡਾ ਮਾਮਲਾ ਇਹ ਹੈ ਕਿ ਉਹ 3-4 ਦਿਨ ਸ਼ੂਟ ਤੇ ਲੱਗਣੇ ਆ ਤੇ 3-4 ਦਿਨ ਹੀ ਐਡਿਟ ਤੇ ਵੀ ਲੱਗਣੇ। ਹੁਣ ਮਾਮਲਾ ਇਹ ਹੈ ਕਿ ਸਵੇਰੇ 9 ਵਜੇ ਉੱਠ ਕੇ ਨਿਕਲ ਜਾਈਦਾ ਤੇ ਸ਼ਾਮ ਨੂੰ 6 ਵਜੇ ਵਾਪਸ ਘਰ ਆਈਦਾ। ਉਹ ਮੈਂ ਬੰਦਿਆਂ ਨੂੰ ਕਹਿੰਦਾ ਹੁੰਦਾ ਮੈਂ ਕਿਹਾ ਯਾਰ ਇਹ ਲੋਕ ਸਮਝਦੇ ਮਸ਼ਹੂਰੀ ਆ ਗਈ, ਮੈਂ ਤਾਂ ਜਿੱਦਾਂ ਰੰਗ ਦੇ ਕੰਮ ਤੇ ਜਾਂਦਾ ਸੀ ਉਦਾਂ ਹੀ ਇਸ ਕੰਮ ਤੇ ਜਾਣਦੇ ਆ ਯਾਰ। ਇਹ ਮੇਰੀ ਤਾਂ ਕੋਈ ਸਕੂਨ ਸਕਾਨ ਨਹੀਂ ਆਇਆ। ਮੈਂ ਕਿਹਾ ਯਾਰ ਇਹ ਮੈਂ ਕਿਹਾ ਮੈਂ ਇਦਾਂ ਹੀ ਉੱਠ ਕੇ ਸਵੇਰੇ ਰੋਟੀ ਬਣ ਕੇ ਰੰਗ ਦੇ ਕੰਮ ਤੇ ਜਾਂਦਾ ਸੀਗਾ, ਇਦਾਂ ਹੀ ਹੁਣ ਇਸ ਕੰਮ ਤੇ ਜਾਂਦੇ ਪਏ ਯਾਰ। ਇਹ ਕਿਹੜਾ ਸੁੱਖ ਹੋਇਆ ਯਾਰ ਇਹ ਤਾਂ ਕੋਈ ਫਰਕ ਨਹੀਂ ਪਿਆ। ਉਹ ਰੰਗ ਦੇ ਕੰਮ ਵੀ ਇਦਾਂ ਹੁੰਦਾ ਸੀਗਾ ਕਿ ਲੋਕਾਂ ਦੇ ਜਾ ਕੇ ਕਰਨਾ ਹੈ ਤੇ ਆ ਵੀ ਹੁਣ ਉਦਾਂ ਹੀ ਹੈ ਮਾਮਲਾ ਸਾਰਾ। ਮੈਂ ਕਿਹਾ ਕੋਈ ਫਰਕ ਨਹੀਂ ਪੈਣ ਡਿਆ ਭਾਈ, ਅਸੀਂ ਉੱਥੇ ਦੇ ਉੱਤੇ ਹੀ ਸਾਡੀ ਨਾ ਮਤਲਬ ਕਿ ਹੁੰਦਾ ਨਾ ਬੰਦਾ ਕਿ ਜੀ ਚਲੋ ਜੀ ਕਿ ਇਹ ਆ ਕਿ ਤੁਸੀਂ ਇੱਕ ਕੰਮ ਸ਼ੁਰੂ ਕੀਤਾ, ਉਹ ਪਹਿਲੇ ਤੁਸੀਂ ਆਪ ਕਰਦੇ ਸੀਗੇ, ਉਸ ਤੋਂ ਬਾਅਦ ਬੰਦੇ ਰੱਖ ਲਏ, ਹੁਣ ਤੁਸੀਂ ਕਾਊਂਟਰ ਤੇ ਬਹਿ ਕੇ ਸਿਰਫ ਪੈਸੇ ਪੂਸੇ ਫੜਦੇ ਆ ਜਾਂ ਮੁੰਡੇ ਕੰਮ ਕਰਨ ਦੇ ਤੁਸੀਂ ਹਫਤੇ 15 ਦਿਨ ਬਾਅਦ ਕਿਤੇ ਚੱਕਰ ਲਾ ਲਿਆ ਕਿਉਂਕਿ ਤੁਸੀਂ ਇੰਨਾ ਚਿਰ ਕੰਮ ਕੀਤਾ ਹੈ, ਹੁਣ ਤੁਹਾਡਾ ਐਕਸਪੀਰੀਅੰਸ ਹੈ। ਤੁਸੀਂ ਅੱਗੇ ਫੈਕਟਰੀ ਬਣਾਈ ਹੈ, ਬੰਦੇ ਆ ਜਾਂਦੇ, ਸ਼ਿਫਟਾਂ ਚੱਲਣ ਡੀਆਂ, ਤੁਸੀਂ ਕੋਈ ਨਹੀਂ ਇਹਦੇ ਵਿੱਚ ਹੀ ਵਾਪਸੀ ਹੈ ਸਾਡੀ, ਕੋਈ ਰੌਲਾ ਨਹੀਂ ਕਰਦੇ ਰਹੋ ਗੱਲ ਤੁਸੀਂ। ਤੇ ਉਹ ਲੇਕਿਨ ਭਾਈ ਕੰਮ ਸਾਡਾ ਉੱਥੇ ਹੀ ਹੈ, ਅਸੀਂ ਰੰਗ ਦੇ ਕੰਮ ਤੇ ਹੀ ਹਾਂ। ਨਾਲੇ ਉਹ ਨਾ ਵੀ ਮਿਸਤਰੀ ਤੋਂ ਬੰਦਾ ਠੇਕੇਦਾਰ ਹੋ ਜਾਂਦਾ ਨਾ, ਉਹ ਕੁਛ ਆਸਾਨੀ ਹੁੰਦੀ ਹੈ, ਲੇਕਿਨ ਇਹ ਵੀ ਤੁਸੀਂ ਠੇਕੇਦਾਰ ਵੀ ਹੋਗੇ, ਮਿਸਤਰੀਆਂ ਦਾ ਵੀ ਕੰਮ ਹੈ ਜਿਹੜਾ। ਹਾਂਜੀ ਉਹ ਸਾਡਾ ਇਦਾਂ ਹੀ ਆ। ਉੱਤੋਂ ਕੰਮ ਉਦਾਂ ਦਾ ਆ ਕਿ ਉਹ ਐਸਾ ਨਹੀਂ ਹੈ ਕਿ ਚਲੋ ਜੀ ਹੁਣ ਮਸ਼ਹੂਰ ਹੋ ਗਏ ਤੇ ਹੁਣ ਚੰਗੇ ਕੱਪੜੇ ਪਾ ਕੇ ਕੋਈ ਕੰਮ ਕਰਿਆ ਕਰਨਾ। ਉਹ ਸਾਡਾ ਕੰਟੈਂਟ ਵੀ ਇਦਾਂ ਦਾ ਆ ਕਿ ਉਹ ਇਦਾਂ ਹੀ ਲੱਗਦਾ ਜਿੱਦਾਂ ਰੰਗ ਵਾਲੇ ਕੱਪੜੇ ਹੀ ਕੰਮ ਉੱਥੇ ਕੀ ਆ, ਕੰਮ ਨਹੀਂ ਥੱਲੇ ਨੂੰ ਆਇਆ। ਉਹ ਮਿਹਨਤ ਜਿਹੜੀ ਆ ਨਾ, ਉਹ ਮੈਂ ਕਿਹਾ ਯਾਰ ਪਤਾ ਨਹੀਂ ਇਹ ਸਾਡਾ ਕੋਈ ਨਸੀਬਾਂ ਦਾ ਮਾਮਲਾ ਆ ਕਿ ਸਾਡੀ ਮਿਹਨਤ ਜਿਹੜੀ ਅੱਬੂ ਮੇਰੇ ਸੀਗੇ ਨਾ ਜੀ, ਉਹ ਅੱਬੂ ਮੇਰੇ ਉਹਨਾਂ ਨੇ ਸਾਰੇ ਮਤਲਬ ਕਿ ਇੱਕ ਲੋਕ ਹੁੰਦੇ ਕਈ ਨਾ ਬਹੁਤ ਮਿਹਨਤੀ ਲੋਕ, ਅੱਬੂ ਮੇਰੇ ਸੀਗੇ ਬੜੇ ਮਿਹਨਤੀ ਲੋਕ, ਮਜ਼ਦੂਰ ਲੋਕ। ਤੇ ਇਹਨਾਂ ਦਾ ਮਾਮਲਾ ਉਹ ਜਿੱਦਾਂ ਹੁਣ ਆਪਣੇ ਕਈ ਬੰਦੇ ਤੇ ਜੈਨੂਅਨ ਜਿਹੜੇ ਆਏ ਉਧਰੋਂ ਇੰਡੀਆ ਚੋਂ ਤੇ ਉਹਨਾਂ ਦੇ ਤਾਂ ਸੀਗੇ ਨਾ ਮਾਮਲੇ ਕਿ ਉਹ ਜ਼ਿਮੀਦਾਰ ਸੀਗੇ ਜਾਂ ਇੱਧਰ ਉੱਧਰ। ਉਹ ਜਿਹੜੇ ਸਾਡੇ ਅੱਬੂ ਸਾਨੂੰ ਦੱਸਦੇ ਹੁੰਦੇ ਸੀਗੇ ਨਾ ਜੀ ਕਿ ਬਸਤੀ ਸ਼ੇਖ 'ਚ ਇੱਕ ਹੁੰਦਾ ਸੀਗਾ, ਇੱਕ ਨਟ ਬੁਲਟਾਂ ਦੀ ਫੈਕਟਰੀ ਸੀ ਤੇ ਉਹਦੇ 'ਚ ਇਹ ਲੋਕ ਕੰਮ ਕਰਦੇ ਸੀ। ਫਿਰ ਉਹ ਗੱਲਾਂ ਨਾ ਇਹ ਗੱਲ ਸਾਬਤ ਹੁੰਦਾ ਹੈ ਕਿ ਇਹ ਲੋਕ ਜਿਹੜੇ ਸਾਡੇ ਵੱਡੇ ਸੀ ਨਾ, ਇਹ ਉਧਰ ਵੀ ਕੋਈ ਮਤਲਬ ਕਿ ਕੋਈ ਜ਼ਿਮੀਦਾਰ ਨਹੀਂ ਸੀਗੇ, ਉਧਰ ਵੀ ਮਜ਼ਦੂਰ ਸੀਗੇ ਤੇ ਅੱਗੇ ਮਜ਼ਦੂਰਾਂ ਨੇ ਇੱਧਰ ਆ ਕੇ ਵੀ ਮਜ਼ਦੂਰੀ ਕਰਨੀ ਹੈ। ਇੱਧਰ ਕਿਹੜਾ 2 ਮੁਰੱਬੇ ਨਿਕਲ ਆਉਣੇ ਸੀ, ਜਦੋਂ ਉਧਰ ਹੀ ਨਹੀਂ ਸੀਗੇ ਤੇ ਇੱਧਰ ਕਿੱਥੋਂ ਨਿਕਲਣੇ ਸੀ। ਤੇ ਉਹ ਇਹ ਮਜ਼ਦੂਰੀ ਵਾਲਾ ਮਾਮਲਾ ਰਿਹਾ। ਉਹ ਫਿਰ ਮੈਨੂੰ ਇਦਾਂ ਕਦੀ ਲੱਗਦਾ ਹੈ ਕਿ ਯਾਰ ਨਾ ਇਹ ਮੇਰੇ ਕੋਈ ਬਲੱਡ ਦਾ ਮਾਮਲਾ ਹੈ। ਮਤਲਬ ਮੈਂ ਉਸ ਬਾਪ ਦਾ ਬੇਟਾ ਆ ਕਿ ਜਿਨ੍ਹਾਂ ਨੇ ਸਾਰੀ ਜ਼ਿੰਦਗੀ ਜਿਹੜਾ ਆ ਉਹ ਮਿਹਨਤ ਮਜ਼ਦੂਰੀ ਕੀਤੀ ਤੇ ਉਹ ਅੱਗੇ ਸਾਡਾ ਵੀ ਮਾਮਲਾ ਜਿਹੜਾ ਨਾ ਉਹ ਉਦਾਂ ਦਾ ਹੀ ਆ ਨਾ ਜੀ। ਉਹ ਮੈਂ ਬੱਚਿਆਂ ਵਾਸਤੇ ਨਾ ਸੁਬਾਹ ਉਹ ਚਣੇ ਚੁਣੇ ਕੋਈ ਚੀਜ਼ ਲੈਣੀ ਹੁੰਦੀ ਹੈ। ਉਹ ਜਿਹੜੇ ਮੈਂ ਰਾਤ ਨੂੰ ਕੋਈ 12-1 ਵਜੇ ਵਾਪਸ ਆਉਣ ਡਿਆ ਹੁੰਦਾ ਨਾ, ਤੇ ਅੱਬੂ ਮੇਰੇ ਨਾ ਸਾਰੀ ਜ਼ਿੰਦਗੀ ਉਹਨਾਂ ਨੇ ਰੇਹੜੀ ਲਾਈ ਬਿਸਮਿਲ੍ਲਾ ਚੌਕ ਮਦੀਨਾ ਟਾਊਨ। ਤੇ ਉਹ ਨਾ ਕੱਲ ਮੈਂ ਉਧਰ ਉਹ ਇੱਕ ਚਨੇ ਨੇ ਉੱਥੇ ਬੜੇ ਮਸ਼ਹੂਰ ਤੇ ਜਿਹੜੇ ਮੈਂ ਲੈਣ ਗਿਆ ਨਾ, ਤੇ ਮੈਂ ਗੱਡੀ ਖੜੀ ਕਰਕੇ ਨਾ ਤੇ ਉਸ ਜਗ੍ਹਾ ਤੇ ਚਲਾ ਗਿਆ ਜਿੱਥੇ ਮੇਰੇ ਅੱਬੂ ਰੇਹੜੀ ਲਾਉਂਦੇ ਸੀ। ਹਾਏ ਹਾਏ। ਤੇ ਮੈਂ ਨਾ ਉੱਥੇ ਬੜੀ ਦੇਰ ਖੜਾ ਰੋਂਦਾ ਰਿਹਾ। ਉਹ ਹੁਣ ਲੋਕ ਨਾ ਆ ਰਹੇ ਸੀਗੇ, ਉਹ ਆਪਣੇ ਹਿਸਾਬ ਨਾਲ ਹਰ ਬੰਦਾ ਤੇ ਸਲਾਮ ਲੈ ਰਿਹਾ ਸੀ। ਉਹ ਮੈਂ ਕਿਹਾ ਯਾਰ ਤੁਹਾਨੂੰ ਕੀ ਪਤਾ ਮੈਂ ਕਿਸ ਟਰਾਂਸ 'ਚ ਆ, ਕਿ ਇੱਥੇ ਕੌਣ ਹੁੰਦਾ ਸੀ ਯਾਰ, ਮੈਂ ਕਿਹਦਾ ਬੱਚਾ ਆ। ਮਤਲਬ ਕਿ ਅੱਜ ਉਹ ਇੱਕ ਜਿਹੜਾ ਰੇਹੜੀ ਤੇ ਉੱਥੇ ਖੜੇ ਹੋ ਕੇ ਮਤਲਬ ਕਿ ਅੱਬੂ ਮੇਰੇ ਨੇ ਸੌਦਾ ਲਾ ਕੇ ਉੱਥੇ ਸਟੂਲ ਤੇ ਬਹਿ ਜਾਣਾ ਤੇ ਮੈਂ ਨਾਲ ਆਵਾਜ਼ਾਂ ਲਾਉਣੀਆਂ ਅਮਰੂਦਾਂ ਦੀਆਂ, ਅੰਗੂਰਾਂ ਦੀਆਂ, ਅੰਬਾਂ ਦੀਆਂ। ਮੈਂ ਕਿਹਾ ਯਾਰ ਉਹ ਦੇਖ ਲਓ ਅੱਜ ਉਹ ਮਾਮਲਾ ਜਿਹੜਾ ਆ ਕਿ ਮਾਮਲਾ ਕਿਤੇ ਦਾ ਕਿਤੇ ਪਹੁੰਚਿਆ ਆ ਮਾਮਲਾ। ਲੇਕਿਨ ਮੈਂ ਫਿਰ ਉਹ ਅਸਲ 'ਚ ਮੈਂ ਉਹਨਾਂ ਨੂੰ ਨਾ ਉਸ ਟਾਈਮ ਮੈਨੂੰ ਇਦਾਂ ਲੱਗ ਰਿਹਾ ਸੀ ਮੈਂ ਉਹਨਾਂ ਨੂੰ ਦੱਸਣਾ ਚਾਹ ਰਿਹਾ ਸੀਗਾ ਕਿ ਅੱਬੂ ਜੀ ਮਾਮਲਾ ਜਿਹੜੇ ਨੇ ਨਾ ਉਹ ਪਹਿਲੇ ਨਾਲੋਂ ਬਿਹਤਰ ਹੋ ਗਏ। ਹੁਣ ਨਾ ਉਹ ਆਪਾਂ ਨਾ ਜਿਹੜੀ ਉਹ ਸੀਗੀ ਨਾ 3 ਰੁਪਏ ਵਾਲੀ ਚਾਹ ਵਾਲੀ ਪੱਤੀ ਤੇ ਪਾਈਆ ਚੀਨੀ ਤੇ 2 ਕਿਲੋ ਆਟਾ, ਆਪਾਂ ਨਾ ਹੁਣ ਉਹ ਚੋਂ ਬਾਹਰ ਆ ਗਏ ਆ। ਅੱਲਾਹ ਪਾਕ ਨੇ ਕਰਤਾ ਹੈ। ਮਤਲਬ ਮੈਂ ਉਹ ਨਾ ਮੈਂ ਉਸ ਟਾਈਮ ਉਹ ਦੱਸਣਾ ਚਾਹ ਰਿਹਾ ਸੀ ਕਿ ਜੀ ਖੇਡ ਜਿਹੜੀ ਹੈ ਨਾ ਥੋੜੀ ਜੀ ਤਾਂ ਚੇਂਜ ਹੋਈ ਹੈ ਤੇ ਉਹ ਤੁਹਾਨੂੰ ਇੱਥੇ ਹੋਣਾ ਚਾਹੀਦਾ ਸੀ।
ਹਾਂ ਤੇ ਇਹ ਖੇਡ ਤੁਹਾਨੂੰ ਨਾ ਦੇਖਣੀ ਚਾਹੀਦੀ ਸੀ ਕਿ ਇਹ ਜਿਹੜਾ ਮਾਮਲਾ ਹੈ, ਲੇਕਿਨ ਉਹ ਉਸੇ 'ਚ ਹੀ ਨਾ ਉਹ ਜਿਹੜਾ 150 ਰੁਪਇਆ ਸੀ ਨਾ, ਉਹ 150 'ਚ ਹੀ ਰੁਖਸਤ ਉੱਥੇ ਹੋ ਗਏ। ਲੇਕਿਨ ਕਦੀ ਕਦੀ ਮੈਨੂੰ ਇਦਾਂ ਲੱਗਦਾ ਹੈ ਕਿ ਨਹੀਂ, ਅਗਰ ਅੱਜ ਜਿੱਦਾਂ ਗੱਲਾਂ ਕਰਦੇ ਨਾ ਕਿ ਰੂਹਾਂ ਆਉਂਦੀਆਂ ਨੇ, ਤੇ ਕਦੀ ਕਦੀ ਮੈਨੂੰ ਇਦਾਂ ਲੱਗਦਾ ਕਿ ਯਾਰ ਉਹਨਾਂ ਨੂੰ ਪਤਾ ਹੀ ਹੋਣਾ। ਹਾਂ ਪਤਾ ਹੀ ਹੋਣਾ, ਮਤਲਬ ਇਸ ਮਾਮਲੇ ਦਾ ਮੈਨੂੰ ਪਤਾ ਤਾਂ ਨਹੀਂ ਹੈਗਾ ਕਿ ਇਹ ਕੀ ਮਾਮਲਾ ਆ, ਸ਼ਾਇਦ ਕਿਸੇ ਨੂੰ ਵੀ ਨਾ ਪਤਾ ਹੋਵੇ। ਸਹੀ ਗੱਲ। ਲੇਕਿਨ ਉਹ ਕਦੀ ਕਦੀ ਮੈਨੂੰ ਇਦਾਂ ਲੱਗਦਾ ਕਿ ਯਾਰ ਉਹ ਅਗਰ ਉਹ ਆਉਂਦੇ ਜਾਂਦੇ ਇਹ ਗੱਲ ਸੱਚੀ ਹੈ ਤੇ ਫਿਰ ਤਾਂ ਉਹਨਾਂ ਨੂੰ ਕੋਈ ਠੰਡ ਪਈ ਹੋਣੀ ਨਾ ਕਿ ਓਕੇ ਯਾਰ ਵੀ ਮੈਂ ਸਾਰੀ ਜ਼ਿੰਦਗੀ ਜਿਹੜੀ ਧੁੱਪ ਕੱਟ ਕੱਟ ਕੇ ਇੱਕ ਛਪਰਾ ਬਣਾਇਆ ਜਾਂ ਜਿਹੜੇ 2 ਬੂਟੇ ਲਾਏ ਸੀ ਨਾ, ਉਹ ਹੁਣ ਫਲ ਦੇਣ ਲੱਗ ਪਏ। ਫਲ ਦੇਣ ਲੱਗ, ਵਾਹ ਵਾਹ ਕੀ ਬਾਤ। ਇਹ 'ਚ ਰਾਣਾ ਸਾਹਿਬ ਤੁਸੀਂ ਇਹ ਵੀ ਦੇਖੋ ਵੀ ਜਿੱਦਾਂ ਵੀ ਸਿਆਣੇ ਕਹਿੰਦੇ ਵੀ ਪੱਥਰ ਦੇ ਉੱਤੇ ਤੁਬਕਾ ਡਿੱਗਦਾ ਰਹੇ ਨਾ ਪਾਣੀ ਦਾ, ਹਾਂਜੀ, ਤਾਂ ਉਹ ਉੱਥੇ ਆਪਣਾ ਨਿਸ਼ਾਨ ਬਣਾ ਦਿੰਦਾ, ਆਰ ਪਾਰ ਹੋ ਜਾਂਦਾ। ਜੀ ਹਾਂ। ਤੇ ਤੁਸੀਂ ਵੀ ਇਹ ਕੋਈ ਅੱਜ ਦੀ ਗੱਲ ਤੇ ਨਹੀਂ ਨਾ ਜੀ, ਤੁਸੀਂ ਵੀ ਉਦਾਂ ਹੀ ਕਹਿੰਦੇ ਵੀ 15-16 ਸਾਲ ਤੁਸੀਂ ਰੇਡਵੇ ਦੇ ਵਿੱਚ ਵੀ ਹਾਂਜੀ ਬੋਲ ਰਹੇ। ਹਾਂਜੀ ਹਾਂਜੀ ਹਾਂ, ਤੇ ਉਹ ਇੰਨਾ ਟਾਈਮ ਆ, ਫਿਰ ਟੈਲੀਫੋਨ ਕਰਦੇ ਰਹੇ ਤੁਸੀਂ। ਜੀ 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 ਜੀ। ਤੇ ਫਿਰ ਹੁਣ ਤੁਸੀਂ ਕਹਿ ਲਓ ਵੀ ਫਿਲਮਾਂ ਤੇ ਤਾਂ ਹੋਣਾ ਹੈ ਨਾ ਜਾ ਕੇ। ਜੀ 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 ਜੀ। ਹਾਂ, ਤੇ ਫਿਰ ਟਾਈਮ ਵੀ ਤਾਂ ਜੀ ਬੜਾ ਲੱਗਾ ਕਿ ਨਹੀਂ? ਅਸਲ 'ਚ ਨਾ ਜੀ ਮੇਰੀ ਸਮਝ 'ਚ ਨਾ ਇਹ ਸਾਰੇ ਮਾਮਲੇ 'ਚ ਨਾ ਮੈਂ ਹੁਣ 48 ਸਾਲ ਦਾ ਹੋ ਗਿਆ। ਮਾਸ਼ਾਅੱਲਾ। ਤੇ ਮੈਂ ਤੇ ਉਹ ਬਹੁਤ ਛੋਟਾ ਸੀਗਾ ਜਦੋਂ ਦਾ ਮਤਲਬ ਕਿ ਹੱਥੀ ਮਜ਼ਦੂਰੀ ਸ਼ੁਰੂ ਕੀਤੀ। ਮੇਰੀ ਨਾ 48 ਸਾਲਾਂ ਦੀ ਲਾਈਫ 'ਚ ਨਾ ਮੇਰੀ ਸਮਝ 'ਚ ਜਿਹੜੀ ਗੱਲ ਆਈ ਹੈ ਨਾ, ਉਹ ਗੱਲ ਇਹ ਆਈ ਹੈ ਕਿ ਬੰਦੇ ਨੂੰ ਨਾ ਹੁਸ਼ਿਆਰ ਨਹੀਂ ਹੋਣਾ ਚਾਹੀਦਾ। ਵਾਹ ਵਾਹ ਵਾਹ। ਬੰਦੇ ਨੂੰ ਨਾ ਭੋਲਾ ਹੋਣਾ ਚਾਹੀਦਾ। ਭੋਲਾ ਹੋਣਾ ਚਾਹੀਦਾ। ਇਹ ਨਾ ਹੁਸ਼ਿਆਰੀ ਜਿਹੜੀ ਹੈ ਕਦੀ ਕਦੀ ਮੈਨੂੰ ਇਦਾਂ ਲੱਗਦਾ ਕਿ ਨਾ ਰੱਬ ਨੂੰ ਇਹ ਪਸੰਦ ਹੀ ਨਹੀਂ ਹੈ। ਹਾਂ, ਇਹ ਨਾ ਉਹਨੂੰ ਚੰਗੀ ਨਹੀਂ ਲੱਗਦੀ। ਅੱਛਾ, ਜਿੱਲੇ ਮੈਂ ਨਾ ਫਿਰ ਇਸ ਗੱਲ ਦੀ ਮੈਂ ਵੰਡ ਦੇਖੀ ਨਾ ਆਪਣੇ ਰਿਸ਼ਤੇਦਾਰਾਂ 'ਚ, ਮਹੱਲੇ 'ਚ, ਇੰਡਸਟਰੀ 'ਚ, ਜਿੱਲੇ ਮੈਂ ਦੇਖਿਆ, ਜਿੱਲੇ ਮੈਂ ਬੁੜੀਆਂ 'ਚ ਦੇਖਿਆ, ਤੇ ਬੁੜੀਆਂ 'ਚ ਨਾ ਚਲਾਕ ਬੁੱਢੀ ਨੂੰ ਮੈਂ ਵਸਦੇ ਨਹੀਂ ਵੇਖਿਆ ਤੇ ਭੋਲੀ ਜੀ ਨੂੰ ਮੈਂ ਉਜੜਦੇ ਨਹੀਂ ਵੇਖਿਆ। ਹਾਏ 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 ਹਾਏ, ਕੀ ਬਾਤ ਹੈ, ਕੀ ਉਹ ਨਾ ਬਾਤ। ਫੇ ਮੈਨੂੰ ਇਦਾਂ ਲੱਗਾ ਕਿ ਯਾਰ ਅੱਛਾ ਇਹ ਕੋਈ ਖੇਡ ਹੈ, ਖੇਡ ਆ, ਇਹ ਨਾ ਕੋਈ ਰੌਲਾ ਆ। ਇਹ ਰੱਬ ਨਾ ਆ ਜਿਹੜੇ ਸਿੱਧੇ ਸਾਦੇ ਜੇ ਪਾਗਲ ਜੇ ਨਾ, ਇਹਨਾਂ ਨੂੰ ਭਾਗ ਬਹੁਤ ਲਾਉਂਦਾ। ਵਾਹ 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 ਵਾਹ। ਤੇ ਉਹ ਚਲਾਕ ਜਿਹੜਾ ਬੰਦਾ ਨਾ, ਮੈਨੂੰ ਕਦੀ ਕਦੀ ਇਦਾਂ ਲੱਗਦਾ ਉਹ ਰੱਬ ਨਾਲੋਂ ਬਹੁਤਾ ਨਾ ਆਪਣੀਆਂ ਚਲਾਕੀਆਂ ਤੇ ਇਤਬਾਰ ਕਰਨਾ ਸ਼ੁਰੂ ਹੋ ਜਾਂਦਾ। ਉਹਨੂੰ ਇਦਾਂ ਲੱਗਦਾ ਹੈ ਕਿ ਮੈਂ ਇਦਾਂ ਕਰਕੇ ਨਾ ਆਹ ਰਸਤਾ ਬੜਾ ਤੇਜ਼ ਆ, ਮੈਂ ਗੱਲ ਸੁਣਾਤੀ ਹੈ, ਮੈਂ ਬੰਦਾ ਸ਼ੀਸ਼ੇ 'ਚ ਲਾ ਲਿਆ ਹੈ, ਮੈਂ ਮੇਰੇ ਤੋਂ ਵੱਧ ਕੋਈ ਗੱਲ ਨਹੀਂ ਸੁਣਾ ਸਕਦਾ। ਲੇਕਿਨ ਉਹ ਮੈਂ ਬੰਦੇ ਨਾ ਫਿਰ ਇਹ ਹੀ ਦੇਖੇ, ਉਹ ਜਦੋਂ 6 ਮਹੀਨੇ ਸਾਲ ਬਾਅਦ ਵੀ ਮਿਲੇ ਨੇ ਨਾ, ਉਹਨਾਂ ਨੇ ਕੋਈ ਨਾ ਕੋਈ ਨਵੀਂ ਗੱਲ ਹੀ ਸੁਣਾਈ ਹੈ, ਲੇਕਿਨ ਹੈ ਉੱਥੇ ਹੀ ਸੀਗੇ। ਮਤਲਬ ਮੈਨੂੰ ਇੰਨੀ ਗੱਲ ਸਮਝ ਆਈ ਹੈ ਕਿ ਅਗਰ ਕੋਈ ਬਾਪ ਨਾ ਆਪਣੇ ਬੱਚਿਆਂ ਦੇ ਨਾ ਪੇਟ 'ਚ ਹਰਾਮ ਦਾ ਲੁਕਮਾ ਨਾ ਪਾਵੇ ਤੇ ਉਹਨਾਂ ਨਸਲਾਂ ਨੂੰ ਤਰੱਕੀ ਕਰਨ ਤੋਂ ਰੋਕ ਕੋਈ ਨਹੀਂ ਸਕਦਾ। ਸੁਭਾਨ ਅੱਲਾ। ਤੇ ਜਿਹੜੇ ਬੰਦਿਆਂ ਨੇ ਗੇਮਾਂ ਕਰਕੇ ਹਰਾਮ ਦੀਆਂ ਕਮਾਈਆਂ 'ਚ ਸਾਈਡ ਵਾਲੀਆਂ ਜੇਬੀਆਂ 'ਚ ਵਾਜੇ ਵਾਲਿਆਂ ਤਰ੍ਹਾਂ ਇਕੱਠੇ ਹੋਏ ਪਏ ਨੇ ਨਾ, ਫੜੀ ਗਏ ਸੁੱਟੀ ਗਏ, ਫੜੀ ਗਏ ਸੁੱਟੀ ਗਏ, ਤੇ 3 ਵਜੇ ਆ ਕੇ ਨਾ ਤੇ ਵਾਜੇ ਵਾਲੇ ਜਿੱਦਾਂ ਨਹੀਂ ਇਕੱਠੇ ਕਰਦੇ ਘਰ ਆ ਕੇ, ਉਦਾਂ ਕੱਲਾ ਨੋਟ ਕੱਢ ਕੇ ਇਕੱਠੇ ਕਰ। ਮੈਂ ਕਈ ਇਕੱਠੇ ਕਰਦੇ ਦੇਖੇ ਨਾ ਇਦਾਂ। ਉਹ ਕਿਉਂਕਿ ਇਧਰੋਂ ਫੜਾਏ ਫੜ। ਬਿਸਮਿਲ੍ਲਾ ਜੀ, ਬਿਸਮਿਲ੍ਲਾ ਜੀ, ਬਿਸਮਿਲ੍ਲਾ ਜੀ, ਬਿਸਮਿਲ੍ਲਾ ਜੀ, ਬਿਸਮਿਲ੍ਲਾ ਜੀ, ਬਿਸਮਿਲ੍ਲਾ। तबीयत ठीक है जी, सब खैरियत है? आ जाओ आ जाओ, नहीं बैठो, नहीं आ जाओ आ जाओ आ जाओ आ जाओ आ जाओ आ जाओ, तो आ जाओ ना, तुसी आ जाओ उधर। चलो, ਤੇ ਉਹ ਫਿਰ ਜਿਹੜੇ ਐਦਾਂ ਦੇ ਮਾਮਲੇ ਆ ਨਾ ਜੀ, ਜਿਹੜੇ 2 ਨੰਬਰੀਆਂ ਨਾਲ ਹਰਾਮ ਨਾਲ, ਅੱਛਾ ਉਹ ਇਹ ਹੈ ਕਿ ਸ਼ੁਕਰ ਅੱਲਾਹ ਪਾਕ ਦਾ ਇਹ ਹੈ ਕਿ ਇਹ ਜਿਹੜੇ ਸਾਰੇ ਤਜਰਬਾਤ ਨੇ ਨਾ, ਇਹ ਮੈਂ ਆਪਣੀ ਜ਼ਿੰਦਗੀ 'ਚ ਦੇਖ ਲਏ ਨੇ। ਅੱਖੀ ਦੇਖ ਲਏ ਕਿ ਇੱਕ ਬੰਦਾ ਮੈਂ ਦੇਖਿਆ ਜੀ ਉਹ 2 ਨੰਬਰੀ ਕਰ ਰਿਹਾ, ਰੂਜ ਤੇ ਆ, ਉਹਨੂੰ ਗੱਲ ਸੁਣਾ ਰਿਹਾ, ਉਹਨੂੰ ਗੇੜਾ ਦੇ ਰਿਹਾ, ਉਹਨੂੰ ਗੇੜਾ ਦੇ ਰਿਹਾ। ਲੇਕਿਨ ਉਹ ਫਿਰ ਮੈਂ ਦੇਖਿਆ ਕਿ ਇਸ ਮਾਮਲੇ 'ਚ ਜਿਹੜੇ 20 ਸਾਲ ਲੰਘੇ ਨਾ, ਮੈਂ ਉਹ ਖਾਨਦਾਨਾਂ ਦੇ ਖਾਨਦਾਨ ਤਬਾਹ ਹੁੰਦੇ ਵੇਖੇ। ਆਏ ਹਾਏ ਹਾਏ, ਸੱਚ ਤਬਾਹ ਹੋ ਗਏ ਉਹ ਲੋਕ ਜਿਨ੍ਹਾਂ ਨੇ ਵਕਤੀ ਤੌਰ ਤੇ ਗੇਮਾਂ ਕਰ ਰਹੇ ਸੀਗੇ। ਮਤਲਬ ਕਿ ਥੋੜਾ ਜਿਹਾ ਹੌਸਲਾ, ਇਮਾਨਦਾਰੀ, ਤੇ ਬਸ ਮੇਰਾ ਖਿਆਲ ਹੈ ਕਿ ਤੁਹਾਡੇ ਰਿਜ਼ਕ 'ਚ ਹਰਾਮ ਨਹੀਂ ਹੋਣਾ ਚਾਹੀਦਾ। ਵਾਹ 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 ਵਾਹ। ਅੱਛਾ ਨਾ ਜੀ, ਬਿਸਮਿਲ੍ਲਾ ਜੀ, ਵਾਲੇਕੁਮ ਸਲਾਮ ਜੀ, ਬਿਸਮਿਲ੍ਲਾ ਜੀ, ਬਿਸਮਿਲ੍ਲਾ ਜੀ, ਬਿਸਮਿਲ੍ਲਾ ਜੀ। ਸਰ ਅਲਹਮਦੁਲਿਲਾ, ਤੁਹਾਡੀਆਂ ਦੁਆਵਾਂ ਜੀ ਸਰ। ਨਹੀਂ ਫਿਰ ਰੱਬ ਦੀ ਜ਼ਾਤ ਦਾ ਤੁਸੀਂ ਕਰਮ ਦੇਖੋ ਵੀ, ਫਿਰ ਤੁਸੀਂ ਛਾਪ ਐਸੀ ਛੱਡੀ ਆ ਨਾ, ਫਿਰ ਉਹ ਜਿਹੜੀ ਉਹੀ ਮੈਂ ਜਿਹੜੀ ਗੱਲ ਕਰਦਾ ਸੀ ਨਾ, ਟਾਈਮ ਲੱਗਦਾ ਨਾ, ਜਿਹੜੀ ਸ਼ਾਇਦ ਬੰਦਾ ਸਬਰ ਨਾਲ ਲੱਗਾ ਹੋਵੇ ਵੀ ਉਹ ਤੁਬਕਾ ਪੱਥਰ ਤੋਂ ਆਰ ਪਾਰ ਹੋ ਜਾਂਦਾ। ਤੇ ਫਿਰ ਹੁਣ ਦੇਖੋ ਵੀ ਰਾਣਾ ਜਾਜ਼ ਇੱਕ ਹੀ ਆ ਇਸ ਟਾਈਮ,
ਜਿੱਥੇ ਵੀ ਦੇਖ ਲਓ ਬੰਦੇ ਬਥੇਰਿਆਂ ਨੇ ਮੇਰੇ ਵਰਗੇ ਸਿਆਣੇ ਕਹਿੰਦੇ ਆ ਹਾਥੀ ਦਾ ਪੈਰ ਜਿੱਥੇ ਲੱਗਾ ਹੋਵੇ ਨਾ ਉਹਦੇ 'ਚ ਹਰ ਇੱਕ ਦਾ ਪੈਰ ਆ ਜਾਂਦਾ। ਵਾਹ 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 ਹਾਂਜੀ ਤੇ ਰਾਣਾ ਸਾਹਿਬ ਦੀ ਵਾਹ ਵਾਹ ਸਾਡੇ ਵਰਗਿਆਂ ਨੇ ਬੜੀਆਂ ਨਿਰੀਸਾਂ ਕੀਤੀਆਂ। ਸਿਆਣੇ ਕਹਿੰਦੇ ਵੀ ਵਾਂਗੂ ਹਾਂਡੀ ਕਾਠ ਦੀ ਜਿਹੜੀ ਚੜੇ ਨਾ ਦੂਜੀ ਵਾਰ। ਹਾਂਜੀ ਇਹ ਵੀ ਰਾਣਾ ਸਾਹਿਬ ਨੂੰ ਜਿਹੜਾ ਫਿਰ ਉਹ ਜਿਹੜਾ ਛਾਪ ਛੱਡੀ ਆ ਨਾ ਤੇ ਉਹ ਬੰਦੇ ਚੇਤੇ ਰੱਖਣਗੇ ਵੀ ਕੋ ਰਾਣਾ ਆਜ਼ਾਦ ਦੁਨੀਆ ਤੇ ਆ ਸੀ। ਮੈਂ ਰਾਣਾ ਸਾਹਿਬ ਇੱਕ ਗੱਲ ਜਿਹੜੀ ਦੇਖੀ ਆ ਨਾ ਸਿਆਣੇ ਕਹਿੰਦੇ ਵੀ ਜਿਹੜੇ ਫਨਕਾਰ ਆ ਨਾ ਵੀ ਇਹਨਾਂ ਦੇ ਕੋਈ ਜੰਮ ਵੱਖਰੇ ਨਹੀਂ ਹੁੰਦੇ, ਕੋਈ ਪਿੰਡ ਵੱਖਰੇ ਨਹੀਂ ਹੁੰਦੇ, ਵਿੱਚ ਹੀ ਰੱਬ ਦੀ ਜ਼ਾਤ ਤੁਰਦੇ। ਪਰ ਇਹ ਵੀ ਗਾਂ ਕੋ ਪਛਾਣਦਾ ਆਪਣੇ ਆਪ ਨੂੰ ਕਿਸ ਟਾਈਮ ਪਛਾਣਦਾ, ਕੋ ਕਿਸ ਟਾਈਮ ਕੋ ਕਿੱਦਾਂ। ਪਰ ਫਨਕਾਰ ਦੀ ਹੱਦ ਤੱਕ ਤਾਂ ਜੀ ਅਸੀਂ ਦੇਖਦੇ ਰਹੇ ਹਾਂ। ਯਕੀਨ ਰੱਬ ਨਾ ਕਰੋ ਵੀ ਆ ਰੋਜ਼ਾ ਖੁੱਲਣ ਦਾ ਟਾਈਮ ਆ, ਪਹਿਲੀ ਵਾਰੀ ਜ਼ਿੰਦਗੀ 'ਚ ਨਾ ਜੀ ਦਰਵੇਸ਼, ਸਾਧੂ ਸੰਤ, ਫਕੀਰ ਤੇ ਫਨਕਾਰ ਇਕੱਠਾ ਵੇਖਿਆ ਤੇ ਉਹ ਰਾਣਾ ਸਾਹਿਬ ਦੀ ਸ਼ਕਲ 'ਚ ਦੇਖਿਆ ਵੀ ਇਹ ਸਮਝ ਨਹੀਂ ਆਉਂਦੀ ਵੀ ਇਹ ਸਾਰੇ ਕੰਮ ਦੇ ਨਾਲ ਤੁਸੀਂ ਉਹ ਜਿਹੜੀ ਉਹ ਮਨ ਦੀ ਜਿਹੜੀ ਪਾਕੀ ਹੈ ਨਾ ਜੀ ਉਦਾਂ ਹੀ ਉਹ ਨਾਲ ਲਈ ਫਿਰਦੇ ਆ। ਉਹ ਰੂਹਾਨੀਅਤ ਆ ਉਹ ਤੁਹਾਡੇ ਐਂ ਜਿੱਦਾਂ ਮਾਸੂਮ ਬੱਚਾ ਨਹੀਂ ਖੇਡਦਾ, ਇਹ ਇਦਾਂ ਤੁਹਾਡੀ ਫਿਲਮਾਂ ਵੀ ਦੇਖੀ ਦੀਆਂ ਨਾ। ਹਾਂਜੀ ਹਾਂਜੀ ਤੇ ਉਹ ਵੀ ਇਦਾਂ ਹੀ ਆ। ਆ ਬਸ ਅੱਲਾ ਦੇ ਕੰਮ ਨੇ ਮੈਨੂੰ ਇਹ ਨਾ ਉਹ ਅਸਲ 'ਚ ਨਾ ਜੀ ਉਹ ਮੈਨੂੰ ਇਦਾਂ ਲੱਗਦਾ ਆ ਕਿ ਜਿਹੜੇ ਅੱਲਾ ਪਾਕ ਨਾ ਮੁੰਤਖਬ ਕਰਦਾ ਨਾ ਕਿਸੇ ਕੰਮ ਵਾਸਤੇ ਬੰਦੇ ਨੂੰ, ਉਹ ਨਾ ਪਹਿਲੇ ਬੰਦੇ ਆ ਕੇ ਨਾ ਉਹਨੂੰ ਅੰਦਰੋਂ ਸਾਫ਼ ਕਰਦੇ। ਵਾਹ ਵਾਹ ਵਾਹ। ਅੱਛਾ ਇਹ ਨਾ ਜਿਹੜਾ ਰੱਬ ਦਾ ਕਰਮ ਆ ਏਡੀ ਪਾਕ ਚੀਜ਼ ਹੈ। ਇਹ ਅੰਦਰ ਚੁਗਲੀਆਂ ਅਗਰ ਰੌਲੇ ਗੋਲੇ ਨੇ ਲੋਕਾਂ ਵਾਸਤੇ ਕੁਫਰ ਆ ਅੰਦਰ, ਉੱਥੇ ਨਾ ਕਰਮ ਆਉਂਦਾ ਨਹੀਂ। ਵਾਹ 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 ਕੀ ਬਾਤ। ਅਗਰ ਇੱਕ ਬੰਦੇ ਨੂੰ ਮੁੰਤਖਬ ਕਰ ਲਿਆ ਨਾ ਕਿ ਤੈਨੂੰ ਕਰਮ ਦੇਣਾ ਹੈ ਤੇ ਫਿਰ ਮੈਨੂੰ ਇਦਾਂ ਲੱਗਦਾ ਹੈ ਕਿ ਪਹਿਲੇ ਨਾ ਇਹ ਸਭ ਕੁਝ ਕਦੂਰਤਾਂ ਸਾਰੀਆਂ ਕੱਢ ਕੇ ਬਾਹਰ ਸਫਾਈ ਕਰਕੇ ਅੱਛੇ ਤਰੀਕੇ ਨਾਲ ਸਫਾਈ ਕਰਕੇ ਫਿਰ ਉਹ ਕਰਮ ਦਾ ਤੋਹਫਾ ਦਿੱਤਾ ਜਾਂਦਾ ਹੈ ਕਿ ਆ ਲਓ। ਵਾਹ ਵਾਹ ਵਾਹ। ਆਪਣੇ ਬਾਬੇ ਵੀ ਇਦਾਂ ਹੀ ਕਰਦੇ ਸੀ। ਹਾਂਜੀ ਇਦਾਂ ਹੀ ਆ ਜਿਹੜੇ ਪੁਰਾਣੇ ਬਾਬੇ ਸੀਗੇ ਨਾ ਜਿਹੜੇ ਬੋੜਾਂ ਥੱਲੇ ਬੈਠੇ ਸੀ, ਆ ਜਿਹੜੇ ਉਹ ਮਾਮਲਾ ਸੀਗਾ ਕਿ ਉਹਨਾਂ ਨੂੰ ਇਸ ਗੱਲ ਦਾ ਪਤਾ ਹੁੰਦਾ ਸੀਗਾ ਕਿ ਆ ਜਿਹੜਾ ਨਿਆਣਾ ਆਇਆ ਨਾ ਜੀ ਤਲਬਗਾਰ ਆ, ਜਿਹੜਾ ਇਹਨੂੰ ਦੇਣਾ ਹੈ ਨਾ ਉਹਦਾ ਭਾਰ ਬਹੁਤ ਜ਼ਿਆਦਾ ਹੈ। ਇਹਨੂੰ ਨਾ ਪਹਿਲੇ ਤਿਆਰ ਕਰ ਲਓ ਭਾਰ ਚੁੱਕਣ ਵਾਸਤੇ। ਉਹ ਫਿਰ 5 ਸਾਲ ਲੱਗਣ, 3 ਸਾਲ ਲੱਗਣ ਜਾਂ 10 ਸਾਲ ਲੱਗਣ। ਉਹ ਫਿਰ ਜਿਲੇ ਇਹਨਾਂ ਨੂੰ ਲੱਗਦਾ ਸੀ ਨਾ ਕਿ ਇਹ ਹੁਣ ਜੋ ਮੈਂ ਇਹਨੂੰ ਦੇਣਾ ਆ ਇਹ ਉਹਦਾ ਭਾਰ ਚੁੱਕ ਸਕਦਾ, ਉਦੋਂ ਦਿੰਦੇ ਸੀ। ਸੁਭਾਨ ਅੱਲਾ। ਇਦਾਂ ਹੀ ਸੀ। ਇਹਦੀ ਟ੍ਰੇਨਿੰਗ ਆ। ਇੱਕ ਬੰਦੇ ਨੇ ਫੌਜੀ ਬਣਨਾ ਆ ਤੇ ਉਹ ਗਿਆ, ਉਹਦੇ ਉਹ ਲਵਾਜ਼ਮਾਤ ਪੂਰੇ ਹੋਏ, ਉਸ ਤੋਂ ਬਾਅਦ ਉਹਦੀ ਪ੍ਰੋਪਰ ਇੱਕ ਟ੍ਰੇਨਿੰਗ ਹੈ। ਉਹ ਟ੍ਰੇਨਿੰਗ ਕਰੇਗਾ ਤਾਂ ਫੌਜੀ ਬਣੇਗਾ ਨਾ। ਵਾਹ ਵਾਹ। ਤੇ ਉਹ ਇਹ ਜਿਹੜੇ ਆਪਣੇ ਪੁਰਾਣੇ ਬਾਬੇ ਇਹ ਹਾਲਾਂਕਿ ਇਹ ਕਿਸੇ ਸਕੂਲੇ ਨਹੀਂ ਸੀ ਗਏ ਜਾਂ ਇਹਨਾਂ ਨੇ ਕੋਈ ਡਿਗਰੀਆਂ ਨਹੀਂ ਸੀ ਲਈਆਂ, ਲੇਕਿਨ ਇਹਨਾਂ ਨੂੰ ਉਸ ਇਲਮ ਦਾ ਪਤਾ ਸੀਗਾ ਜਿਹੜਾ ਕਿਤੇ ਨਹੀਂ ਸਿਖਾਇਆ ਜਾਂਦਾ। ਇਹਨਾਂ ਨੂੰ ਉਹ ਇਲਮ ਹੁੰਦਾ ਸੀ ਇਹਨਾਂ ਬਾਬਿਆਂ ਨੂੰ। ਕੋਈ ਸ਼ੱਕ ਨਹੀਂ, ਕੋਈ ਸ਼ੱਕ ਨਹੀਂ ਜੀ। ਨਾਲੇ ਅੱਲਾਹ ਤਾਲਾ ਉਹਨਾਂ ਹੀ ਭਾਰ ਚੁਕਾਉਂਦਾ ਜੀ ਜਿੰਨਾ ਕੋਈ ਚੱਕ ਸਕਦਾ। ਜੀ 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 ਉਸ ਤੋਂ ਵੱਧ ਨਹੀਂ ਚੁਕਾਉਂਦਾ। ਜੀ 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 ਜੀ। ਨਾਲੇ ਇੱਕ ਗੱਲ ਜਿਹੜੀ ਰਾਣਾ ਸਾਹਿਬ ਨੇ ਕੀਤੀ ਨਾ, ਹਾਂਜੀ, ਵੀ ਸਰਫੀਅਤ ਨਾਲ ਨਹੀਂ ਚੀਜ਼ਾਂ ਹੁੰਦੀਆਂ। ਉਹ ਕਹਿੰਦੇ ਨਹੀਂ ਕਾਲੇ ਪੱਟ ਨਾ ਚੜੇ ਸਫੈਦੀ, ਕਾਗ ਨਾ ਥਿੰਦੇ ਬੱਗੇ। ਤੇ ਉਹ ਗੱਲ ਜਿਹੜੀ ਆ ਨਾ ਉਹ ਜਿੱਥੋਂ ਹੁੰਦੀ, ਜਿੱਥੋਂ ਗੁਲਾਬ ਆ ਨਾ ਉੱਥੋਂ ਖੁਸ਼ਬੂ ਹੀ ਆਉਂਦੀ ਆ। ਵਾਹ ਵਾਹ। ਹੈ ਤੇ ਜੇ ਤੰਬਾਕੂ ਦਾ ਖੇਤ ਆ ਤੇ ਉੱਥੋਂ ਤੰਬਾਕੂ ਦੀ ਸਮੈਲ ਆਣੀ ਆ, ਉੱਥੋਂ ਜੋ ਮਰਜ਼ੀ ਪਰਫਿਊਮ ਛੱਡ। ਵਾਹ 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 ਵਾਹ। ਗੱਲ ਨਹੀਂ ਜਿਹੜੀ ਆ ਨਾ ਬਣਦੀ। ਅੱਛਾ ਮੈਨੂੰ ਨਾ ਮੈਂ ਰਾਣਾ ਸਾਹਿਬ ਦਾ ਨਾ ਜਿਹੜੀ ਕਾਲ ਮੈਂ ਅੱਜ ਤੱਕ ਪੂਰੀ ਕਦੇ ਨਹੀਂ ਸੁਣੀ। ਸੁਣਨੀ ਹੁੰਦੀ ਕਿਉਂਕਿ ਮੈਨੂੰ ਹਾਸਾ ਇੰਨਾ ਆਉਂਦਾ ਵਾ ਨਾ। ਹੈ ਉਹ ਜਦੋਂ ਮੈਂ ਪਹਿਲੀ ਦਫਾ ਇੱਕ ਦੋਸਤ ਨੇ ਦੱਸਿਆ ਨਾ, ਕਹਿੰਦੇ ਯਾਰ ਆ ਤੁਹਾਡੀ ਬਰਾਦਰੀ ਦਾ ਹੀ ਬੰਦਾ ਬੜਾ ਗੱਲ ਚੰਗੀ ਕਰਦਾ। ਉਹ ਮੈਂ ਦੇਖਿਆ ਤੇ ਉਹ ਹੈ ਸੀ ਉਹਦੇ ਚੋਂ ਕੰਡਕਟਰ ਵਾਲੀ। ਉਹ ਲੇਕਿਨ ਮੈਨੂੰ 2 ਦਫਾ ਇਸ ਤਰ੍ਹਾਂ ਹੋ ਗਿਆ, ਮੈਂ ਕਿਹਾ ਯਾਰ ਇਹ ਪੂਰੀ ਸੁਣੀ ਤੇ ਕਿਤੇ ਸਾਹ ਹੀ ਨਾ ਉਲਟ ਜਾਏ। ਆ ਉੱਥੂ ਲੱਗ ਜਾਂਦਾ ਯਾਰ। ਤੇ ਇੱਕ ਜਿਹੜੀ ਅਸਲ ਮੈਂ ਇਹਨਾਂ ਦੀ ਖੂਬੀ ਜਿਹੜੀ ਦੇਖੀ ਨਾ ਕਿ ਜਿਸ ਤਰ੍ਹਾਂ ਫੁੱਟਬਾਲ 'ਚ ਮਿਡਫੀਲਡਰ ਨਹੀਂ ਹੁੰਦਾ। ਹਾਂਜੀ ਹਾਂਜੀ ਹਾਂਜੀ। ਉਹ ਗੇਮ ਉਹ ਸਾਰੀ ਬਣਾਉਂਦਾ, ਸਟ੍ਰਾਈਕਰ ਨੂੰ ਦੇ ਦਿੰਦਾ ਵਾ ਤੇ ਗੋਲ ਸਟ੍ਰਾਈਕਰ ਦੇ ਨਾਮੇ ਪੈਂਦਾ। ਹਾਂਜੀ ਹਾਂਜੀ ਹਾਂਜੀ। ਤੇ ਲੇਕਿਨ ਟੀਮ ਜਿੱਤਦੀ ਉਹ ਆ ਜਿਹਦਾ ਮਿਡਫੀਲਡਰ ਚੰਗਾ ਹੁੰਦਾ। ਵਾਹ 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 ਵਾਹ। ਤੇ ਰਾਣਾ ਸਾਹਿਬ ਦਾ ਦੇਖਿਆ ਕਿ ਨਾ ਇਹ ਹਮੇਸ਼ਾ ਯਾਨੀ ਕਿ ਨਾ ਬਾਲ ਬਣਾ ਕੇ ਦਿੰਦੇ ਅਗਲੇ ਬੰਦੇ ਨੂੰ। ਹੈ ਤੇ ਉਹ ਵੀ ਉਹਦਾ ਖਾਤੇ ਉਹਦੇ ਪਏ। ਹਾਂ ਨਹੀਂ ਖਾਤੇ ਉਹਦੇ, ਲੇਕਿਨ ਇਹ ਆ ਕਿ ਗੇਮ ਬਣਾਉਂਦੇ ਬਹੁਤ। ਅਗਲੇ ਦਿਨ ਜੀ ਫਿਲਮ ਦੇਖੀ ਰਾਣਾ ਸਾਹਿਬ ਦੀ। ਹਾਂਜੀ ਬਈ ਲਾਰੀ ਤੋਂ ਸਵਾਰੀਆਂ ਉਤਰਦੀਆਂ, ਰਸ਼ਕੇ ਵਾਲੇ ਭੱਜਦੇ ਨਾ ਸਵਾਰੀ ਲੈਣ ਵਾਸਤੇ। ਹੁਣ ਰਾਣਾ ਸਾਹਿਬ ਨੇ ਸਵਾਰੀਆਂ ਲੈ ਲੀਆਂ ਤੇ ਉਹਨਾਂ ਦਾ ਉਹ ਬਸਤਾ ਚੱਕ ਕੇ ਨਾ ਤੇ ਤੁਰ ਪਏ। ਕਿੱਲਾ ਡੂਢ ਜਦੋਂ ਤੁਰ ਗਏ ਨਾ ਤੇ ਉਹ ਕਹਿੰਦੇ ਵੀ ਮੁੰਡਿਆ ਤੇ ਕੋਲ ਰਸ਼ਕਾ ਵੀ ਹੈ ਕਿ ਨਹੀਂ ਹੈ।
ਤੇ ਇਹ ਕਹਿੰਦੇ ਰਸ਼ਕਾ ਕੋਈ ਨਹੀਂ, ਮੈਂ ਤਾਂ ਤੁਰ ਕੇ ਛੱਡ ਕੇ ਆਣਾ। ਸਾਰੀ ਦਿਹਾੜੀ ਇਸ ਗੱਲ ਦਾ ਸਵਾਦ ਰਿਹਾ, ਰੋਜੇ ਦਾ ਪਤਾ ਹੀ ਨਹੀਂ ਲੱਗਿਆ ਕਿਹੜੇ ਦੱਸੋ ਯਾਰ ਇਹ ਕੋਈ ਗੱਲ ਹੈ ਵੀ ਤੇਰੇ ਕੋ ਸ਼ਾਇਦ ਤੇਰੇ ਕੋ ਹੈ ਕੋਈ ਨਹੀਂ, ਕਹਿੰਦਾ ਨਹੀਂ ਜੀ ਪੈਦਲ ਹੀ ਜਾਣਾ। ਸਿਆਣੇ ਕਹਿੰਦੇ ਹੁੰਦੇ ਸੀ ਨਾ ਵੀ ਵਾਲ ਦੇ ਨਾਲ ਪਹਾੜ ਬੰਨਣਾ, ਲੈ ਇਦਾਂ ਹੁੰਦਾ। ਹਾਂ ਅਸਲ ਚ ਰਾਣਾ ਸਾਹਿਬ ਨੂੰ ਇੱਟ ਵਾਲੀ ਵੀ ਬੜੀ ਹੋਈ ਸੀ। ਹਾਂ ਉਹ ਬੰਦੇ ਨਾ ਯਾਨੀ ਕਿ ਅੱਖੀ ਸਪੈਸ਼ਲੀ ਸੀਰੀਅਸ ਹੋ ਗਏ ਸੀ Serious। ਵੀ ਇੱਟ ਲੈਣੀ ਹੈ, ਕਰਾਚੀ ਜਾਣੀ ਹੈ। ਬਸ ਉਹ ਨਾ ਉਹ ਅੱਲਾਹ ਪਾਕ ਦੀ ਰਹਿਮਤ ਇਹ ਹੈ ਹਾਂਜੀ ਕਿ ਅੱਲਾਹ ਪਾਕ ਨੇ ਜਿਹੜੇ ਮੇਰੇ ਨਾਲ ਬੰਦੇ ਜੋੜੇ ਨਾ ਜੀ, ਜਿਨ੍ਹਾਂ ਦੇ ਨਾਲ ਮੈਂ ਕੰਮ ਕਰਦਾ ਹਾਂ, ਉਹ ਬੰਦੇ ਬਹੁਤ ਅੱਲਾਹ ਪਾਕ ਨੇ ਵੱਡੇ ਜੋੜਤੇ। ਵਾਹ 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 ਸੁਭਾਨ। ਮਤਲਬ ਉਹਦੇ ਚ ਮੈਂ ਤੇ ਇੱਕ ਗੱਲ ਕੀਤੀ ਹੈ ਨਾ ਤੇ ਉਹਨਾਂ ਨੇ ਅੱਗੇ ਐਡੀਆਂ ਐਡੀਆਂ ਵੱਡੀਆਂ ਗੱਲਾਂ ਕੀਤੀਆਂ ਜਿੱਤੇ ਹਾਸਾ ਆਇਆ। ਮਤਲਬ ਮੇਰਾ ਉਹਦੇ ਚ ਉਹ ਖੇਡ ਇੰਨੀ ਨਹੀਂ ਹੈ, ਮੈਂ ਤਾਂ ਲੈ ਕੇ ਚੱਲ ਰਿਹਾ ਇੱਕ ਚੀਜ਼ ਨੂੰ, ਲੇਕਿਨ ਜਿਹੜਾ ਹਾਸਾ ਆ ਉਹ ਉਹਨਾਂ ਦਾ ਹੈ। ਉਹ ਮਤਲਬ ਕਿ ਅੱਲਾਹ ਪਾਕ ਦੇ ਗਿਫਟ ਨੇ। ਅੱਲਾਹ ਪਾਕ ਦਾ ਲੱਖ ਲੱਖ ਸ਼ੁਕਰ ਹੈ ਕਿ ਉਹ ਮੇਰੀ ਜਿਹੜੀ ਟੀਮ ਬਣੀ ਨਾ ਜੀ, ਬਹੁਤ ਸੋਹਣੀ, ਉਹ ਬਹੁਤ ਸਟਰੋਂਗ ਟੀਮ ਬਣੀ। ਸੋਹਣੀ team। ਮਤਲਬ ਥੀਏਟਰ ਦੇ ਲੋਕ ਨੇ, ਸਾਰੇ ਟ੍ਰੇਨਡ ਨੇ, ਝਾਕੇ ਖੁੱਲੇ ਹੋਏ ਆ, ਆਮਦ ਹੁੰਦੀ ਹੈ ਕਿਉਂਕਿ ਕੰਮ ਮੁਸ਼ਕਲ ਹੈ ਨਾ। ਇਹ ਕੋਈ ਟੀਵੀ ਦਾ ਕੰਮ ਤਾਂ ਨਹੀਂ ਨਾ ਹੈਗਾ ਕਿ ਰਾਈਟਰ ਨੇ ਇੱਕ ਸਕ੍ਰਿਪਟ ਲਿਖਿਆ ਹੈ ਜੀ ਤੁਸੀਂ ਆਹ ਬੋਲਦੇ ਹੋ, ਤੁਸੀਂ ਆਹ ਬੋਲਦੇ ਹੋ। ਇਹ ਤੇ ਆਮਦ ਆ, ਹੁਣ ਹੋ ਗਈ ਨਹੀਂ ਤਾਂ ਨਾ ਹੋਈ। ਹਾਂ ਇਹ ਤਾਂ ਸੀ ਨਾ ਜੀ। ਰੋਜਿਆਂ ਤੋਂ ਬਾਅਦ ਇੱਥੇ ਸਾਡੇ ਪਿੰਡ 'ਚ ਕੋਈ ਫਿਲਮ ਵੀ ਭਾਵੇਂ ਹਾਂ ਜ਼ਰੂਰ ਉਹ ਤਾਂ ਦੁਬਾਰਾ ਸਾਡੇ ਨੂੰ ਦਾਵਤ ਵੀ ਜ਼ਰੂਰ ਸਰ। ਰਾਣਾ ਸਾਹਿਬ ਕਹਿ ਰਹੇ ਵੀ ਸਾਡੀ ਕੋਈ ਕਿਸੇ ਨਾਲ ਦੁਸ਼ਮਣੀ, ਸਾਡਾ ਕੰਮ ਇਦਾਂ ਦਾ ਬਹੁਤਾ ਕਰਿਆ ਹੋਊਗਾ, ਕਿਸੇ ਨੂੰ ਹਾਸਾ ਨਾ ਆਊਗਾ। ਇਸ ਤੋਂ ਅੱਗੇ ਕੋਈ ਗੱਲ ਨਹੀਂ। ਅਸੀਂ ਕਿਸੇ ਦਾ ਨੁਕਸਾਨ ਨਹੀਂ ਲਿਆ। ਆਪ ਤਾਂ ਇਹਨਾਂ ਦੇ ਏਡੇ ਮਜ਼ਬੂਤ ਆ ਨਾ ਵੀ ਇਹਨਾਂ ਦੀ ਇੱਕ ਛਾਪ ਐਡੀ ਉਹ ਹਸਾਣੇ ਵਾਲੀ ਲੱਗ ਗਈ ਵੀ ਇਹ ਜਿਹੜੀਆਂ ਗੱਲਾਂ ਸੰਜੀਦਗੀ ਨਾਲ ਕਰਦੇ ਆ ਨਾ ਮੋਟੀਵੇਸ਼ਨਲ ਸਪੀਕਰ ਵਾਲੀਆਂ, ਮੇਰਾ ਖਿਆਲ ਆ ਕਿ ਜੇ ਉਸ ਚੈਨਲ ਤੇ ਦੂਸਰੀ ਚੀਜ਼ ਨਾ ਪਈ ਹੋਵੇ ਤਾਂ ਉਹ ਅਲੱਗ ਤੋਂ ਚੈਨਲ ਬੜਾ ਅੱਛਾ ਚੱਲਣੇ ਉਹ। ਪਰ ਲੇਕਿਨ ਉਹ ਹਰ ਬੰਦਾ ਹੀ ਤੋਕੋ ਰਾਣੇ ਇਜਾਜ਼ਤ ਤੋਂ ਹੀ ਕਰ ਰਿਹਾ ਹੁੰਦਾ ਵੀ ਕੋਈ ਗੱਲ ਚੁਗਲ ਵਾਲੀ ਜਿਹੜੀ ਹੈ ਨਾ। ਵੈਸੇ ਉਹ ਇਦਾਂ ਹੀ ਹੈ ਜਿਵੇਂ ਤੱਤੇ ਲੋਹੇ ਦੇ ਉੱਤੇ ਸੱਟ ਨਹੀਂ ਮਾਰੀ ਦੀ। ਹਾਂਜੀ ਉਹ ਜਿਹੜੀਆਂ ਤੁਸੀਂ ਵਿੱਚੋਂ ਨੂੰ ਗੱਲਾਂ ਕੀਤੀਆਂ ਨਾ ਪੱਕੀਆਂ ਹਾਂਜੀ ਕੀਤੀਆਂ ਨਾ, ਹਾਂਜੀ 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 ਤੇ ਉਹ ਬੜਾ ਉਹ ਵੈਸੇ ਜ਼ਰੂਰੀ ਆ, ਉਹ ਕਰਿਆ ਕਰੋ ਜੀ ਤਾਂ। ਹਾਂਜੀ ਉਹ ਨਾ ਤਬੀਅਤ ਤਾਂ ਉਦਾਂ ਦੀ ਹੈ, ਲੇਕਿਨ ਨਾ ਇਹ ਨਾ ਤੇ ਮੇਰੀ ਕੱਦ ਮੇਰਾ ਪੱਲੇਦਾਰਾਂ ਵਾਲਾ, ਮਤਲਬ ਕਿ ਫੇਸ ਮੇਰਾ ਵਿਲਨ ਵਾਲਾ ਵਿਲਨ, ਕਿਸੇ ਪਾਸਿਓਂ ਕੋ ਮਖੌਲੀਆ ਮੈਂ ਦੂਰ ਦੂਰ ਤੱਕ ਨਹੀਂ ਲੱਗਦਾ। ਲੇਕਿਨ ਉਹ ਹੁਣ ਜਿੱਲੇ ਨਾ ਮੇਰੇ ਪੱਲੇ ਪਿਆ ਹੈ ਸਭ ਕੁਝ, ਮੈਂ ਕਹਿੰਦਾ ਯਾਰ ਮੈਂ ਇਦਾਂ ਦਾ ਬੰਦਾ ਤਾਂ ਨਹੀਂ ਯਾਰ। ਮੈਨੂੰ ਕੋਈ ਬੰਦਾ ਮਿਲੇਗਾ ਉਹ ਕਦੀ ਵੀ ਨਹੀਂ ਸੋਚ ਸਕਦਾ ਕਿ ਯਾਰ ਇਹ ਬੰਦਾ ਕੋਈ ਹਾਸੇ ਖੇਡੇ ਵਾਲਾ ਹੋ ਸਕਦਾ ਹੈ। ਸ਼ਖਸੀਅਤ ਦਾ ਮਤਲਬ ਮੱਝਾਂ ਮੁੱਝਾਂ ਦਾ ਵਪਾਰੀ, ਚਾਰ ਐ ਨੂੰ ਤੋਰਤੀਆਂ, ਪਿੱਛੋਂ ਫੱਟੀ ਫੇਰ ਕੇ ਖੁਰਾ ਗਾਇਬ ਕਰਤਾ। ਉਧਰ ਕੋਈ ਰਾਵੀ ਚ ਲਾ ਕੇ ਪਰਲੇ ਪਾਸੇ ਖੋਜੀ ਨੂੰ ਕਿਹਾ ਮੈਂ ਜਾਂਦਾ ਕਾਟਾ ਲਾ ਜਾਊਂਗਾ, ਅੱਧੇ ਤੇਰੇ ਅੱਧੇ ਮੇਰੇ। ਇਹਦੇ ਚ ਇੱਕ ਗੱਲ ਹੋਰ ਵੀ ਹੈ ਜੀ, ਸਿਆਣੇ ਕਹਿ ਗਏ ਵੀ ਜਿਹੜਾ ਜਾਨੋਂ ਮਾੜਾ ਹੋਵੇ ਨਾ ਉਹਦੇ ਤੇ ਗੁੱਸਾ ਹੀ ਬੜਾ ਹੁੰਦਾ। ਹਾਂ ਜਿਹੜਾ ਜਾਨੋਂ ਤਕੜਾ ਹੋਵੇ ਉਹਦੇ ਵੱਲ ਦੇਖ ਕੇ ਹਾਸਾ ਹੀ ਆ ਜਾਂਦਾ। ਤੁਹਾਡਾ ਕੱਦ ਕਾਠ ਵੇਖ ਕੇ ਬੰਦੇ ਨੂੰ ਹਾਸਾ ਆਉਂਦਾ। ਦੋਵੇਂ ਜਾਈ ਤੁਸੀਂ ਸ਼ੁਕਰ ਕਰੋ ਕਿ ਜਾਨੋਂ ਮਾੜੇ ਨਹੀਂ। ਪਰ ਫਿਰ ਵੀ ਉਹ ਤੁਸੀਂ ਜਿਹੜਾ ਕਦੀ ਕਦੀ ਉਹ ਡਿਊਟੀ ਦਿੰਦੇ ਆ ਨਾ, ਉਹ ਬਹੁਤ ਜ਼ਰੂਰੀ ਹੈ। ਹਾਂਜੀ 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 ਉਹ ਫਿਰ ਐਸਾ ਦਿਲ ਦੇ ਵਿੱਚ ਘਰ ਕਰਦੀ ਨਾ ਗੱਲ। ਹਾਂਜੀ ਹਾਂਜੀ ਗੱਲ ਹੈ। ਤੇ ਹੁਣ ਇੱਕ ਉਹ ਗੱਲਾਂ ਸੀਗੀਆਂ, ਉਹ ਤੁਹਾਡਾ ਪੋਤਾ ਹੈ ਜਿਹਦੇ ਨਾਲ ਤੁਸੀਂ ਹਾਂਜੀ 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 ਮੇਰਾ ਬੇਟਾ। ਦੇਖੋ ਨਾ ਕੈਸਾ ਸੁਨੇਹਾ ਸੀ। ਹਾਂਜੀ 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 ਉਹ ਮੈਨੂੰ ਨਾ ਫੀਲ ਹੁੰਦਾ ਹੈ, ਮੈਨੂੰ ਨਾ ਮਹਿਸੂਸ ਹੁੰਦਾ ਹੈ ਕਿ ਉਹ ਜਿਹੜੇ ਇੱਕ ਉੱਥੇ ਫੌਤਗੀ ਹੁੰਦੀ ਹੈ, ਉਹ ਨਾਲ ਘਰ ਹੁੰਦਾ ਹੈ, ਤੂੰ ਆਪਣੇ 3 ਨਿਆਣੇ ਲੈ ਕੇ ਉੱਥੇ ਆ ਬੈਠਾ ਹੁੰਦਾ, ਤੂੰ ਇੱਥੇ ਕਿਉਂ ਬੈਠਾ ਆ? ਬਿਲਕੁਲ ਤੇਰਾ ਨਾਲ ਘਰ ਆ ਯਾਰ, ਖਾਣਾ ਆ ਫੌਤਗੀ ਦਾ। ਜਿਹੜੇ ਕੋਈ ਬਹੁਤ ਦੂਰੋਂ ਕਿਤੇ ਸਾਈਵਾਲੋਂ, ਲਾਹੌਰੋਂ, ਪਿੰਡੀਆਂ ਜਿਹੜੇ ਆਏ ਹੋਏ ਦੂਰੋਂ ਲੋਕ, ਇਹ ਉਹਨਾਂ ਦਾ ਮਾਮਲਾ ਹੈ। ਤੁਸੀਂ ਸਾਰੇ ਵਿਲੜ ਉੱਥੇ ਬਹਿ ਕੇ ਤਾਂ ਉਹ ਵਿਚਾਰੇ ਨੂੰ ਫਿਕਰ ਪਈ, ਉਹ ਘੜੀ ਘੜੀ ਦੇਖ ਕੋ ਜਾ ਕੇ ਪੁੱਛਣ ਡਿਆ ਕਿੰਨਾ ਕੁ ਰਹਿ ਗਿਆ। ਇਹ ਸੱਚੀ ਗੱਲ ਹੋ ਜਾਊਗਾ ਨਾ ਪੂਰਾ। ਉਹ ਕਹਿੰਦੇ ਫਿਕਰ ਨਾ ਕਰੋ ਭਾਜੀ, ਮੈਂ ਦਰਾਂ ਨੂੰ ਸ਼ੋਰਾ ਬਹੁਤਾ ਤੇ ਬੋਟੀ ਘਟਾਤੀ ਹੈ। ਉਹਨੂੰ ਆਪਣੀ ਵਿਚਾਰੇ ਨੂੰ ਟੈਨਸ਼ਨ ਪਈ ਹੈ ਕਿ ਫੌਤਗੀ ਹੋਈ ਹੈ, ਦੂਸਰਾ ਨੂੰ ਟੈਨਸ਼ਨ ਪਈ ਹੈ ਕਿਤੇ ਰੋਟੀ ਨਾ ਥੁੜ ਜਾਵੇ ਯਾਰ, ਪਰੌਣੇ ਅੱਗੇ ਬਿਸਤੀ ਨਾ। ਰੋਟੀ ਤਾਂ ਉਹ ਥੁੜਵਾਉਣ ਡਏ ਜਿਹੜੇ ਮਹੱਲੇਦਾਰ ਆ ਕੇ ਉੱਥੇ ਸੇਰ ਹੋਏ, ਤੁਸੀਂ ਕਿਉਂ ਬੈਠੇ ਇੱਥੇ ਵੀ ਤੁਹਾਡਾ ਕੀ ਤੁੱਕ ਬਣਦਾ? ਉਹ ਅਗਲਾ ਬੰਦਾ ਕੋਈ ਥੋੜਾ ਜਿਹਾ ਖਿਆਲ ਹੋਣਾ ਚਾਹੀਦਾ ਹੈ। ਉਹ ਬੰਦਿਆਂ ਦੀ ਤਾਂ ਲੰਬ ਨਿਕਲ ਜਾਂਦੀ ਵਿਚਾਰਿਆਂ ਦੀ ਹਸਪਤਾਲਾਂ ਦੇ ਚੱਕਰ ਲਾ ਲਾ ਕੇ। ਉੱਤੋਂ ਫਿਰ ਜੀ ਇਸ ਮੁਆਸ਼ਰੇ 'ਚ ਨੱਕ ਰੱਖਣਾ ਹੁੰਦਾ ਤੁਸੀਂ ਜੀ, ਅਗਲੇ ਕੀ ਕਹਿਣਗੇ ਕਿ ਜੀ ਇਹ ਜੀ ਹੁਣ ਅਸੀਂ ਗਏ ਸੀ ਤੇ ਇਹਨਾਂ ਨੇ ਇਦਾਂ ਹੀ ਕੀਤਾ। ਉਹ ਫਿਰ ਇਹ ਵੀ ਮਾਮਲਾ ਆ, ਉਹ ਤੁਸੀਂ ਆਧਾਰ ਚੁੱਕੋ ਜੋ ਮਰਜ਼ੀ ਕਰੋ,
ਲੇਕਿਨ ਤੁਸੀਂ ਭਾਵੇਂ ਨਾ ਇੱਕ ਵਾਰੀ ਨੱਕ ਰੱਖਣਾ ਆਪਣਾ, ਕਿਉਂਕਿ ਲੋਕੀ ਕੀ ਕਹਿਣਗੇ। ਲੋਕੀ ਕੀ ਕਹਿਣਗੇ, ਗੱਲ ਤਾਂ ਆਹ ਨਾ ਅਸਲ ਆਹ ਗੱਲ ਮਾਰ ਰਹੀ ਹੈ। ਹਾਂ, ਇਹ ਗੱਲ ਮਾਰ ਰਹੀ ਹੈ। ਇਸ ਗੱਲ ਤੋਂ ਲੋਕ ਪੰਗੇ ਲੈਂਦੇ ਵੇ ਵੱਡੇ ਵੱਡੇ। ਅੱਛਾ ਰਾਣਾ ਸਾਹਿਬ, ਫਿਰ ਤੁਸੀਂ ਆਪਣੇ ਆਪ ਨੂੰ ਵੀ ਟਾਈਮ ਦਿੰਦੇ ਹੁੰਦੇ ਆ? ਕਦੀ ਦਿਲ ਕੀਤਾ ਵੀ ਕਿਸੇ ਪਾਸੇ ਨਿਕਲ ਗਏ, ਆਪਣਾ ਇਕੱਲਾ ਕਿਤੇ ਚਲੇ ਗਏ, ਕਿਤੇ ਪਹੁੰਚ? ਹੁਣ ਤਾਂ ਤੁਹਾਨੂੰ ਮਿੰਟ ਵੀ ਟਾਈਮ ਨਹੀਂ ਲੱਗਦਾ? ਅਸਲ 'ਚ ਨਾ ਜੀ ਉਹ ਮੈਨੂੰ ਫਿਰਨ ਤੁਰਨ ਦਾ ਸ਼ੌਕ ਨਹੀਂ। ਸ਼ੌਕ ਨਹੀਂ? ਨਹੀਂ ਜੀ, ਉਹ ਜਿੱਦਾਂ ਹੁਣ ਤੁਹਾਡਾ ਮਾਮਲਾ ਨਾ ਜੀ, ਉਹ ਤੁਹਾਡਾ ਜਿੱਦਾਂ ਤੁਸੀਂ ਅੱਲਾਹ ਪਾਕ ਨੇ ਤੁਹਾਡੇ ਤੇ ਰਹਿਮਤ ਕੀਤੀ, ਉਹ ਐਦਾਂ ਹੀ ਨਾ, ਉਹ ਮੈਨੂੰ ਕੈਨੇਡਾ, ਇੰਗਲੈਂਡ, ਅਮਰੀਕਾ ਤੋਂ ਲੋਕ ਕਹਿ ਰਹੇ ਹੁੰਦੇ ਇੱਕ ਵਾਰੀ ਪਾਸਪੋਰਟ ਭੇਜੋ, ਅਸੀਂ ਤੁਹਾਡੀ ਪੂਰੀ ਫੈਮਿਲੀ ਦੇ ਵੀਜ਼ੇ ਲਵਾ ਦਾਂਗੇ। ਉਹ ਮੈਂ ਕਹਿੰਦਾ ਯਾਰ ਤੁਸੀਂ ਕਹਿ ਦਿੱਤਾ, ਮੈਂ ਆ ਗਿਆ। ਵਾਹ ਵਾਹ। ਬਸ ਮੈਂ ਨਾ ਉਹ ਮੈਨੂੰ ਨਾ, ਮੈਂ ਜਿਹੜੇ ਈਵੈਂਟ ਵੀ ਕਰਨੇ ਹੁੰਦੇ ਨਾ, ਤੇ ਅਗਰ ਮੇਰਾ ਕਰਾਚੀ ਈਵੈਂਟ ਹੋਵੇ ਨਾ, ਤੇ ਮੈਂ ਉਹਨਾਂ ਨੂੰ ਕਹਿਣਾ ਹੁੰਦਾ ਯਾਰ ਮੈਨੂੰ ਨਾ ਫੈਸਲਾਬਾਦੋਂ ਜਾਂ ਲਾਹੌਰੋਂ ਦਿਨੇ 12 ਵਜੇ ਦੀ ਤੁਸੀਂ ਫਲਾਈਟ ਕਰਾ ਦੇਣੀ। ਮੈਂ ਉੱਥੇ ਪਹੁੰਚਿਆ, ਉਸ ਤੋਂ ਬਾਅਦ ਮੈਂ ਈਵੈਂਟ ਕਰਨਾ ਨਾ ਰਾਤ ਨੂੰ 3-4 ਵਜੇ ਦੀ ਉੱਧਰੋਂ ਕਰਾ ਦਿਓ। ਮੈਨੂੰ ਨਾ ਥੋੜਾ ਜਿਹਾ ਉਹ ਇਹ ਡਿਪਰੈਸ਼ਨ ਜਿਹਾ ਹੈ। ਮੈਨੂੰ ਚੰਗਾ ਲੱਗਦਾ ਕਿ ਘਰ ਆ ਕੇ ਸੌਣਾ। ਉਹ ਮੈਂ ਰਹੀਮ ਯਾਰ ਖਾਂ ਪਿਸ਼ਾਵਰ ਦੂਰ ਜਾਣਾ ਨਾ ਜੀ, ਮੈਂ ਭਾਵੇਂ ਮੈਂ ਸਵੇਰੇ 8 ਵਜੇ ਘਰ ਪਹੁੰਚਾਂ, ਮੈਂ ਸੌਣਾ ਘਰ ਆ ਕੇ। ਹਾਂ, ਉਹ ਬਸ ਉਹ ਇਦਾਂ ਦਾ ਕੋਈ ਮਾਮਲਾ ਹੈ। ਆਪਣੇ ਆਪ ਤੇ ਸਖਤੀ ਕਰੀ ਘਰ ਆ ਕੇ ਉਹ, ਹਾਂ ਉਹ ਨਾ ਉਹ ਜ਼ਿੰਦਗੀ ਦੇ ਨਾ ਕੁਝ ਮਾਮਲਾ ਜਿਹੜੇ ਨੇ ਨਾ ਜੀ, ਉਹ ਬੜੇ ਸਖਤ ਜੇ ਰੱਖੇ ਹੋਏ ਆ। ਰਾਣਾ ਸਾਹਿਬ, ਤੁਸੀਂ ਸਰੋਇਆ ਸਾਹਿਬ ਦੀ ਕੋਈ ਵੀਡੀਓ ਕਿਹੜੀ ਕਦੋਂ ਤੁਹਾਨੂੰ ਮੰਨੀ ਕਿ ਪਹਿਲੀ ਵਾਰੀ ਦੇਖੀ ਸੀ? ਇਧਰੋਂ ਆ ਕੇ ਮਗਰੋਂ ਮੈਂ ਤਾਂ ਇਹਨਾਂ ਨੂੰ ਕਾਫੀ ਅਰਸੇ ਤੋਂ ਵਾਚ ਕਰ ਰਿਹਾ, ਤੇ ਉਹ ਫਿਰ ਜਦੋਂ ਮਾਮਲੇ ਆ ਫੇਸਬੁੱਕ ਵਾਲੇ ਆਏ, ਤੇ ਜਿਹੜੇ ਤੁਸੀਂ ਫੈਸਲਾਬਾਦ ਆਰਟ ਕੌਂਸਲ ਗਏ, ਹਾਂਜੀ, ਤੇ ਉਹ ਸਾਰੇ ਨਹੀਂ ਸਲਾਮ ਅਲੈਕਮ ਹੋਈ ਸੀ, ਵਾਵਾ ਦੇਰ ਹੋ ਗਈ। ਹਾਂਜੀ। ਰਾਣਾ ਸਾਹਿਬ ਨੇ ਵੀ ਬੜਾ ਸਾਨੂੰ ਪਿਆਰ ਦਿੱਤਾ, ਜਦੋਂ ਵੀ ਕਰੀਦਾ ਨਾ ਬੋਲ ਕੇ, ਮੈਂ ਅੱਗੋਂ ਬੋਲ ਕੇ ਜਵਾਬ ਦਿੰਦੇ। ਜੀ ਉਧਰ ਉਹ ਹਿਸਟਰੀ ਆ ਫੈਸਲਾਬਾਦ ਤੇ ਤੁਸੀਂ ਪਾਈਆਂ ਸੀ ਵੀਡੀਓ, ਉਹ ਵੀ ਛੱਡਤੀਆਂ ਜੀ ਮੁੜ ਕੇ, ਉਹ ਕੀ ਚੱਕਰ ਬਣਿਆ? ਕਿੱਦਾਂ? ਅੱਛਾ, ਹਾਂਜੀ, ਉਹ ਨਹੀਂ ਆਉਂਦੀਆਂ ਨੇ ਵੀਡੀਓ ਉਹ। ਹਾਂਜੀ, ਉਹ ਟਾਈਮ ਮੈਨੇਜ ਕਰਨਾ। ਜੀ ਉਹ ਟਾਈਮ ਜਿਹੜਾ ਨਾ ਮੈਨੇਜ ਕਰਨਾ, ਉਹ ਥੋੜਾ ਜਿਹਾ ਮੈਂ ਨਾ ਉਹ ਇੱਕ ਟਾਈਮ 'ਚ ਨਾ ਬਹੁਤ ਸਾਰੇ ਕੰਮ ਕਰਨ ਵਾਲੀ ਤਬੀਅਤ ਹੈ। ਅੰਦਰ ਬਹੁਤ ਚੀਜ਼ਾਂ ਤਾਮੀਰਾਤ, ਮਤਲਬ ਜਿਹੜੀ ਆਹ ਹੈ ਜੀ ਬਣਾ ਕੇ ਦੱਸਣ ਵਾਲੀਆਂ ਜੀ ਜੇ ਉਹ ਜਾਰੀ ਰੱਖੋ ਜੀ। ਵੈਸੇ ਕਿਹਾ ਵੀ ਇਹੀ ਜਾਂਦਾ ਵਾ ਵੀ ਮੇਨ ਚੀਜ਼ ਜਿਹੜੀ ਹੈ ਨਾ ਸਕ੍ਰਿਪਟ ਦਿੰਦਾ ਵਾ। ਹਾਂਜੀ, ਕਾਮਯਾਬੀ ਚ ਕਹਿੰਦੇ ਕੀ ਸਕ੍ਰਿਪਟ ਜੀ ਮੈਂ ਹੈਰਾਨ ਆ ਕਿ ਤੁਹਾਡੇ ਕੋਲ ਇੰਨਾ ਸਾਰਾ ਸਕ੍ਰਿਪਟ ਜਿਹੜਾ ਵਾ ਨਾ, ਕਿਉਂਕਿ ਜਿਸ ਲੈਵਲ ਦਾ ਤੁਸੀਂ ਕੰਮ ਕਰਦੇ ਆ, ਅਗਰ 2-4 ਮਹੀਨੇ ਚ ਵੀ ਇੱਕ ਅੱਧੀ ਕਹਾਣੀ ਇਸ ਤਰ੍ਹਾਂ ਦੀ ਆ ਜਾਏ ਤੇ ਬੜੀ ਹੁੰਦੀ ਆ। ਹਾਂਜੀ ਇਹ ਮਸ਼ਕ ਆ ਕਿ ਰੱਬ ਦੀ ਦੇਣ ਆ? ਅੱਛਾ, ਉਹ ਨਾ ਜੀ, ਉਹ ਜਿਹੜਾ ਕੰਮ ਨਾ ਰੱਬ ਨੇ ਤੁਹਾਡੇ ਕੋਲ ਕਰਾਉਣਾ ਹੁੰਦਾ ਨਾ, ਉਹ ਨਾ ਉਸ ਹਿਸਾਬ ਨਾਲ ਤੁਹਾਨੂੰ ਨਾ ਢਾਲ ਕੇ ਰੱਬ ਭੇਜਦਾ ਹੈ, ਉਹਨਾਂ ਰਾਹਾਂ ਤੋਂ ਲੰਘਾਉਂਦਾ ਹੈ। ਮੈਨੂੰ ਭੁੱਖਾਂ ਦਿਖਾਈਆਂ, ਮੈਂ ਰੰਗ ਦੇ ਕੰਮ ਕੀਤੇ। ਇੱਕ 8 ਪੜ੍ਹੇ ਬੰਦੇ ਦਾ ਕਦੀ ਵੀ ਰੇਡੀਓ ਤੇ ਆਉਣ ਦਾ ਤੁੱਕ ਨਹੀਂ ਬਣਦਾ। ਉੱਥੇ ਸਭ ਤੋਂ ਪਹਿਲੀ ਗੱਲ ਗ੍ਰੈਜੂਏਸ਼ਨ ਹੈ। ਸਭ ਤੋਂ ਪਹਿਲੇ ਤੁਹਾਡੀ CV ਜਾਏਗੀ, ਆਵਾਜ਼, ਤਲਫੁਜ਼, ਲਹਿਜਾ, ਵੋਕੈਬਲਰੀ ਬਾਅਦ ਦੀਆਂ ਗੱਲਾਂ ਨੇ, ਲੇਕਿਨ ਉਹ ਅੱਲਾਹ ਪਾਕ ਨੇ ਰਹਿਮਤ। ਅੱਛਾ, ਦੂਸਰਾ ਮੈਂ ਕਦੀ ਸੋਚਦਾ ਹੁੰਦਾ ਕਿ ਯਾਰ ਮੈਨੂੰ ਰੇਡੀਓ ਤੇ ਕੰਮ ਕਰਾਉਣਾ ਸੀਗਾ, ਤੇ ਮੈਨੂੰ ਨਾ ਜਮਾਂਦਰੂ ਹੀ ਫਿਰ ਆਵਾਜ਼ ਵੀ ਦੇ ਕੇ ਭੇਜਿਆ ਗਿਆ। ਦੇਖੋ ਨਾ, ਇਹ ਦਲੀਲ ਹੈ। ਟਿੰਬਰ ਜਿਹੜਾ ਵਾ, ਇਹ ਇਸ ਗੱਲ ਦੀ ਦਲੀਲ ਹੈ ਕਿ ਮੈਨੂੰ ਰੇਡੀਓ ਤੇ ਕੰਮ ਕਰਾਉਣਾ ਸੀ, ਇਸੇ ਵਾਸਤੇ ਮੈਨੂੰ ਗਲਾ ਵੀ ਉਦਾਂ ਦਾ ਦਿੱਤਾ ਗਿਆ। ਇਹਦਾ ਮਤਲਬ ਆ, ਇਹ ਇੱਕ ਦਲੀਲ ਇਸ ਗੱਲ ਦੀ ਹੈ ਕਿ ਇਹ ਅੱਲਾਹ ਪਾਕ ਦਾ ਸਾਰਾ ਸਕ੍ਰਿਪਟ ਸੀਗਾ। ਇਹ ਸਕ੍ਰਿਪਟ ਦੇ ਅੱਛਾ, ਫਿਰ ਮੈਂ ਨਾ ਹੁਣ ਨਤੀਜੇ ਇਸ ਤੇ ਪਹੁੰਚਿਆ। ਮੈਨੂੰ ਬਹੁਤ ਸਾਰੇ ਸਵਾਲ ਹੁੰਦੇ ਨਾ, ਅੱਗੇ ਕੀ ਕਰਨ ਜਾ ਰਹੇ ਆ? ਮੈਂ ਕਹਿੰਦਾ ਹੁਣ ਨਾ, ਮੇਰਾ ਕੰਮ ਹੀ ਨਹੀਂ ਹੈਗਾ। ਉਹ ਜਿਹੜਾ ਪਿੱਛੋਂ ਲੈ ਕੇ ਇੱਥੇ ਤੱਕ ਪਹੁੰਚਿਆ ਨਾ, ਅੱਗੇ ਵੀ ਉਨਾ ਹੀ ਤੋਰਨਾ। ਮੇਰਾ ਜ਼ਾਤੀ ਕੋਈ ਪਲਾਨ ਨਹੀਂ ਹੈਗਾ, ਮੈਂ ਇਹ ਕਰਾਂਗਾ। ਉਹ ਕੀ ਜਿਹੜਾ ਉਹ ਕਰਵਾਏਗਾ ਨਾ, ਉਹ ਕਰਦੇ ਜਾਵਾਂਗੇ। ਰੌਲਾ ਮੁੱਕ ਗਿਆ। ਇੱਥੇ ਤੱਕ ਕਹਿੰਦੇ ਬਗੈਰ ਪਲਾਨ, ਬਗੈਰ ਪ੍ਰੋਗਰਾਮ ਤੋਂ ਪਹੁੰਚੇ। ਹਾਂ, ਅੱਗੇ ਵੀ ਉਹ ਨਹੀਂ ਲੈ ਕੇ ਆਇਆ, ਇੱਥੇ ਤੱਕ ਉਹ ਲੈ ਨਹੀਂ ਆਇਆ, ਤੇ ਅੱਗੇ ਵੀ ਉਹ ਲੈ ਜਾਏਗਾ। ਇਹ ਤੁਹਾਡੀ ਗੱਲ ਬੜੀ ਅੱਛੀ ਲੱਗਦੀ ਹੈ ਵੀ ਜਿਸ ਤਰ੍ਹਾਂ ਹੋਣਾ ਹੁੰਦਾ ਨਾ, ਉਹ ਮੈਂ ਇੱਕ ਮਿਸਾਲ ਦਿੰਦਾ ਹੁੰਦਾ। ਮੈਂ ਕਹਿੰਦਾ ਕਿ ਜ਼ਿੰਦਗੀ ਜਿਹੜੀ ਹੈ ਨਾ, ਉਹ ਸ਼ਤਰੰਜ ਦੀ ਖੇਡ ਤਰ੍ਹਾਂ। ਹਾਂਜੀ, ਉਹ ਸ਼ਤਰੰਜ ਦੀ ਬਾਜ਼ੀ 'ਚ ਜਦੋਂ ਇੱਕ ਮਖਸੂਸ ਜਗ੍ਹਾ ਤੇ ਦੇਖੋ ਨਾ, ਉਹ ਗੋਟੀਆਂ ਜਿਸ ਤਰ੍ਹਾਂ ਪਈਆਂ ਵਾ, ਉਹਦੇ ਪਿੱਛੇ ਪਤਾ ਨਹੀਂ ਕਿੰਨੀਆਂ ਚਾਲਾਂ ਹੁੰਦੀਆਂ।
ਹੁਣ ਇੱਥੇ ਅਸੀਂ ਇਸ ਟਾਈਮ ਜਿਹੜੇ ਬੈਠੇ ਆ ਨਾ, ਹੁਣ ਹਰ ਬੰਦੇ ਦੀ ਜ਼ਿੰਦਗੀ 'ਚ ਕੋਈ ਲੱਖਾਂ ਚਾਲਾਂ ਵਾ ਹਾਂਜੀ ਹੈ, ਹਾਂਜੀ ਤੇ ਉਹਨੇ ਯਾਨੀ ਕਿ ਮੁਮਕਿਨ ਬਣਾਇਆ ਇਸ ਸ਼ੈ ਨੂੰ ਵੀ ਅਸੀਂ ਇਸ ਟਾਈਮ ਸਾਰੇ ਇੱਥੇ ਬੈਠੀਏ। ਜੀ 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 ਅਗਰ ਕਿਸੇ ਬੰਦੇ ਦੀ ਇੱਕ ਜ਼ਿੰਦਗੀ 'ਚ ਇੱਕ ਚਾਲ ਵੀ ਅੱਗੇ ਪਿੱਛੇ ਹੁੰਦੀ ਨਾ, ਹਾਂ ਉਹ ਬੰਦਾ ਇੱਥੇ ਨਹੀਂ ਯਾਨੀ ਕਿ ਜਿਹੜਾ ਵਾ ਨਾ ਵਾਹ 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 ਬਹਿ ਸਕਦਾ ਸੀ। ਵਾਹ 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 ਹਾਂ, ਵਾਹ ਤੇ- ਵਾਹ 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 ਹਾਂ, ਉਹ ਵਾਕਿਆ ਹੀ ਯਾਨੀ ਕਿ ਤੁਹਾਡੇ ਵਾਲੀ ਗੱਲ ਜਿਹੜੀ ਆ ਨਾ ਵੀ ਇਹ ਛੱਡ ਦਿਓ। ਕਹਿੰਦੇ ਨਹੀਂ ਵੀ ਅਗਰ ਤੁਸੀਂ ਕਹਿੰਦੇ ਜਾ ਰਹੇ ਆ ਨਾ ਜੰਗਲ 'ਚ ਤੇ ਸ਼ੇਰ ਆ ਗਿਆ ਤੇ ਉੱਪਰ ਬਹਿ ਕੇ ਡਰਨ ਦਾ ਫਾਇਦਾ ਨਹੀਂ, ਸ਼ੇਰ ਨੇ ਮਰਦੀ ਨਾ ਜਾਣਾ। ਹਾਂ 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 ਤੁਸੀਂ ਮੌਸਮ ਚੰਗਾ ਦੇਖੋ। ਵਾਹ 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 ਤੇ ਉਹ ਆ ਵੀ ਤੁਸੀਂ ਮੌਸਮ ਦੇਖੀ ਜੋ, ਬਾਕੀ ਜੋ ਕਰਾਣੇ ਮਾਲਕ ਦੇ ਕੰਮ ਨੇ, ਸਾਰੇ ਮਾਲਕ ਦੇ ਕੰਮ ਨੇ, ਸਭ ਕੁਝ ਹੀ ਮਾਲਕ ਦਾ ਹੈ। ਅਸੀਂ ਬੋਲਣ ਡਏ ਆ ਤੇ ਮਾਲਕ ਦੇ ਹੁਕਮ ਨਾਲ ਬੋਲਣ ਡਏ ਆ, ਹੈ ਹੀ ਉਹਦਾ ਆ, ਬੇਸ਼ੱਕ ਸਭ ਕੁਝ ਉਹਦਾ ਆ। ਤੁਸੀਂ ਕੁਝ ਨਹੀਂ ਹੈਗੇ, ਬਸ ਉਹ ਜ਼ੀਰੋ ਹੋਣਾ ਚਾਹੀਦਾ ਆ। ਬੰਦੇ ਨੂੰ ਕੁਝ ਵੀ ਨਹੀਂ ਹੋਣਾ ਚਾਹੀਦਾ, ਵਾਹ ਵਾਹ ਬਿਲਕੁਲ ਕੁਝ ਨਹੀਂ ਹੋਣਾ ਚਾਹੀਦਾ। ਉਹਨੂੰ ਨਾ ਸਮਝ ਇਸ ਗੱਲ ਦੀ ਆ ਜਾਣੀ ਚਾਹੀਦੀ ਹੈ ਕਿ ਮੈਂ ਕੁਝ ਨਹੀਂ ਹੈਗਾ ਤੇ ਮੈਂ ਇੱਕ ਜ਼ੀਰੋ ਆ, ਤੇ ਉਹਨੂੰ ਨਾ ਜਾਣ ਬੁੱਝ ਕੇ ਸਾਰਿਆਂ ਨੂੰ ਹੀਰੋ ਬਣਾਉਣਾ ਚਾਹੀਦਾ, ਬਾਕੀਆਂ ਨੂੰ ਆਪ ਜ਼ੀਰੋ ਰਹਿਣਾ ਚਾਹੀਦਾ। ਅੱਛਾ ਰਾਣਾ ਸਾਹਿਬ, ਸੌਰੀ ਜੀ ਜੀ ਸਾਰੇ ਕਰੈਕਟਰ ਜਿਹੜੇ ਆ ਨਾ ਉਹ ਬੰਦੇ ਯਾਦ ਕਰਦੇ, ਪਰ ਜਿਹੜਾ ਤਸਲੀਮ ਸਾਹਿਬ ਨੂੰ ਨਾ ਉਹ ਮਤਲਬ ਕਿ ਉਹ ਜਿਹੜੇ ਬੰਦੇ ਇਸ ਫੀਲਡ ਨੂੰ ਨਹੀਂ ਵੀ ਸਮਝਦੇ ਨਾ, ਉਹ ਵੀ ਉਹਨਾਂ ਦੀ ਰੇਂਜ 'ਚ ਰਚ ਬਸ ਗਏ। ਜੀ 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 ਉਹ ਕਿਵੇਂ ਐਕਸਪੀਰੀਅੰਸ ਰਿਹਾ, ਤੇ ਫਿਰ ਉਹ ਮਤਲਬ ਉਹ ਕਈ ਬੰਦਿਆਂ ਦੇ ਆਪਣੇ ਆਪਣੇ ਖਿਆਲਾਤ ਐ ਹੋ ਗਿਆ ਹੋਣਾ, ਐ ਹੋ ਗਿਆ ਹੋਣਾ, ਉਹ ਮਤਲਬ ਹੁਣ ਉਹ ਨਹੀਂ ਤੁਹਾਡੇ ਨਾਲ ਹੁੰਦੇ। ਨੁਮਾਨ ਇੱਧਰ ਆ ਕੇ ਬਣਾ ਹਾਂਜੀ, ਉਹ ਉਹਨਾਂ ਨੇ ਆਪਣਾ ਚੈਨਲ ਬਣਾ ਲਿਆ। ਉਹ ਜਿੱਦਾਂ ਇਹ ਗੱਲ ਕਰਨ ਨੇ ਨਾ, ਇਹ ਉਸੇ ਗੱਲ ਦੀ ਇੱਕ ਕੜੀ ਹੈ ਕਿ ਅੱਲਾਹ ਪਾਕ ਦੀ ਨਾ ਬੰਦਿਆਂ ਤੇ ਰਹਿਮਤ ਹੁੰਦੀ ਹੈ। ਰਹਿਮਤ ਅੱਲਾਹ ਪਾਕ ਦੀ ਤਸਲੀਮ ਸਾਹਿਬ ਤੇ ਰਹਿਮਤ ਆ ਕਿ ਉਹਨਾਂ ਨੂੰ ਨਾ ਚੀਜ਼ ਨੂੰ ਰਚਾਉਣਾ ਹੁੰਦਾ ਹੈ। ਵਾਹ 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 ਉਹ ਸਕਰੀਨ ਭਰ ਦਿੰਦੇ ਆ। ਵਾਹ ਉਹਨਾਂ ਦਾ ਉਹ ਜਿਹੜੇ ਖੜੇ ਹੁੰਦੇ ਆ ਨਾ, ਉਹ ਮਤਲਬ ਦੋ ਪਲੇਅਰ ਇੱਕੋ ਜਿਹੇ ਖੜੇ ਹੋਣ ਨਾ, ਤੇ ਫਿਰ ਉਹ ਮਜ਼ਾ ਹੁੰਦਾ ਹੈ ਕੰਮ ਕਰਨ ਦਾ, ਕਿ ਪਤਾ ਹੁੰਦਾ ਹੈ ਕਿ ਯਾਰ ਇਹਨੇ ਰਿਐਕਟ ਏਡਾ ਵੱਡਾ ਕਰਨਾ ਹੈ। ਉਹ ਮੇਰਾ ਕੰਮ ਐਸਾ ਹੈ, ਅਗਰ ਮੈਂ ਬਾਲ ਕੀਤੀ ਹੈ, ਉਹਨੇ ਚੁੱਕ ਕੇ ਬਾਹਰ ਮਾਰੀ ਹੈ ਨਾ, ਤਾਂ ਮੈਨੂੰ ਅੱਛਾ ਲੱਗਦਾ ਹੈ। ਮੈਂ ਉਸ ਤੋਂ ਬਾਅਦ ਮੈਨੂੰ ਪਤਾ ਲੱਗ ਜਾਂਦਾ ਇਹਨੇ ਕਿੱਥੇ ਖੇਲਣਾ ਹੈ, ਇਹ ਕਿੱਥੇ ਖੇਲਦਾ ਹੈ, ਕਿਹੜੀ ਗੱਲ ਨੂੰ ਇਗਨੋਰ। ਮੈਨੂੰ ਉਹ ਫਿਰ ਗੱਲ ਕਰਾਂਦੇ ਮੈਂ ਚੈੱਕ ਹੋ ਜਾਂਦਾ ਨਾ ਬੰਦਾ ਕਿ ਯਾਰ ਮੈਂ ਇਹ ਬਾਲ ਗੱਲ ਕੀਤੀ ਸੀ, ਇਹਨੇ ਇਗਨੋਰ ਕਰਤੀ, ਮੈਂ ਫਿਰ ਉਹ ਬਾਲ ਨਹੀਂ ਕਰਨੀ ਉਹਨੂੰ। ਅੱਛਾ, ਜਿਹੜਾ ਉਹ ਠਾ ਕਰਦੇ ਆ ਜਾਂ ਅਕਸਰ ਜਿਹੜੇ ਦੂਸਰੇ ਵੀ ਇਹ ਟੋਟਲ ਸਕ੍ਰਿਪਟ ਹੁੰਦਾ ਕਿ ਟੋਟਲ ਹੀ ਆਮਦ ਹੁੰਦੀ ਹੈ? ਨਹੀਂ, ਵਨ ਲਾਈਨ ਹੁੰਦੀ ਹੈ, ਬਸ ਵਨ ਲਾਈਨ ਹੁੰਦੀ ਹੈ। ਆ ਕਰ ਲਈਏ ਹਾਂ, ਕਿ ਮਿਸਾਲ ਦੇ ਤੌਰ ਤੇ ਅੱਜ ਅਸੀਂ ਇੱਕ ਸ਼ੂਟ ਕੀਤਾ ਹੈ, ਉਹਦੀ ਵਨ ਲਾਈਨ ਇਹ ਸੀ ਕਿ ਮੈਂ ਇੱਕ ਬੰਦੇ ਕੋ ਜਾਣਾ ਹੈ ਜੀ, ਨਾਈ ਕੋ। ਉਹ ਨਾਈ ਨੂੰ ਜਾ ਕੇ ਕਹਿਣਾ ਜੀ ਮੁੰਡਾ ਅਸੀਂ ਬਾਹਰ ਭੇਜਣਾ ਹੈ ਤੇ ਉਹਨੂੰ ਕੰਮ ਸਿਖਾ ਦਿਓ। ਤੇ ਉਸ ਤੋਂ ਬਾਅਦ ਉਹ ਜਿੱਲੇ ਉਹ ਮੁੰਡਾ ਮੇਰਾ ਭਾਣਜਾ ਹੈ, ਤੇ ਉਹ ਜਿੱਲੇ ਉਹਨੂੰ ਮੈਂ ਕਾਲ ਕਰਕੇ ਮੁੰਡੇ ਨੂੰ ਸੱਦਿਆ, ਜਿੱਲੇ ਸਾਹਮਣੇ ਲਿਆਂਦਾ ਤੇ ਉਹ ਟੁੰਡਾ ਸੀਗਾ, ਉਹਦੀਆਂ ਦੋਨੋਂ ਬਾਹਾਂ ਹੀ ਨਹੀਂ। ਕੰਮ ਸਿਖਾ ਉਹ ਹੁਣ ਨਾ ਉਹਨਾਂ ਨੂੰ ਮੈਂ ਪਹਿਲੇ ਪੈਸੇ ਦੇ ਕੇ ਬੰਨ ਵੀ ਲਿਆ ਅੱਛਾ ਕਿ ਆ ਲਓ ਇੰਨੇ ਪੈਸੇ 3000 ਰੱਖ ਲਓ ਤੇ 7000 ਜਿੱਦਣ ਤੁਸੀਂ ਸਿਖਾ ਲੋਗੇ ਉਦਣ ਮਿਲ ਜਾਏਗਾ। ਉਹਨਾਂ ਨੇ ਕਿਹਾ ਓਕੇ ਜੀ। ਓਕੇ ਜੀ, ਹੁਣ ਉਹ ਇਸ ਗੱਲ ਨੂੰ ਫੜੇ ਗਏ ਕਿ ਇਹਨੂੰ ਕਿੱਦਾਂ ਸਿਖਾ ਦਈਏ, ਇਹਦੀਆਂ ਤਾਂ ਬਾਹਾਂ ਹੀ ਨਹੀਂ ਹੈਗੀਆਂ। ਬਾਵਾਂ ਹੈ ਨਹੀਂ ਇਹਦੀਆਂ। ਤੇ ਉਹ ਇੰਨੀ ਕੁ ਗੱਲ ਹੁੰਦੀ ਹੈ, ਇਹਦੇ ਵਿੱਚ ਕੀ ਗੱਲਾਂ ਹੋਣੀਆਂ ਨੇ, ਉਹ ਗੱਲਾਂ ਮੌਕਾ ਮੌਕੇ ਤੇ ਵਾਹ 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 ਵਨ ਲਾਈਨ ਹੁੰਦੀ ਹੈ। ਕਹਿ ਰਹੇ ਇੱਕ ਮਰਲੇ 'ਚ ਨਾ 6-7 ਭਰਾ ਤੇ ਉਹਨਾਂ ਦੀ ਜਗ੍ਹਾ ਬਣਾਣੀ ਹੈ, ਤੇ ਆਹ ਬਣਾਣਾ ਤੇ ਅੱਗੋਂ ਮਿਸਤਰੀ ਕਹਿੰਦਾ ਜੀ ਉਹ ਨਹਾਣ ਵਾਲਾ ਟੋਇਆ ਵੀ ਬਣਾ ਦਈਏ। ਉਹ ਹੁਣ ਤੁਸੀਂ ਦੇਖੋ ਲਾਹੌਰ ਨਾ ਜੀ, ਲਾਹੌਰ ਮੈਂ ਤੇ ਸਜਾਦ ਜਾਨੀ ਅਸੀਂ ਬੈਠੇ ਰੋਟੀ ਖਾ ਰਹੇ ਸੀ। ਮੈਂ ਨਾ ਹਲੇ ਪਹਿਲੀ ਬੁਰਕੀ ਤੋੜੀ ਹੈ ਤੇ ਉਹ ਇਹਦੀ ਮੈਨੂੰ ਨਾ ਉਹ ਇੱਕ ਮਰਲੇ ਵਾਲੇ ਦੀ ਮੈਨੂੰ ਆਮਦ ਹੋ ਗਈ। ਵਾਹ ਵਾਹ ਹਾਂ, ਅੱਛਾ ਉਦੋਂ ਮੇਰੇ ਕੋਲ ਐਂਡਰੋਇਡ ਫੋਨ ਵਾਲਾ ਮਾਮਲਾ ਨਹੀਂ ਸੀ, ਬਟਨਾਂ ਵਾਲੇ। ਮੈਂ ਜਨਾਬ ਉਹਨੂੰ ਕਿਹਾ ਤੂੰ ਵੀ ਰਿਕਾਰਡਿੰਗ ਲਾ ਲਾ, ਮੈਂ ਵੀ ਰਿਕਾਰਡਿੰਗ ਲਾ ਲਾ। ਮੈਂ ਉੱਥੇ ਹੀ ਉਸੇ ਪਲਾਜ਼ੇ ਦੀ ਪੌੜੀਆਂ ਦੇ ਥੱਲੇ ਜਾ ਕੇ ਗੱਲ ਸ਼ੁਰੂ ਕੀਤੀ ਤੇ ਉਹ ਅੰਦਰ ਬੈਠਾ ਸੀਗਾ, ਮੈਂ ਬਾਹਰ ਪੌੜੀਆਂ 'ਚ ਖੜਾ ਸੀਗਾ। ਉੱਥੇ ਗੱਲ ਉਦਾਂ ਹੀ ਸ਼ੁਰੂ ਹੋਈ। ਤੇ ਤੁਸੀਂ ਦੇਖੋ ਕੈਸੀ ਗੱਲ ਹੈ ਕਿ ਉਦੋਂ ਸਾਨੂੰ ਇਹ ਵੀ ਨਹੀਂ ਸੀ ਪਤਾ ਕਿ ਇਹਨੂੰ ਐਡਿਟ ਦਾ ਮਾਮਲਾ ਵੀ ਕਰਨਾ। ਉਹ ਉਦਾਂ ਹੀ ਰਿਕਾਰਡਿੰਗ ਹੁੰਦੀ ਸੀ, ਉਦਾਂ ਹੀ ਉਹਨੂੰ ਭੇਜ ਉਹ ਬਲੂਟੂਥ ਵਾਲਾ ਮਾਮਲਾ, ਉਹ ਉਦਾਂ ਹੀ ਦੇਖ ਲਓ। ਉਹਦੇ 'ਚ ਕੋਈ ਜ਼ੀਰੋ ਐਡਿਟ ਹੈ, ਉਹਦੇ 'ਚ ਵੀ ਕੋਈ ਐਡਿਟ ਨਹੀਂ ਹੈਗਾ। ਉਹ ਜਿਹੜਾ ਬੈਂਡ ਬਾਜੇ ਵਾਲੀ ਸੀ ਉਹ 'ਚ ਵੀ ਕੋਈ ਐਡਿਟ ਨਹੀਂ ਸੀਗਾ। ਬਾਜੇ ਵਾਲੀ ਜਿਹੜੀ ਬਰਫ਼ ਲੈ ਕੇ ਗਏ ਸੀ, ਨਹੀਂ, ਉਹ ਇੱਕ ਆਡੀਓ ਸੀਗੀ ਤੇ ਉਹ ਜਿਹ ਉਹ ਕਹਿੰਦਾ ਗੋਲੀ ਸਭ ਤੋਂ ਪਹਿਲੇ ਮੋਹਰੀ ਨੂੰ ਵੱਜਣੀ ਆ, ਤੇ ਉਹ ਵੀ ਇਦਾਂ ਹੀ ਹੋਈ ਸੀ। ਯਾਨੀ ਕਿ ਤੁਸੀਂ ਜਿਹੜਾ ਵਾ ਨਾ ਉਹ ਹਾਫਿਜ਼ ਸਾਹਿਬ ਇਸ ਤਰ੍ਹਾਂ ਜਿਸ ਤਰ੍ਹਾਂ ਫੁੱਟਬਾਲ 'ਚ ਜਾਂ ਹਾਕੀ 'ਚ ਨਾ ਠੀਕ ਹੈ ਫੁੱਲ ਬੈਕ ਜਾਂ ਗੋਲਕੀਪਰ ਲਾ ਦਿੰਦਾ ਨਾ ਕਿੱਕ,
ਬਾਅਦ ਚ ਮੌਕੇ ਸਿਰ ਹੁੰਦਾ ਵੀ ਪਲੇਅਰ ਗੇਂਦ ਕਿਹੜੇ ਪਲੇਅਰ ਕੋਲ ਜਾਣੀ ਆ ਉਸ ਤਰ੍ਹਾਂ ਦੀ ਸਿਚੁਏਸ਼ਨ ਜਿਸ ਤਰ੍ਹਾਂ ਬਣਦੀ ਜਾਂਦੀ ਹੈ। ਹਾਂ ਅੱਛਾ ਮੈਨੂੰ ਇਦਾਂ ਲੱਗਦਾ ਹੈ ਕਿ ਜਿਲੇ ਤੁਸੀਂ ਕੰਮ ਤੇ ਖੜੇ ਹੁੰਨੇ ਨਾ ਕੈਮਰਾ ਔਨ ਹੁੰਦਾ ਹੈ ਤੇ ਉਹ ਮੈਨੂੰ ਫਿਰ ਇਦਾਂ ਲੱਗਦਾ ਹੈ ਕਿ ਇਹ ਨਾ ਉਸ ਟਾਈਮ ਕੋਈ ਨਜ਼ੂਲ ਵਾਲਾ ਮਾਮਲਾ ਸ਼ੁਰੂ ਹੁੰਦਾ ਹੈ ਆਮਦ ਉਦੋਂ ਸ਼ੁਰੂ ਹੁੰਦੀ ਹੈ ਸ਼ਾਇਦ ਆਮ ਜ਼ਿੰਦਗੀ 'ਚ ਬੈਠੇ ਆ ਨਾ ਉਦਾਂ ਗੱਲਾਂ ਨਹੀਂ ਹੁੰਦੀਆਂ ਮਾਹੌਲ ਚ ਰੱਜ ਜਾਂਦਾ ਹਾਂ ਉਹ ਲੇਕਿਨ ਜਿੱਲੇ ਉਹ ਫਿਰ ਪਤਾ ਲੱਗਦਾ ਨਾ ਕਿ ਆ ਹੁਣ ਅਸੀਂ ਕੰਮ ਤੇ ਆ ਉਹ ਆਟੋ ਨਾ ਕੋਈ ਚੀਜ਼ ਅੰਦਰੋਂ ਨਾ ਉਹ ਸਟਾਰਟ ਹੋ ਜਾਂਦੀ ਹੈ ਫਿਰ ਕੁਛ ਇਦਾਂ ਦਾ ਕੋਈ ਅੱਲਾਹ ਪਾਕ ਦੀ ਰਹਿਮਤ ਅੱਲਾਹ ਤਾਲਾ ਨੂੰ ਸ਼ਾਟ ਮਾਰਨੀ ਹਾਂ ਆਪੇ ਹੀ ਬੱਲਾ ਆ ਜਾਂਦਾ ਉਹ ਇੰਨਾ ਉਹਦਾ ਫਲੋ ਚ ਆ ਜਾਂਦਾ ਨਾ ਕੰਮ ਮੈਨੂੰ ਤਾਂ ਲੱਗਦਾ ਵੀ ਤੁਸੀਂ ਰੰਗ ਦਾ ਕੰਮ ਛੱਡਿਆ ਨਹੀਂ ਪਹਿਲੇ ਕਰਦੇ ਸੀ ਮਕਾਨਾਂ ਨੂੰ ਹੁਣ ਬੰਦਿਆਂ ਦੇ ਕਰੀ ਜਾਂਦੇ ਆ ਇਦਾਂ ਹੀ ਹੈ ਜੀ ਇਦਾਂ ਹੀ ਬਿਲਕੁਲ ਪਹਿਲੀ ਬਿਲਕੁਲ ਵਾਰੀ ਰਾਣਾ ਜੀ ਕਿਵੇਂ ਪਤਾ ਲੱਗਿਆ ਸੀ ਰਾਣਾ ਜਾਲ ਫਨਕਾਰ ਹੈ ਮਤਲਬ ਕਿਹਨੇ ਉੱਥੇ ਕਰੇ ਅੱਛਾ ਨਾ ਉਹ ਤੁਹਾਨੂੰ ਮੈਂ ਗੱਲ ਦੱਸਾਂ ਇਹ ਨਾ ਇਹਦੇ 'ਚ ਨਾ ਇੱਕ ਮਾਮਲਾ ਆ ਮੈਨੂੰ ਲੱਗਦਾ ਕਿ ਇਹ ਨਾ ਕੋਈ ਗੇਮ ਆ ਅੱਛਾ ਅਸੀਂ ਨਾ ਇੱਥੇ ਮਦੀਨਾ ਟਾਊਨ ਰਸੂਲ ਪਾਰਕ ਨਾ ਜਿਲੇ ਆਏ ਹਨ ਅਸੀਂ ਆ ਕੇ ਇੱਥੇ 700 ਰੁਪਏ ਦੇ ਨਾਲ ਇੱਕ ਬੈਠਕ ਲਈ ਕਿਰਾਏ ਤੇ ਉਹ ਹੁਣ ਜਿੱਲੇ ਅਸੀਂ ਆਪਣੀ ਸਿਸਟਰ ਦੀ ਸ਼ਾਦੀ ਕਰਨੀ ਸੀ ਤੇ ਅੱਬੂ ਮੇਰੇ ਨੇ ਕਿਹਾ ਕਿ ਯਾਰ ਉਹਨਾਂ ਨੇ ਜੰਜ ਆਉਣੀ ਆ ਇਹ ਬੈਠਕ ਆ ਤੇ ਛੋਟੀ ਜੀ ਜਗ੍ਹਾ ਆ ਤੇ ਉਹਨਾਂ ਨੂੰ ਬਾਉਣ ਵਾਸਤੇ ਆਪਾਂ ਨਾ 15 ਕੁ ਦਿਨਾਂ ਵਾਸਤੇ ਇੱਕ ਮਕਾਨ ਲੈ ਲੈਨੇ ਕਿਰਾਏ ਤੇ 15 ਕੁ ਦਿਨਾਂ ਵਾਸਤੇ ਤਾਂ ਕਿ ਆ ਵਿਆਹ ਵਾਲਾ ਮਾਮਲਾ ਨਿਬੇੜ ਲਈਏ ਮਾੜੇ ਬੰਦੇ ਗਰੀਬ ਆਦਮੀ ਉਹ ਮੈਂ ਨਾ ਹੁਣ ਉਹ ਮਕਾਨ ਲੱਭਦਾ ਨਾ ਇੱਕ ਜਗ੍ਹਾ ਗਿਆ ਤੇ ਇੱਕ ਬਾਬੇ ਨੇ ਨਾ ਹੁਣ ਬਰਫ਼ ਲਾਈ ਮੈਂ ਉਹਨੂੰ ਬਾਬੇ ਨੂੰ ਜਾ ਕੇ ਪੁੱਛਿਆ ਮੈਂ ਕਿਹਾ ਬਾਬਾ ਜੀ ਆਪਣਾ ਇੱਥੇ ਕੋਈ ਘਰ ਨਹੀਂ ਹੈਗਾ ਜਿਹੜਾ 15 ਕੁ ਦਿਨਾਂ ਵਾਸਤੇ ਲੱਭ ਜੂਗਾ ਉਹਨੇ ਮੈਨੂੰ ਨਾ ਉਸ ਗੱਲ ਦਾ ਜਵਾਬ ਨਹੀਂ ਦਿੱਤਾ ਉਹਨੇ ਨਾ ਮੈਨੂੰ ਕਹਿੰਦਾ ਓਏ ਕਹਿੰਦਾ ਤੂੰ ਰੇਡੀਓ ਤੇ ਕੰਮ ਕਰਿਆ ਕਰ ਤੂੰ ਨਾ ਫਨਕਾਰ ਆਦਮੀ ਆ ਉਹ ਬਰਫ਼ ਸਮਝ ਗਏ ਇਹ ਤੁਸੀਂ ਦੇਖ ਲਓ ਕਿ ਇਹ ਗੱਲ ਹੋ ਗਈ ਇਸ ਕੰਮ ਨੂੰ 10 ਸਾਲ ਲੰਘ ਗਏ ਉਸ ਤੋਂ ਬਾਅਦ ਕਿਤੇ ਜਾ ਕੇ ਰੇਡੀਓ ਵਾਲਾ ਕੰਮ ਸ਼ੁਰੂ ਹੋਇਆ ਇਸ ਦੇ ਵਿੱਚ 10 ਸਾਲ ਦਾ ਗੈਪ ਆ ਤਾਂ ਉਹ ਫਿਰ ਮੈਨੂੰ ਗੱਲ ਯਾਦ ਆਉਂਦੀ ਹੈ ਕਿ ਯਾਰ ਉਹਨਾਂ ਨੇ ਕੀ ਚੱਕਿਓ ਕਿਹਾ ਸੀ ਅਸਲ ਚ ਰਾਈਟਰ ਵੀ ਹਾਂ ਰਾਈਟਰ ਵੀ ਉਹ ਆ ਤੇ ਡਾਇਰੈਕਟਰ ਵੀ ਉਹ ਹਾਂ ਵਾਹ ਵਾਹ ਤੁਸੀਂ ਰੋਲ ਹੀ ਕਰਨਾ ਹਾਂ ਵਾਹ 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 ਬਸ ਵਾਹ ਗੱਲ ਵਾਹ ਇੰਨੀ ਵਾਹ ਆ। ਵਾਹ 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 ਮੇਰੇ ਤਾਇਆ ਜੀ। ਬਿਸਮਿਲ੍ਲਾ ਜੀ ਬਿਸਮਿਲ੍ਲਾ ਜੀ ਬਿਸਮਿਲ੍ਲਾ ਜੀ ਬਿਸਮਿਲ੍ਲਾ ਜੀ ਬਿਸਮਿਲ੍ਲਾ ਜੀ ਆ ਜਾਓ ਜੀ ਆ ਜਾਓ ਆਗੇ ਜੀ ਆਗੇ ਮੈਂ ਕੀ ਕਿੰਨਾ ਟਾਈਮ ਹੈ ਲੈ ਵੀ ਅੱਗੇ ਨਾ ਸਾਰੀ ਦਿਹਾੜੀ ਮੈਨੂੰ ਖੰਗ ਨਹੀਂ ਆਈ ਤੇ ਹੁਣ ਮੈਨੂੰ ਐਸਾ ਉੱਥੋਂ ਚੜਿਆ ਨਾ ਉਹ ਕੰਮ ਬੜਾ ਬੇਸ ਹੋ ਗਿਆ ਲਿਆਉਂਦੇ ਨੇ ਅੱਛਾ ਜੀ ਸ਼ੁਕਰੀਆ ਜੀ ਸ਼ੁਕਰੀਆ ਜੀ ਸ਼ੁਕਰੀਆ ਇਹਨਾਂ ਨੂੰ ਕੌਣ ਨਹੀਂ ਪਛਾਣਦਾ ਤੇ ਲੱਗਦਾ ਵੀ ਹੈ ਇਹ ਮਾਲਕ ਨੇ ਪਛਾਣੀ ਅਸੀਂ ਤੇ ਹਾਂ ਅੱਲਾ ਦਾ ਅਸੀਂ ਨਾ ਜੀ ਮੈਂ ਕਹਿੰਦਾ ਮੈਨੂੰ ਇੰਨਾ ਚਾਅ ਚੜਿਆ ਨਾ ਸਰ ਵੀ ਰਾਣਾ ਸਾਹਿਬ ਸਰ ਵੀ ਮਾਣ ਵਧਾਤਾ ਮੇਰਾ ਸਰ, ਮੇਰੇ ਸ਼ੁਕਰੀਆ। ਮੇਰੇ ਸੱਦੇ ਦੇ ਉੱਤੇ ਆਏ ਸਰ ਤੇ ਹਜੇ ਅਸੀਂ ਉੱਥੇ ਫਿਰ ਬਹਿ ਕੇ ਵੀ ਕਰਾਂਗੇ ਗੱਲਾਂ ਜੀ ਜ਼ਰੂਰ ਇੱਥੇ ਜੀ ਫਿਲਮ ਜ਼ਰੂਰ ਮੁੱਕਣੀ ਨਹੀਂ ਸਰ ਫਿਰ ਬਹਿ ਕੇ ਉੱਥੇ ਵੀ ਸਰ ਕਰਾਂਗੇ। ਸਰ ਸਰ ਹਾਂਜੀ ਕਹਿੰਦੇ ਮੈਂ ਤੇਰੀ ਨਾ ਕਬਰ ਦਾ 190 ਦਾ ਮਸਾਲਾ ਲਾ ਕੇ ਆ ਉਹ ਸਜਾਦ ਸੀ ਤੇ ਉਹ ਵੱਡਾ ਆਰਟਿਸਟ ਹੈ ਨਾ ਬਹੁਤ ਵੱਡਾ ਆਰਟਿਸਟ ਹੈ ਸਜਾਦ ਤੁਹਾਡੇ ਭਾਈ ਇਸ਼ਫਾਕ ਜਿਹੜੇ ਹਾਂਜੀ ਉਹ ਕੀ ਕਰਦੇ ਭਲਾ ਅਸ਼ਫਾਕ ਸਾਹਿਬ ਜਿਹੜੇ ਨੇ ਉਹ ਟੈਲੀਕਮਿਊਨੀਕੇਸ਼ਨ ਇੰਜੀਨੀਅਰ ਨੇ ਅੱਛਾ ਜੀ ਉਸ ਤੋਂ ਬਾਅਦ ਇਸੇ ਕੰਮ 'ਚ ਉਹਨਾਂ ਨੇ PhD ਕੀਤੀ ਹੈ ਜੀ ਤੇ ਉਹ ਐਡਵਰਟਾਈਜ਼ਿੰਗ ਕੰਪਨੀ ਹੈ ਉਹਨਾਂ ਦੀ ਇੱਥੇ ਫੈਸਲਾਬਾਦ ਵੀ ਆਫਿਸ ਹੈ ਲਾਹੌਰ ਵੀ ਹੈ ਸ਼ੌਕ ਕੋਈ ਸ਼ੌਕ ਨਹੀਂ ਬਸ ਇਹ ਕੰਮ ਕਰਨ ਦਾ ਹੀ ਸ਼ੌਕ ਹੈ ਜੀ ਉਹਰਾ ਨੇੜੇ ਆ ਹਾਂ ਨਹੀਂ ਮੈਨੂੰ ਪੌਦਿਆਂ ਦਾ ਹੈ ਸ਼ੌਕ ਹਾਂਜੀ 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 ਉਹ ਮੈਨੂੰ ਨਾ ਨਸ਼ਾ ਹੈ ਜੀ ਉਹ ਨਾ ਬਸ ਉਹ ਇਹ ਹੈ ਕਿ ਪਰਫਿਊਮ ਤੇ ਪੌਦੇ ਸਰ ਸਰ ਇੱਧਰ ਅੱਛਾ ਜੀ ਬਿਸਮਿਲ੍ਲਾ ਸਰ ਵਾਹ 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 ਆਹਾ ਕਲਚਰ ਵਾਹ 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 ਮਾਮਾ ਉੱਥੇ ਤੁਸੀਂ ਚਾਚਾ ਬੂਟਾ ਤੂੰ ਆ ਫਿਰ ਉੱਧਰ ਬਰਾਬਰ ਜਾ ਕੇ ਬਜ਼ੁਰਗ ਬਹਿਣ ਅੱਬੂ ਕਿੱਧਰ ਅੱਬੂ ਨੂੰ ਬੁਲਾਈ ਸਰ ਆਰਡਰ ਸਰ ਆਰਡਰ ਮੰਨਿਆ ਸਰ ਇਹ ਤੁਸੀਂ ਆਪਣੇ ਘਰੇ ਬੈਠੇ ਆ ਸਰ ਸਰ ਇਹ ਕਿਹੜਾ ਤੁਸੀਂ ਕਿਹੜਾ ਪਰਾਉਣੇ ਆ ਸਰ 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 ਆਪਦਾ ਘਰ ਆ ਜੀ ਇਦਾਂ ਹੀ ਜੀ ਇਦਾਂ ਹੀ ਕੋਈ ਸ਼ੱਕ ਨਹੀਂ ਇਸ ਗੱਲ 'ਚ ਲੇਕਿਨ ਉਹ ਨਾ ਇੱਥੇ ਉਹ ਨਾ ਉਹ ਬੰਦਿਆਂ 'ਚ ਤੇ ਇਲਾਕਿਆਂ 'ਚ ਵਾਈਬਸ ਹੁੰਦੀਆਂ ਨੇ ਨਾ ਜੀ ਹਾਂਜੀ ਮਤਲਬ ਕਿ ਇਸ ਜੂ 'ਚ ਨਾ ਅਪਨਾਈਅਤ ਦੀ ਇੱਕ ਵਾਈਬ ਆ
ਵਾਹ ਵਾਹ ਮਤਲਬ ਬੰਦਿਆਂ 'ਚ ਤੇ ਜੂਝ, ਹਾਂ ਮਤਲਬ ਉਹ ਮਤਲਬ ਹਰ ਬੰਦੇ 'ਚ ਨਾ ਜੀ ਉਹ ਅੱਲਾਹ ਪਾਕ ਦਾ ਇੱਕ ਨਿਜ਼ਾਮ ਆ ਕਿ ਉਹ ਨਾ ਜਿੱਦਾਂ ਦਾ ਬੰਦਾ ਹੁੰਦਾ ਨਾ ਉਦਾਂ ਉਹਦੇ ਦੇ ਮੂੰਹ ਤੇ ਲਿਖ ਦਿੰਦਾ ਉਹ। ਲੇਕਿਨ ਉਹ ਅਸੀਂ ਜਿੰਨੇ ਦੋਸਤ ਇੱਥੇ ਬੈਠੇ ਆ ਨਾ, ਉਹ ਪੋਜ਼ਿਟਿਵਿਟੀ ਬਹੁਤ ਨਜ਼ਰ ਆਈ। ਅੱਲਾਹ ਦਾ ਲੱਖ ਲੱਖ ਸ਼ੁਕਰ ਹੈ। ਅੱਛਾ, ਇਹ ਮਹਿਮਾਨ ਖਾਨਾ ਬਣਾਇਆ। ਹਾਂਜੀ ਆਹਾ, ਵਾਹ ਵਾਹ ਇਹ ਜੀ 16 ਦਰੀ ਹੈ ਜੀ, ਵਾਹ, ਬਸ ਸਾਰਾ ਕੁਝ ਹੀ ਵਿੱਚ ਹੀ ਹੈ। ਹਾਂਜੀ ਹਾਂਜੀ ਬਹਿ ਵੀ ਜਾਏਗਾ ਜੀ, ਮਹਿਮਾਨ ਵੀ ਆ ਜਾਂਦੇ। ਹਾਂਜੀ 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 ਹਾਂਜੀ, ਆ ਜਾਓ ਉਸਮਾਨ। ਵਾਹ ਵਾਹ, ਅਲਹਮਦੁਲਿਲਾ ਅਲਹਮਦੁਲਿਲਾ, ਅੱਲਾਹ ਦਾ ਸ਼ੁਕਰ। ਤੁਹਾਡਾ ਕੰਮ ਬਹੁਤ ਮਾਸੂਮ ਕੰਮ ਆ ਹੈ ਨਾ ਜੀ। ਜ਼ਿਮੀਦਾਰ ਨਹੀਂ, ਤੁਹਾਡਾ ਜਿਹੜਾ ਤੁਹਾਡੀ ਫੀਲ ਇੰਟਰਨੈਟ ਤੇ ਹੈ ਉਹ ਬਹੁਤ ਮਤਲਬ ਉਹਦੇ 'ਚ ਕੋਈ ਉਹ ਤੇਜ਼ੀ ਨਹੀਂ ਹੈ। ਉਤੋਂ ਉਹ ਗੱਲਾਂ ਉਹ ਨੇ ਤੁਹਾਡੀਆਂ ਜਿਹੜੀਆਂ ਨਾ ਉਹ ਹੁਣ ਨਹੀਂ ਹੈ, ਉਹ ਲੋਕਾਂ ਨੇ ਸੁਣੀਆਂ ਹੀ ਨਹੀਂ। ਉਹ ਸਭ ਤੋਂ ਅੱਛੀ ਗੱਲ ਇਹ ਹੈ ਕਿ ਉਹ ਕੋਈ ਅਖਾਣ ਹੈ, ਕੋਈ ਕਿੱਸਾ ਆ, ਕੋਈ ਜ਼ਰਬੁਲ ਮਿਸਲ ਆ, ਕੋਈ ਅਕਵਾਲੇ ਜ਼ਰੀ ਆ, ਉਹ ਸੀਗੀਆਂ ਜਿਹੜੀਆਂ ਬੀਬੀਆਂ ਨਾ ਰਾਤ ਨੂੰ ਸੁਣਾਉਂਦੀਆਂ ਹੁੰਦੀਆਂ ਸੀਗੀਆਂ, ਜਾਂ ਬਾਬੇ ਕਿਤੇ ਗੱਲ ਦੇ ਵਿੱਚ ਉਹ ਗੱਲ ਯਾਦ ਆ ਗਈ, ਉਹਦੀ ਮਿਸਾਲ ਦੇਤੀ, ਤੇ ਉਹ ਇਹ ਕੰਮ ਨਾਪੈਦ ਆ। 20 ਸਾਲ ਪਹਿਲੇ ਜਨਰੇਸ਼ਨ ਮੁੱਕ ਗਈ ਉਹ ਜਿਹੜੀ। ਹਾਂਜੀ 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 ਹਾਂਜੀ। ਲੇਕਿਨ ਉਹ ਇਹ ਹੈ ਕਿ ਤੁਸੀਂ ਉਹਨੂੰ ਨਾ, ਉਹ ਪੰਜਾਬੀਆਂ ਦਾ ਜਿਹੜਾ ਉਹ ਕਲਚਰ ਆ ਅਸਲ 'ਚ ਉਹਨੂੰ ਜ਼ਿੰਦਾ ਰੱਖਿਆ ਹੈ, ਉਹਨੂੰ ਲਿਆ ਕੇ ਦੁਬਾਰਾ ਸਾਹਮਣੇ ਰੱਖਿਆ ਹੈ ਕਿ ਆਹ ਗੱਲਾਂ ਵੀ ਇਦਾਂ ਹੁੰਦੀਆਂ ਸੀ। ਅਸਲ 'ਚ ਤੁਹਾਡਾ ਕੰਮ ਜਿਹੜਾ ਨਾ ਇਸੇ ਕਰਕੇ ਪਸੰਦ ਆਉਂਦਾ ਵੀ ਸਾਡੇ ਜਿਹੜਾ ਨਾ ਸਟੇਜ ਤੇ ਜਿਹੜਾ ਹਿਸਾਬ ਕਿਤਾਬ ਹੋ ਗਿਆ ਸੀ ਨਾ, ਹਾਂਜੀ, ਉਹ ਸ਼ਰਮਾਣੇ ਵਾਲੀ ਗੱਲ ਸੀ। ਹਾਂਜੀ 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 ਹਾਂਜੀ। ਲੇਕਿਨ ਇਹ ਹੈ ਕਿ ਤੁਹਾਡਾ ਜਿਹੜਾ ਕੰਮ ਆ ਨਾ, ਹਾਂਜੀ, ਉਹਦੇ 'ਚ ਇਹ ਹੈ ਕਿ ਉਹ ਬੰਦਾ ਕਿਸੇ ਨੂੰ ਵੀ ਯਾਨੀ ਕਿ ਦੱਸ ਸਕਦਾ, ਹਾਂਜੀ 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 ਰੈਫਰ ਕਰ ਸਕਦਾ। ਹਾਂਜੀ 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 ਇਹ ਉਹ ਚੀਜ਼ਾਂ ਹੁੰਦਾ ਨਾ, ਤੇ ਉਹ ਦੇਖੋ ਮਸਾਇਲ ਤਾਂ ਉਹੀ ਆ, ਹਾਂਜੀ। ਬਲਕਿ ਇੰਝ ਹੀ ਲੱਗਦਾ ਜਿਸ ਤਰ੍ਹਾਂ ਯੂਸਫੀ ਨੂੰ ਪੜ੍ਹ ਰਹੇ ਆ। ਕਹਿੰਦਾ ਜੀ ਕਿ ਉਸ ਗਲੀ 'ਚੋਂ ਲੰਘਣ ਲੱਗਿਆ, ਕਹਿੰਦਾ ਫਰਕ ਸਿਰਫ ਨਿਕਾਹ ਦਾ ਰਹਿ ਜਾਂਦਾ। ਬੜੀ ਵੱਡੀ ਦੁਨੀਆ ਸੀ ਯੂਸਫੀ ਸਾਹਿਬ। ਉਹ ਦੇਖੋ ਨਾ ਹੁਣ ਗੱਲ ਮਤਲਬ ਕਿ ਕੀ ਲਿਖਦੇ ਸੀਗੇ, ਕੀ ਅੱਛਾ, ਤੇ ਫਿਰ ਮਲਹੂਜ਼ੇ ਖਾਤਰ ਰੱਖਣਾ ਜਾਣਾ ਲਫਾਜ਼ੀ ਨੂੰ ਵੀ, ਹਰ ਚੀਜ਼ ਨੂੰ। ਫਿਕਰਾ ਕੋਈ ਉਹਨਾਂ ਦਾ ਨਾ ਐਸਾ ਨਹੀਂ ਬੰਦਾ ਕਹੇ ਵੀ ਇਹਨੂੰ ਇੱਕ ਨੂੰ ਕੱਢ ਦਿਓ। ਨਾ 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 ਨਾ। ਅੱਛਾ ਰਾਣਾ ਸਾਹਿਬ, ਵੀ ਜਦੋਂ ਤੁਸੀਂ ਗੱਲ ਕਰਦੇ ਹੁੰਨੇ ਆ, ਹਾਂਜੀ, ਬਾਜੇ ਟਾਈਮ ਜਿੱਦਾਂ ਸਾਡੇ ਸਟੇਜ ਵਾਲੇ ਦੋ ਮਹੀਨੇ ਗੱਲ ਕਰ ਜਾਂਦੇ ਆ, ਤੇ ਕਿਸੇ ਟਾਈਮ ਬੰਦਾ ਹੁੰਦਾ ਹੀ ਹੈ ਨਾ, ਕਿਸੇ ਟਾਈਮ ਥੁੜਕ ਜਾਂਦਾ ਜੀ ਜੀ ਤੇ ਅਸੀਂ ਤਾਂ ਇੱਥੇ ਤੱਕ ਤੁਹਾਡੀ ਬਰੀਕੀ ਦੇਖੀ ਆ ਵੀ ਬੋਲਣ ਲੱਗੇ ਤਾਂ ਚਲੋ ਖਿਆਲ ਕਰਨਾ ਹੀ ਕਰਨਾ। ਜੀ ਜੀ। ਤੁਹਾਡਾ ਜਿਹੜੀ ਨਾਲ ਦੀ ਟੀਮ ਆ ਨਾ, ਹਾਂਜੀ, ਤੁਸੀਂ ਉਹਨਾਂ ਦੀ ਵੀ ਇੱਜ਼ਤ 'ਚ ਕਦੀ ਫਰਕ ਨਹੀਂ ਆਣ ਦਿੱਤਾ, ਮਤਲਬ ਇਦਾਂ? ਹਾਂਜੀ। ਉਹ ਨਾ ਜੀ, ਮੈਂ ਨਾ ਜੀ ਜਿਹੜੇ ਰੰਗ ਦਾ ਕੰਮ ਕਰਦਾ ਸੀ ਨਾ ਜੀ, ਹਾਂਜੀ, ਉਸ ਟਾਈਮ ਨਾ ਜੀ ਕੋਈ ਨਹੀਂ ਮੈਂ MK ਸਨਜ਼ ਨਾ ਜੀ ਫੈਕਟਰੀ ਆ ਖੋੜਿਆਂ ਵਾਲੇ, ਹਾਂਜੀ, ਉੱਥੇ ਮੈਂ ਨਾ ਪੈਸੇ ਲੈਣ ਗਿਆ। ਅੱਛਾ, ਮੈਂ ਉਹ ਇੰਤਜ਼ਾਰ ਕਰਨ ਵਾਸਤੇ, ਮਾਲਕ ਵਾਲੇ ਆਏ ਨਹੀਂ ਸੀ, ਮੈਂ ਇੰਤਜ਼ਾਰ ਕਰਨ ਵਾਸਤੇ ਨਾ ਉੱਥੇ ਬਹਿ ਗਿਆ ਜੀ। ਤੇ ਉਹ ਨਾ ਜਿਹੜਾ ਉਹ ਗਾਰਡ ਸੀਗਾ ਮਿਲ ਦਾ, ਉਹ ਨਾ ਜਿੱਲੇ ਬੰਦਾ ਆਵੇ ਨਾ ਤੇ ਉਹ ਭੱਜ ਕੇ ਦਰਵਾਜ਼ਾ ਖੋਲੇ। ਉਹ ਮੈਂ ਦੇਖਿਆ ਕਿ ਇੱਕ ਦੋ ਨਾ ਅਫਸਰ ਲੰਘ ਗਏ, ਉਹ ਵਿੱਚ ਨਾ ਮਜ਼ਦੂਰ ਤਬਕਾ ਵੀ ਆਇਆ ਤੇ ਉਹ ਉਹਨਾਂ ਵਾਸਤੇ ਵੀ ਭੱਜ ਕੇ ਦਰਵਾਜ਼ਾ ਖੋਲੀ ਜਾਵੇ। ਮੈਨੂੰ ਨਾ ਜੀ ਥੋੜੀ ਜੀ ਹੈਰਾਨੀ ਹੋਈ। ਮੈਂ ਹੁਣ ਹਸਬੇ ਆਦਤ ਮੈਂ ਉਹਨੂੰ ਪੁੱਛਿਆ, ਮੈਂ ਕਿਹਾ ਅਫਸਰ ਆਵੇ ਤੇ ਤੂੰ ਦਰਵਾਜ਼ਾ ਖੋਲ੍ਹੇ, ਗੱਲ ਸਮਝ ਆਉਂਦੀ ਹੈ। ਕੋਈ GM ਆਵੇ ਤੂੰ ਦਰਵਾਜ਼ਾ ਖੋਲ੍ਹੇ, ਗੱਲ ਸਮਝ ਆਉਂਦੀ ਹੈ। ਇਹ ਮੈਨੂੰ ਨਹੀਂ ਸਮਝ ਆਈ ਕਿ ਮਜ਼ਦੂਰ, ਟਰੱਕਾਂ ਦੇ ਡਰਾਈਵਰ, ਬਿਲਟੀਆਂ ਨਾਲ ਲੈਣ ਵਾਲੇ ਵੀ ਅੰਦਰ ਗਰੀਸ ਨਾਲ ਕੱਪੜੇ ਲਿਬੜੇ ਆ, ਵੜਨ ਡਏ, ਤੂੰ ਉਹਨਾਂ ਵਾਸਤੇ ਵੀ ਭੱਜ ਕੇ ਦਰਵਾਜ਼ਾ ਖੋਲ ਕੇ ਇਦਾਂ ਕਰਨ ਡਏ ਕਿਉਂ? ਉਹਨੇ ਕਿਹਾ ਜੀ ਮੇਰਾ ਪੁੱਤ ਕਹਿੰਦਾ ਜੀ ਲਾਹੌਰ ਪੜ੍ਹਦਾ ਹੈ, ਤੇ ਕਹਿੰਦਾ ਜੀ ਮੈਂ ਸਾਰਿਆਂ ਵਾਸਤੇ ਇਸ ਵਾਸਤੇ ਦਰਵਾਜ਼ਾ ਖੋਲਦਾ ਆ ਕਿ ਅੱਜ ਮੈਂ ਲੋਕਾਂ ਵਾਸਤੇ ਦਰਵਾਜ਼ੇ ਖੋਲੂੰਗਾ ਨਾ, ਸਲਾਮਾਂ ਕਰੂੰਗਾ, ਕੱਲ ਨੂੰ ਮੇਰੇ ਪੁੱਤ ਨੂੰ ਵੀ ਇਦਾਂ ਹੀ ਸਲਾਮਾਂ ਹੋਣਗੇ। ਹਾਏ 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 ਹਾਏ, ਵਾਹ 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 ਵਾਹ। ਉਹ ਨਾ ਉਹ ਫਿਰ ਨਾ ਤੁਸੀਂ ਇਹਨਾਂ ਜ਼ਿਲ੍ਹੇ ਤੁਹਾਡੀ ਜ਼ਿੰਦਗੀ 'ਚ ਇਦਾਂ ਦੇ ਵਾਕਿਆਤ ਤੁਹਾਡੇ ਸਾਹਮਣੇ ਲਿਆਏ ਜਾਂਦੇ ਆ ਨਾ ਜੀ, ਹਾਏ 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 ਹਾਏ, ਉਹ ਫਿਰ ਨਾਲ ਤੁਹਾਨੂੰ ਇਹ ਵੀ ਦੱਸਿਆ ਜਾਂਦਾ ਹੈ ਕਿ ਸਪੈਸ਼ਲ ਤੇਰੇ ਵਾਸਤੇ ਆ,
ਆਏ ਇਹ ਪੂਰੀ ਟਾਈਮਿੰਗ ਨਾਲ ਤੈਨੂੰ ਇੱਥੇ ਬਿਠਾਇਆ ਗਿਆ ਇੱਕ ਪਰਫਾਰਮਰ ਦੇ ਸਾਹਮਣੇ, ਤੇ ਇਹਨੂੰ ਹੁਣ ਸਮਝ ਆਏ ਤੇ ਅੱਖਾਂ ਖੁੱਲੀਆਂ ਰੱਖਣਾ ਤੇਰੀ ਡਿਊਟੀ ਹੈ। ਸਾਰੇ ਮੰਜ਼ਰ, ਆਏ ਸਾਰੀਆਂ ਤਾਲੀਮਾਂ ਤੇਰੇ ਆਸੇ-ਪਾਸੇ ਖਿਲ ਰਹੀਆਂ ਪਈਆਂ ਨੇ। ਵਾਹ ਇਹਨਾਂ ਨੂੰ ਅੱਖਾਂ ਖੁੱਲੀਆਂ ਤੇ ਕੰਨ ਖੁੱਲੇ ਰੱਖ ਕੇ ਨਾ ਇਹਨਾਂ ਨੂੰ ਸਿੱਖਣਾ ਤੂੰ। ਹਾਏ ਹਾਏ ਫਿਰ ਨਾ ਉੱਥੋਂ ਮੈਨੂੰ ਇੱਕ ਗੱਲ ਦੀ ਸਮਝ ਆਈ। ਹੁਣ ਨਾ ਮੇਰੇ ਜਿਹੜੇ ਛੋਟੇ ਭਾਈ ਨੇ ਨਾ ਰਾਣਾ ਇਸ਼ਫਾਕ ਸਾਹਿਬ, ਆ ਹੁਣ ਜਿੱਦਾਂ ਮੈਂ ਕਿਹਾ ਨਾ ਜੀ ਰਾਣਾ ਇਸ਼ਫਾਕ ਸਾਹਿਬ, ਮੈਂ ਸ਼ੁਰੂ ਤੋਂ, ਉਹ ਬਹੁਤ ਛੋਟਾ ਸੀ, ਮੈਂ ਉਦੋਂ ਤੋਂ ਕਹਿੰਦਾ ਸੀਗਾ ਕਿ ਰਾਣਾ ਇਸ਼ਫਾਕ ਸਾਹਿਬ। ਮੈਂ ਕਹਿੰਦਾ ਯਾਰ ਜਿਹਨੂੰ ਨਾ ਤੁਸੀਂ ਸਾਹਿਬ ਕਹੋ ਨਾ ਸਾਹਿਬ ਬਣ ਜਾਂਦਾ। ਆਏ ਸੁਭਾਨ ਅੱਲਾਹ ਇਦਾਂ ਹੀ। ਅੱਛਾ ਹੁਣ ਮੈਂ, ਤੁਸੀਂ ਉੱਥੇ ਦੇਖੋ ਤਸਲੀਮ ਸਾਹਿਬ ਦੀ ਗੱਲ ਕੀਤੀ ਨਾ ਜੀ, ਮੈਂ ਇਹ ਇਦਾਂ ਤਾਂ ਨਹੀਂ ਕਿਤੇ ਮੇਰੇ ਮੂੰਹ ਚੋਂ ਕੋਈ ਜੁਮਲਾ ਨਿਕਲਿਆ ਕਿ ਜੀ ਯਾਰ ਉਹ ਜਿਹੜਾ ਤਸਲੀਮ, ਹਾਂ ਆਏ ਇਦਾਂ ਤਾਂ ਨਹੀਂ ਜੁਮਲਾ, ਮੈਂ ਇਹੀ ਕਿਹਾ ਤਸਲੀਮ ਸਾਹਿਬ। ਮੈਨੂੰ ਇਦਾਂ ਲੱਗਦਾ ਹੈ ਕਿ ਯਾਰ ਨਾ ਉਹ ਦੁਨੀਆ ਦਾ ਕੋਈ ਵੀ ਬੰਦਾ ਹੈ ਨਾ, ਉਹਨੂੰ ਤੁਹਾਡੀ ਡਿਊਟੀ ਹੈ ਉਹਨੂੰ ਸਾਹਬ ਬਣਾ ਕੇ ਰੱਖੋ ਯਾਰ। ਹਾਏ ਹਾਏ ਵਾਹ ਵਾਹ ਤੁਸੀਂ ਕਿਸੇ ਨੂੰ ਸਾਹਬ ਬਣਾਓਗੇ ਨਾ, ਰੱਬ ਤੁਹਾਡੀ ਆਉਣ ਵਾਲੀ ਪੂਰੀ ਨਸਲ ਸਾਹਬ ਬਣਾ ਦੇਗਾ। ਵਾਹ ਵਾਹ ਤੁਸੀਂ ਕਿਸੇ ਨੂੰ ਛੋਟਾ ਬਣਾਓਗੇ ਨਾ ਤੇ ਆਪ ਛੋਟੇ ਹੋ। ਇਹਦੇ ਨਾਲ ਨਹੀਂ, ਇਹ ਕੋਈ ਤਰੀਕਾ ਨਹੀਂ ਹੁੰਦਾ। ਮੈਂ ਸਾਰੇ ਡੱਠੇ ਹੋਏ ਮੰਜੇ, ਏਸੀਆਂ ਵਾਲੇ ਦਫ਼ਤਰ, ਸਾਰਿਆਂ ਦੇ ਵਿੱਚ ਬਹੁਤ ਸਾਰੇ ਮਾਮਲੇ ਦੇਖੇ ਆ ਕਿ ਓਏ ਜਾਣ ਕੇ ਨਾ ਬੰਦੇ ਨੂੰ ਡੀਗ੍ਰੇਡ ਕਰਨ ਵਾਸਤੇ ਜਾਂ 20 ਬੰਦਿਆਂ ਦੇ ਵਿੱਚ ਉਹਨੂੰ ਉਹਦੀ, ਮੈਨੂੰ ਇਦਾਂ ਲਫ਼ਜ਼ ਯੂਜ਼ ਨਹੀਂ ਕਰਨਾ ਚਾਹੀਦਾ, ਔਕਾਤ ਦਿਖਾਉਣ ਵਾਸਤੇ ਉਹਨੂੰ ਨਾ 20 ਬੰਦਿਆਂ ਦੇ ਵਿੱਚ ਉਹਨੂੰ ਕੋਈ ਕੰਮ ਐਸਾ ਕਿਹਾ ਜਾਂਦਾ ਆ ਜਾਣ ਬੁੱਝ ਕੇ, ਜਿੱਥੇ ਬਾਕੀ ਲੋਕਾਂ ਨੂੰ ਵੀ ਅੰਦਾਜ਼ਾ ਹੋਵੇ ਕਿ ਇਹ ਜਿਹੜਾ ਬੰਦਾ ਬੈਠਾ ਹੈ ਨਾ, ਇੱਕ ਲੱਠੇ ਦਾ ਸੂਟ ਪਾਇਆ ਹੈ, ਇਹ ਕੱਖ ਨਹੀਂ ਹੈਗਾ, ਇਹ ਉਹਨੂੰ ਸਮਝਾਇਆ ਜਾਂਦਾ ਹੈ। ਉਹ ਇਹ ਨਾ ਸਾਰੀਆਂ ਚੀਜ਼ਾਂ ਮੁਸ਼ਾਹਿਦਾ ਦੇਖ ਕੇ ਸਭ ਕੁਝ ਇਹ ਕਿ ਯਾਰ ਤੁਹਾਨੂੰ ਦੁਨੀਆ ਦੇ ਹਰ ਇਨਸਾਨ ਨੂੰ ਇੱਜ਼ਤ ਦੇਣੀ ਚਾਹੀਦੀ। ਵਾਹ 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 ਕੋਈ ਵੀ ਹੈ ਉਹਨੂੰ ਯਾਰ ਉਹਦੇ ਕੱਪੜਿਆਂ ਤੋਂ, ਉਹਦੀ ਗੱਡੀ ਤੋਂ, ਉਹਦੇ ਬੂਟਾਂ ਤੋਂ ਨਾ ਜਾਂਚੋ ਯਾਰ ਕਿਸੇ ਨੂੰ। ਇਹ ਕੋਈ ਇਨਸਾਨ ਨੂੰ ਨਾਪਣ ਦਾ ਇਹ ਪੈਮਾਨਾ ਹੀ ਨਹੀਂ ਹੈ ਕੀ ਵਾਹ ਕਿ ਤੁਸੀਂ ਇਸ ਗੱਲ ਤੋਂ ਜਾਂਚੋ ਕਿ ਜੀ ਭਾਈ ਜੀ ਵੱਡੀ ਗੱਡੀ ਤੇ ਆਇਆ, ਪਿੱਛੇ ਇੱਕ ਡਾਲਾ ਵੀ ਸੀਗਾ, ਨਾਲ 4 ਬੰਦੇ ਕਾਲੀਆਂ ਵਰਦੀਆਂ ਵਾਲੇ, ਤੇ ਇਹਦੀ ਮੈਂ ਇੱਜ਼ਤ ਕਰਨੀ ਹੈ। ਤੇ ਜਿਹੜਾ ਬੰਦਾ ਉਦਾਂ ਦਾ ਵਿਚਾਰਾ, ਉਹਨੂੰ ਮੈਂ ਕਹਣਾ ਓਏ ਨਹੀਂ ਵੇ, ਹਾਂ ਰੱਬ ਦੀ ਮਖਲੂਕ ਆ, ਰੱਬ ਦੀ ਮਖਲੂਕ ਸਾਰੀ ਬਰਾਬਰ ਆ। ਬਰਾਬਰ ਅਗਰ ਅੱਛੇ ਕੱਪੜਿਆਂ ਦੀ ਇੱਜ਼ਤ ਹੋਵੇ ਨਾ, ਹਾਂਜੀ। ਫਿਰ ਹੈਂਗਰਾਂ ਦੀ ਹੋਣੀ ਚਾਹੀਦੀ ਹੈ। ਵਾਹ 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 ਅੱਛੇ ਜਿਹੜੇ ਆ ਨਾ, ਵਾਹ 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 ਚੰਗੇ ਹੁੰਦੇ ਆ। ਵਾਹ ਵਾਹ। ਮੈਨੂੰ ਤੁਹਾਡਾ ਇੱਕ ਫਿਕਰਾ ਬੜਾ ਜਿਹੜਾ ਵਾ, ਤੁਸੀਂ ਆਪਣੇ ਵਾਲਦ ਸਾਹਿਬ ਦੇ ਨਾ ਖੁਦਦਾਰੀ ਦਾ ਲਫ਼ਜ਼, ਖੁਦਦਾਰੀ ਲਫ਼ਜ਼ ਨਹੀਂ ਇਸਤੇਮਾਲ ਕੀਤਾ ਸੀ, ਜੀ ਲੇਕਿਨ ਜੀ ਮੈਂ ਆਪਣੇ ਵੱਲੋਂ ਜੀ ਜੀ ਤੁਸੀਂ ਕਿਹਾ ਵੀ ਜਿੱਦਣ ਉਹਨਾਂ ਨੇ ਨਾ ਕਮਾਣਾ ਛੱਡਿਆ ਨਾ, ਉਸ ਦਿਨ ਖਾਣਾ ਛੱਡ ਦਿੱਤਾ। ਆਹਾ ਓਏ ਹੋਏ ਹੋਏ ਵਾਹ 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 ਵਾਹ। ਇਦਾਂ ਹੀ ਇਦਾਂ ਹੀ ਗੱਲ ਹੈ ਜੀ। ਤੇ ਉਹ ਕਹਿੰਦੇ ਨਾ ਵੀ ਫਿਰ ਉਹ ਜਿਹੜੀ ਕਹਾਵਤ ਆ, ਹਾਂਜੀ ਹਾਂਜੀ ਵੀ ਬਹੁਤਾ ਨਹੀਂ ਤੇ ਥੋੜਾ ਤਾਂ ਹੈ, ਹਾਂਜੀ 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 ਚੱਲਦੀ ਹੈ ਨਾ ਅੱਗੇ। ਹਾਂਜੀ ਹਾਂਜੀ ਹਾਂਜੀ। ਉਹ ਤੁਖਮ ਹੈ ਨਾ ਜਿਹੜਾ ਜੀ, ਉਹ ਤੁਖਮ ਫਿਰ ਉਹਦਾ ਤੁਹਾਡਾ ਅਸਰ ਤੇ ਹੁੰਦਾ ਹੈ ਨਾ ਜੀ। ਉਹ ਚੀਜ਼ਾਂ ਨਾ ਬਚਪਨ 'ਚ ਹੀ ਅਸਲ 'ਚ ਸਿੱਖ ਲਈਆਂ ਕਿ ਉਹ ਹੁਣ ਮੈਂ ਜਾਣਾ ਹੁੰਦਾ ਆ, ਰਸਤੇ 'ਚ ਕਿਤੇ ਰੁਕੇ, ਮੈਨੂੰ ਨਾ ਈਵੈਂਟਸ ਤੇ ਉਹ ਖਾਣਾ ਖਾਣ ਦੀ ਆਦਤ ਨਹੀਂ ਹੈ। ਮਤਲਬ ਕਿਸੇ ਈਵੈਂਟ ਤੇ ਜਾਣਾ ਆ, ਕਿਸੇ ਸਕੂਲ ਕਾਲਜ ਕਿਤੇ ਵੀ ਜਾਣਾ ਆ, ਉਹ ਮੈਂ ਨਾ ਉਹ ਕੋਸ਼ਿਸ਼ ਕਰਦਾ ਹੁੰਦਾ, ਉੱਥੇ ਬੰਦਾ 1000 ਵੀ ਖਾਣੇ ਆ ਨਾ, ਮੈਂ ਕਹਿੰਦਾ ਹੁੰਦਾ ਨਹੀਂ ਯਾਰ ਇੱਥੇ ਨਹੀਂ ਖਾਣੇ। ਕਿਸੇ ਡਰਾਈਵਰ ਕੰਡਕਟਰ ਹੋਟਲ ਤੇ ਬਹਿ ਕੇ ਨਾ ਉੱਥੋਂ ਭੋਰਾ ਕ ਦਾਲ ਲਈ ਤੇ ਨਾਲ 2 ਰੋਟੀਆਂ ਲਈਆਂ, ਅੱਧਾ ਘੰਟਾ ਮੰਜੇ ਤੇ ਲੰਮੇ ਪਏ, ਉੱਠਣ ਲੱਗਿਆ ਚਾਹ ਪੀਤੀ ਤੇ ਫੈਸਲਾਬਾਦ ਨੂੰ। ਉਹ ਨਾ ਫਿਰ ਹੋਟਲਾਂ ਵਾਲੇ ਇੱਧਰ ਉੱਧਰ ਨਾ ਉਹ ਮੁਹੱਬਤ ਦੇ ਵਿੱਚ ਤੁਹਾਨੂੰ ਇਹ ਗੱਲ ਕਹਿੰਦੇ ਹੁੰਦੇ ਆ ਕਿ ਰਾਣਾ ਸਾਹਿਬ ਨਾ ਦਿਓ ਪੈਸੇ, ਰਹਿਣ ਦਿਓ, ਜ਼ਿੱਦ ਕਰ ਰਹੇ ਹੁੰਦੇ। ਮੈਂ ਕਹਿੰਦਾ ਜਿਹੜਾ ਆਰਟਿਸਟ ਹੈ ਜਾਂ ਆਰਟਿਸਟ ਤੋਂ ਇਲਾਵਾ ਜਿਹੜਾ ਵੀ ਮਸ਼ਹੂਰ ਆਦਮੀ ਆ, ਉਹਨੂੰ ਅਗਲਾ ਬੰਦਾ ਮੁਹੱਬਤ 'ਚ ਸਭ ਕੁਝ ਕਰ ਰਿਹਾ ਹੈ, ਲੇਕਿਨ ਤੁਸੀਂ 400-500 ਦੀ ਜਿਹੜੀ ਉਹਦੀ ਰੋਟੀ ਖਾਧੀ ਹੈ, ਦਿਲ ਕਰੇ ਉਸ ਵਿਚਾਰੇ ਦਾ ਉਹੀ ਮੁਨਾਫਾ ਹੋਵੇ। ਯਾਰ ਤੁਹਾਡਾ ਹੱਕ ਬਣਦਾ ਹੈ ਉਹਦੀ ਮਜ਼ੀਦ ਹੈਲਪ ਕਰਨ ਦੀ, ਉਹਦੇ ਵਾਸਤੇ ਆਸਾਨੀ ਪੈਦਾ ਕਰੋ, ਬਜਾਏ ਇਸ ਦੇ ਕਿ ਤੁਸੀਂ ਉਸ ਵਿਚਾਰੇ ਦਾ ਮਤਲਬ ਕਿ ਬੇੜਾ ਗਰਕ ਕਰਨਾ ਆ। ਮਤਲਬ 400-500-600 ਦੀ ਰੋਟੀ ਖਾ ਕੇ ਤੇ ਤੁਸੀਂ, ਉਹਨੇ ਇੱਕ ਵਾਰੀ ਕਿਹਾ ਤਾਂ ਤੁਸੀਂ ਕਮੀਜ਼ ਝਾੜੀਏ ਤੇ ਤੁਰ ਪਏ। ਨੁਕਤੇ ਦੀ ਇਹ ਕਿਹੜੀ ਬੰਦਿਆਂ ਦੀ ਗੱਲ ਹੋਈ ਜੀ? ਇੰਨੀ ਬਰੀਕੀ ਨਾਲ ਜੀ ਸੋਚੇ ਕਿਹੜਾ। ਹਾਂ ਇਹ ਨਾ ਹੁਣ ਅਸਲ 'ਚ ਚੀਜ਼ਾਂ ਨਾ ਕਈ ਗੱਲਾਂ ਤਾਂ ਸਮਝ 'ਚ ਆ ਜਾਂਦੀਆਂ। ਮੈਂ ਜਦੋਂ ਉਹ ਤੁਹਾਡੇ ਮੂੰਹੋਂ 2-3 ਗੱਲਾਂ ਸੁਣੀਆਂ ਨਾ, ਫਿਰ ਮੈਨੂੰ ਸਮਝ ਆ ਗਈ ਵੀ ਇਹ ਬੜਾਈ ਜਿਹੜੀ ਹੈ ਨਾ, ਵੀ ਇਹਦੇ 'ਚ ਰੌਲਾ ਕਿਆ ਵਾ। ਹਾਂਜੀ। ਇੱਕ ਜਦੋਂ ਤੁਸੀਂ ਕਿਹਾ ਵੀ ਵਾਲਦਾ ਸਾਹਿਬਾਂ ਦਾ ਜ਼ਿਕਰ ਕੀਤਾ ਵੀ ਉੱਥੇ 100-150 ਬੱਚੀ ਜਿਹੜੀ ਹੈ ਨਾ ਘਰਾਂ ਨੂੰ ਪੜ੍ਹਨ। ਹਾਂਜੀ 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 ਹਾਂਜੀ। ਤੇ ਜਦੋਂ ਤੁਸੀਂ ਵਾਲਦ ਸਾਹਿਬ ਦਾ ਜ਼ਿਕਰ ਕੀਤਾ, ਇੱਕ ਤਾਂ ਆਹ ਫਿਕਰਾ ਤੇ ਦੂਸਰਾ ਇਹ ਵੀ ਆਹ 500 ਰੁਪਈਆ
ਹਾਂਜੀ ਉਹ ਦੇਖੋ ਹੁਣ ਤੁਸੀਂ ਹਾਂਜੀ ਤੇ ਮੈਂ ਕਿਹਾ ਬਸ ਫਿਰ ਗੱਲ ਹੀ ਇੱਥੇ ਮੁੱਕ ਗਈ ਆ। ਹਾਂਜੀ ਹਾਂਜੀ ਹਾਂ ਉਹ ਦੇਖੋ ਨਾ ਤੁਸੀਂ ਕਿ ਇੱਕ ਆਦਮੀ ਜਿਹੜੇ ਨੇ ਉਹਨਾਂ ਨੂੰ ਕੈਂਸਰ ਹੈ ਤੇ ਉਹ ਫਰੂਟ ਦਾ ਕੰਮ ਕਰਦੇ ਸੀ ਤੇ ਉਹ ਇੱਕ ਜਿਹੜੀ ਡੱਲ ਹੁੰਦੀ ਹੈ ਉਹ ਡੱਲ ਗੁਲਾਮ ਅਹਿਮਦਾਬਾਦ ਵਾਲੀ ਮੰਡੀ ਚੋਂ ਲਿਆ ਕੇ ਰੱਖੀ ਉਹ ਚ ਕਿਤੇ ਅਮਰੂਦ ਮਾਲਟੇ ਕੁਛ ਲਿਆਂਦਾ ਹੋਣਾ ਤੇ ਉਹਦਾ ਨਾ ਕਿਤੇ 500 ਦੇਣਾ ਸੀਗਾ ਇੰਨੀ ਉਹਨਾਂ ਨੂੰ ਨਾ ਅੱਧੇ ਇੱਕ ਸੈਂਸਿਸ ਚ ਸੀਗੇ ਤੇ ਅੱਧੇ ਇੱਕ ਮਦਹੋਸ਼ੀ ਚ ਜਿਹੀ ਸੀ ਉਹ ਬਿਮਾਰੀ ਦਾ ਗਲਬਾ ਲੇਕਿਨ ਉਹਨਾਂ ਨੂੰ ਇੰਨਾ ਯਾਦ ਸੀਗਾ ਉਸ ਲਮਹੇ ਚ ਕਿ ਉਹਨਾਂ ਨੇ ਨਾ ਸਲੂਕੇ ਦੇ ਵਿੱਚੋਂ 500 ਕੱਢਿਆ 500 ਕੱਢ ਕੇ ਦਿੱਤਾ ਕਹਿੰਦੇ ਜੀ ਆਹ ਡੱਲ ਤੇ ਆ 500 ਰੁਪਇਆ ਮੰਡੀ ਚ ਫਲਾਣੇ ਬੰਦੇ ਦਾ ਆਇਆ ਤੇ ਇਹ ਉਹਨੂੰ ਜ਼ਰੂਰ ਪਹੁੰਚਾ ਦਿਓ ਹਾਏ ਆ ਇਨਸਾਨੀਅਤ ਹੁਣ ਤੁਸੀਂ ਦੇਖੋ ਕਿ ਮਤਲਬ ਕਿ ਉਸ ਬਾਪ ਦੇ ਬੇਟੇ ਆ ਵਾਹ ਵਾਹ ਫਿਰ ਜ਼ਰੂਰਤ ਹੀ ਨਹੀਂ ਪੁੱਛਣ ਦੀ ਵੀ ਕਿਹੜੀ ਵਾਹ 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 ਅੱਛਾ ਮੈਨੂੰ ਨਾ ਇੱਕ ਗੱਲ ਦੀ ਬੜੀ ਖੁਸ਼ੀ ਹੋ ਰਹੀ ਹੈ ਤੇ ਮੈਂ ਨਾ ਕਿ ਉਹ ਜਿੱਦਾਂ ਮੈਂ ਗੱਲ ਕੀਤੀ ਨਾ ਉੱਥੇ ਮਤਲਬ ਕਿ ਅੱਛਾ ਉਹ ਸਭ ਤੋਂ ਵੱਡੀ ਗੱਲ ਹੈ ਕਿ ਉਹ ਬਹੁਤ ਸ਼ੁਕਰੀਆ ਖਾਣਾ ਇੰਤਹਾਈ ਮਜ਼ੇਦਾਰ ਤੇ ਉਹ ਬਹੁਤ ਵਜ਼ੇਦਾਰੀ ਵਾਲਾ ਮਾਮਲਾ ਅੱਛਾ ਉਹ ਮੈਨੂੰ ਥੋੜੀ ਜਿਹੀ ਹੈਰਾਨੀ ਹੋ ਰਹੀ ਹੈ ਕਿ ਇਸ ਹਲਕਾ ਅਹਬਾਬ 'ਚ ਜਿੱਥੇ ਅਸੀਂ ਬੈਠੇ ਹਾਂ ਉੱਥੇ ਜਿਸ ਬੰਦੇ ਨੇ ਵੀ ਗੱਲ ਸ਼ੁਰੂ ਕੀਤੀ ਹੈ ਨਾ ਉਹ ਇੰਝ ਹੀ ਲੱਗਾ ਕੋਈ ਇੰਟੈਲੈਕਚੁਅਲ ਸ਼ੁਰੂ ਹੋ ਗਿਆ ਯਾਰ ਕੰਮ ਯਾਰ ਅੱਛਾ ਐਦਾਂ ਹੁੰਦਾ ਨਹੀਂ ਵੈਸੇ ਨਹੀਂ ਉਹ ਇੱਕ ਅਲੱਗਾ ਬਾਤ ਹੈ ਫੈਨ ਹੋਣਾ ਇੱਕ ਅਲੱਗਾ ਬਾਤ ਹੈ ਲੇਕਿਨ ਉਹ ਗੁਫ਼ਤਗੂ ਜਿਹੜੀ ਹੈ ਨਾ ਉਹ ਗੁਫ਼ਤਗੂ ਇਸ ਡੇਰੇ ਤੇ ਆਮ ਬੰਦਿਆਂ ਵਾਲੀ ਨਹੀਂ ਹੋਣ ਡਈ ਯਾਰ ਗੁਫ਼ਤਗੂ ਮੈਨੂੰ ਇਦਾਂ ਲੱਗਦਾ ਤਾਂ ਮੈਂ ਪਾਕ ਟੀ ਹਾਊਸ ਲਾਹੌਰ ਮਾਲ ਤੇ ਬੈਠਾ ਹੈ ਯਾਰ ਮਤਲਬ ਕਿ ਗੁਫ਼ਤਗੂ ਹੋ ਰਹੀ ਹੈ ਫੈਜ਼ ਸਾਹਿਬ ਵਾਲੀ ਗੁਫ਼ਤਗੂ ਹੋ ਰਹੀ ਹੈ ਜੌਨ ਏਲੀਆ ਵਾਲੀ ਯਾਰ ਗੁਫ਼ਤਗੂ ਮਤਲਬ ਕੁਦਰਤ ਅੱਲਾ ਸ਼ਾਹ ਵਾਲੀ ਹੋ ਰਹੀ ਹੈ ਦੇਖੋ ਨਾ ਮੈਂ ਹੈਰਾਨ ਹੋ ਰਿਹਾ ਜਦੋਂ ਕੋਈ ਹੋਰ ਵੀ ਕਈ ਵਾਰੀ ਕੋਈ ਆਇਆ ਨਾ ਜੀ ਤੇ ਅਸੀਂ ਮਤਲਬ ਸਾਰਾ ਪਿੰਡ ਸਾਡਾ ਹੁੰਦਾ ਸੀ ਮੁੰਡੇ ਖੁੰਡੇ ਸਾਰੇ ਨਾ ਹੋਣੇ ਇੱਥੇ ਜੀ ਤੁਸੀਂ ਯਕੀਨ ਕਰੋ ਵੀ ਅੱਜ ਇਸ ਦਰਵੇਸ਼ ਦੀ ਆਮਦ ਤੇ ਨਾ ਮੈਂ ਆਪਣੇ ਬਜ਼ੁਰਗਾਂ ਨੂੰ ਸੱਦਿਆ ਹੈ ਆ ਦੇਖੋ ਸਾਰੇ ਮੇਰੇ ਬਜ਼ੁਰਗ ਉਧਰ ਖਾਲਦ ਦਿਖਾ ਤਾਇਆ ਜੀ ਬੈਠੇ ਉਹ ਦਿਖਾ ਉਧਰ ਸਾਰੇ ਬਜ਼ੁਰਗ ਸਾਡੇ ਬੈਠੇ ਮੈਂ ਆਪਣੇ ਬਜ਼ੁਰਗਾਂ ਨੂੰ ਸੱਦਿਆ ਮੈਂ ਜੀ ਰਾਣਾ ਜਾਤ ਸਾਹਿਬ ਨੇ ਆਣਾ ਸਰ ਉਹ ਮੈਨੂੰ ਬਹੁਤ ਖੁਸ਼ੀ ਹੈ ਕਿ ਯਾਰ ਉਹ ਤੇ ਮਾਮਲਾ ਹੀ ਹੋਰ ਹੈ ਉਹ ਤੁਹਾਡੇ ਵਿੱਚ ਤਾਂ ਜਿੱਦਾਂ ਤੁਹਾਡਾ ਮਾਮਲਾ ਹੈ ਉਹ ਤੁਹਾਡੇ ਵਿੱਚ ਤਾਂ ਚੰਗਾ ਭਲਾ ਬੰਦਾ ਫਸ ਜਾਏਗਾ ਤੁਸੀਂ ਤਾਂ ਉਹ ਇੱਜ਼ਤ ਕਰੀ ਜਾਂਦੇ ਹੋ ਲੇਕਿਨ ਜੇ ਸੱਚੀ ਮੁੱਚੀ ਗੱਲ ਸ਼ੁਰੂ ਹੋ ਗਈ ਤੁਸੀਂ ਤਾਂ ਹਿੱਲਣ ਨਹੀਂ ਦੇਣਾ ਬੰਦੇ ਨੂੰ ਰਿਸਪੈਕਟ ਚ ਨਾ ਥੋੜਾ ਜਿਹਾ ਹੱਥ ਹੌਲਾ ਰੱਖਿਆ ਹੈ ਨਾ ਮੇਰੇ ਨਾਲ ਲੇਕਿਨ ਉਹ ਬੰਦੇ ਦੀ ਗੁਫ਼ਤਗੂ ਦਾ ਸਟਾਈਲ ਉਹ ਜੁਮਲੇ ਲਫ਼ਾਜ਼ੀ ਉਹ ਦੱਸ ਰਹੀ ਹੁੰਦੀ ਹੈ ਕਿ ਯਾਰ ਰੇਂਜ ਬਹੁਤ ਅੱਗੇ ਤੱਕ ਆ ਭਾਈ ਥੋੜਾ ਜਿਹਾ ਬਚੋ ਨਹੀਂ ਤੁਸੀਂ ਮੇਰਾ ਨਾ ਮਾਣ ਵਧਾਇਆ ਜੀ ਮੈਂ ਸਰ ਮੁਹੱਬਤ ਉਹ ਸਵਾਲ ਜਵਾਬ ਕਰਦੇ ਨਾ ਤੇ ਮੈਂ ਇਹਨਾਂ ਨੂੰ ਦੱਸਿਆ ਮੈਂ ਕਿਹਾ ਵੀ ਉਹਨਾਂ ਦਾ ਇੰਟਰਵਿਊ ਆਪਾਂ ਨਹੀਂ ਕਰ ਸਕਦੇ ਅਸੀਂ ਤਾਂ ਇਹ ਕਹਿਣ ਜੋਗੇ ਹੋ ਜਾਾਂਗੇ ਵੀ ਰਾਣਾ ਜਾ ਸਾਡੇ ਕੋ ਆਇਆ ਸਰ ਗੱਲ ਬਾਈ ਇੰਨੀ ਕਹਾ ਜੀ ਨਾਲੇ ਸਰ ਉਹ ਇੰਟਰਵਿਊ ਜਿਹੜੇ ਹੁੰਦੇ ਨੇ ਉਹਦੇ ਵਾਸਤੇ ਨਾ ਐਂਕਰ ਇੱਕ ਉਹ ਖਾਸ ਹੈ ਤਮਾਮ ਅਸ ਤਾਂ ਇੱਕੋ ਘਰ ਦੇ ਬੈਠੇ ਆ ਅਸ ਤਾਂ ਗੱਪਾਂ ਹੀ ਮਾਰਨੀਆਂ ਅਸ ਤਾਂ ਗੱਪਾਂ ਮਾਰਨੀਆਂ ਨਾ ਜੀ ਉਹ ਆਪਣੇ ਘਰਦਿਆਂ ਚ ਤੇ ਨਾ ਇਦਾਂ ਹੁੰਦਾ ਉਹ ਆਪਣੇ ਵਿਹੜੇ 'ਚ ਬਹਿ ਕੇ ਤਾਂ ਬੰਦਾ ਇੱਕ ਦੂਏ ਦੇ ਨਾਲ ਗੱਲਾਂ ਬਾਤਾਂ ਹੀ ਕਰਦਾ ਨਾ ਜੀ ਅੱਛਾ ਰਾਣਾ ਸਾਹਿਬ ਨਾ ਜਿੱਦਾਂ ਰੱਬ ਨੇ ਇੱਕ ਮਕਾਮ ਬਖਸ਼ਿਆ ਨਾ ਤੇ ਤੁਸੀਂ ਕਿਸੇ ਤੇ ਵੀ ਚਾਹੋ ਨਾ ਕਿਸੇ ਦੀ ਵੀ ਤੁਸੀਂ ਬਣਾ ਸਕਦੇ ਆ ਫਿਲਮ ਵੀ ਆਹ ਬੰਦਾ ਠੀਕ ਕਰ ਰਿਹਾ ਆਹ ਗਲਤ ਕਰ ਰਿਹਾ ਅੱਛਾ ਤੁਸੀਂ ਕਦੀ ਦੂਸਰੇ ਦੇ ਕੰਮ ਤੇ ਨਹੀਂ ਕੀਤੀ ਹਾਲਾਂਕਿ ਮੇਰੇ ਵਰਗੇ ਕਈ ਆ ਜਿਹੜੇ ਕਹਿੰਦੇ ਜੀ ਅੱਜ ਕੱਲ ਆਹਾ ਹੋ ਰਿਹਾ ਆਹਾ ਨਹੀਂ ਹੋਣਾ ਚਾਹੀਦਾ ਆ ਇਦਾਂ ਹੋ ਰਿਹਾ ਤੇ ਇਦਾਂ ਤੁਸੀਂ ਕਿਸੇ ਤੇ ਗੱਲ ਬਹੁਤ ਘੱਟ ਕਰਦੇ ਅੱਛਾ ਉਹਨਾਂ ਦੀ ਮੈਂ ਇੱਕ ਵਾਰੀ ਨਾ ਮੈਨੂੰ ਇਤਫਾਕ ਹੋਇਆ ਇੱਕ ਵਾਰੀ ਥੀਏਟਰ ਜਾਣ ਦਾ ਮੈਂ ਵੀ ਥੀਏਟਰ ਉਹ ਜਿਲੇ ਮੈਂ ਥੀਏਟਰ ਗਿਆ ਨਾ ਜਿਹੜੀ ਕੁੜੀ ਸਟੇਜ ਦੇ ਉੱਤੇ ਰਕਸ ਕਰ ਰਹੀ ਸੀ ਨਾ ਜੀ ਸ਼ਾਹਦਾ ਉਹਨੇ ਜਿਲੇ ਉਸ ਬੱਚੀ ਨੇ ਮੈਨੂੰ ਦੇਖਿਆ ਨਾ ਤੇ ਉਹ ਸਟੇਜ ਤੋਂ ਉਤਰ ਕੇ ਨਾ ਤੇ ਮੇਰੇ ਕੋਲ ਆ ਗਈ ਉਹਨੇ ਨਾ ਹੁਣ ਉਸ ਕੁੜੀ ਨੇ ਰਕਸ ਕਰਨ ਵਾਲੀ ਕੁੜੀ ਨੇ ਨਾ ਮੇਰੇ ਗੋਡਿਆਂ ਨੂੰ ਹੱਥ ਲਾਇਆ ਮੈਂ ਨਾ ਜੀ ਉੱਠ ਕੇ ਉਹਨੂੰ ਪਿਆਰ ਦਿੱਤਾ ਤੇ ਉਹ ਜੋ ਇੱਕ ਆਰਟਿਸਟ ਨਾਲ ਮਾਮਲਾ ਹੁੰਦਾ ਨਾ ਨਜ਼ਰ ਕਰਨ ਵਾਲਾ ਉਹ ਮੈਂ ਉਹ ਕਰਕੇ ਤੇ ਉਹ ਆਪਣਾ ਵਾਪਸ ਜਾ ਕੇ ਉਹਨੇ ਆਪਣਾ ਮਾਮਲਾ ਜਿਸ ਕੰਮ ਵਾਸਤੇ ਉਹ ਸੀਗੀ ਉੱਥੇ ਜੋ ਉਹਦਾ ਮਾਮਲਾ ਸੀਗਾ ਉਹ ਲੋਕਾਂ ਨੂੰ ਉਹ ਦੇ ਰਹੀ ਸੀ ਉਹ ਮੇਰਾ ਮਾਮਲਾ ਸਿਰਫ ਮੇਰੇ ਨਾਲ ਆ
ਤੁਹਾਡਾ ਮਾਮਲਾ ਤੁਹਾਡੇ ਨਾਲ ਆ, ਵਾਹ ਵਾਹ ਜਾਂ ਤੁਹਾਡਾ ਮਾਮਲਾ ਰੱਬ ਨਾਲ ਆ, ਆਹਾ ਮੇਰਾ ਆਪਣਾ ਮਾਮਲਾ ਹੈ। ਉਹ ਬੱਚੀ ਜਿਹੜੀ ਉੱਥੇ ਡਾਂਸ ਕਰ ਰਹੀ ਹੈ ਨਾ ਜੀ, ਉਹਦਾ ਮੇਰਾ ਨਹੀਂ ਮਾਮਲਾ ਹੈਗਾ। ਵਾਹ 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 ਤੇ ਮੈਨੂੰ ਕਿਸੇ ਨੇ ਕੋਈ ਇਖਤਿਆਰ ਨਹੀਂ ਦਿੱਤਾ ਕਿ ਮੈਂ ਉਹਨੂੰ ਹਾਂ ਤਵਾਇਫ ਕਵਾਂ, ਹਾਂ ਮੈਂ ਉਹਦੇ ਵਾਸਤੇ ਹੋਰ ਕੋਈ ਲਫ਼ਜ਼ ਯੂਜ਼ ਕਰਾਂ, ਮੇਰੇ ਕੋਲ ਕੋਈ ਰਾਈਟ ਨਹੀਂ ਹੈਗਾ ਜੀ। ਵਾਹ 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 ਤੇ ਉਹ ਮੇਰਾ ਨਾ ਜੀ, ਮੈਂ ਸਿਰਫ ਮੈਂ ਰਹਿਣਾ ਚਾਹਨਾ, ਆਹਾ ਉਹ ਤੂੰ ਹੀ ਆ। ਵਾਹ ਉਹ ਮੇਰਾ ਨਾ ਇਹਦੇ ਚ ਮਾਮਲਾ ਨਹੀਂ ਹੈਗਾ, ਮੇਰੀ ਨਾ ਤਨਕੀਦ ਫੀਲਡ ਨਹੀਂ ਹੈ ਜੀ। ਯਾਨੀ ਕਿ ਹੋਣੀ ਵੀ ਨਹੀਂ ਚਾਹੀਦੀ। ਮੈਂ ਉਹ ਪਤਲੀ ਗਲੀ ਚੋਂ ਨਾ ਆਰਾਮ ਨਾਲ ਨਿਕਲਣਾ ਚਾਹੁੰਦੇ ਆ। ਮੈਂ ਨਾ ਜੀ ਉਹ ਜਿਹੜਾ ਨਾ ਜੀ, ਉਹ ਅਸਲ 'ਚ ਨਾ ਬੰਦੇ ਨੂੰ ਆਪਣੀ ਔਕਾਤ ਦਾ ਅੰਦਾਜ਼ਾ ਹੁੰਦਾ ਹੈ। ਹਾਂਜੀ ਮੇਰੀ ਨਾ ਅੱਡੇ ਫਾਹੇ ਲੈਣ ਦੀ ਔਕਾਤ ਨਹੀਂ ਹੈ। ਮੈਂ ਨਾ ਜੀ ਉਹ ਕਿਸੇ ਮਾਮਲੇ 'ਚ ਵੀ ਨਾ ਕਿਸੇ ਨਾਲ ਅੱਡਾ ਫਾਇਆ ਨਹੀਂ ਲੈ ਸਕਦਾ। ਅਸੀਂ ਜਿਹੜੇ ਆ ਨਾ ਜੀ, ਅਸੀਂ ਜਾਂ ਰੋਪਾਂਗਾ ਜਾਂ ਭੱਜਾਂਗਾ। ਵਾਹ ਸਾਨੂੰ ਇਸ ਤੋਂ ਇਲਾਵਾ ਕੁਝ ਨਹੀਂ ਆਉਂਦਾ ਜੀ। ਵਾਹ ਵਾਹ ਸਾਡੇ ਕੋਲ ਲੜਿਆ ਜਾਣਾ ਨਹੀਂ, ਹਾਂ ਸਾਡੇ ਕੋਲ ਆ ਦੋ ਰਾਹ ਨੇ, ਤੇ ਜਿਹਨੇ ਸਾਡੇ ਨਾਲ ਪੰਗਾ ਲੈਣਾ ਉਹਨੂੰ ਇਸ ਗੱਲ ਦਾ ਪਹਿਲੇ ਪਤਾ ਹੋਣਾ ਚਾਹੀਦਾ ਆਹਾ ਕਿ ਭਾਈ ਜਾਂ ਇਹ ਰੋਏਗਾ ਤੇ ਜਾਂ ਇਹ ਭੱਜੇਗਾ। ਹੁਣ ਜਿੱਦਾਂ ਉਹਦਾ ਦਿਲ ਕਰਦਾ ਸਾਡੇ ਨਾਲ ਕਰ ਲਵੇ ਭਾਈ, ਅਸੀਂ ਇਦਾਂ ਦੇ ਆ ਭਾਈ। ਅੱਛਾ ਇੱਥੇ ਆਓ ਰਾਣਾ ਸਾਹਿਬ ਕਹਿੰਦੇ ਨੇ ਵੀ ਜਿਹੜਾ ਭਰਿਆ ਆ ਉਹ ਛਲਕਦਾ ਨਹੀਂ, ਜਿਹੜਾ ਭਰਿਆ ਨਹੀਂ ਉਹ ਛਲਕਦਾ। ਇਦਾਂ ਹੀ ਇਦਾਂ ਹੀ ਗੱਲ ਹੈ ਜੀ। ਬਿਲਕੁਲ ਬਿਲਕੁਲ ਬਿਲਕੁਲ। ਮੈਨੂੰ ਨਾ ਇੱਕ ਦਿਨ ਮੈਨੂੰ ਨਾਂ ਵੀ ਚੇਤੇ ਆ ਗਿਆ। ਅਮਰੀਕਾ ਤੋਂ ਸਾਡੇ ਸਰਗੋਧੇ ਦੇ ਪੁੱਤਰ ਆ ਜੀ, ਉਹ ਵਹੀਦ ਅਹਿਮਦ ਸਾਹਿਬ। ਅੱਛਾ ਜੀ। ਤੇ ਉਹਨਾਂ ਨੇ ਗੱਲ ਕੀਤੀ, ਤੁਹਾਡੀ ਨਾ ਮੈਂ ਕਿਸੇ ਫਿਲਮ ਦੀ ਗੱਲ ਕਰ ਰਿਹਾ ਸੀ ਉਹਨਾਂ ਨਾਲ ਟੈਲੀਫੋਨ ਦੇ ਉੱਤੇ, ਵੀ ਉਹ ਫਲਾਣੀ ਫਿਲਮ ਚ ਰਾਣਾ ਸਾਹਿਬ ਨੇ ਉੱਥੋਂ ਆ ਕੇ ਆ ਕਿੱਡੀ ਸਵਾਦੀ ਗੱਲ ਕੀਤੀ। ਹਾਂਜੀ। ਉਹ ਕਹਿੰਦਾ ਯਾਰ ਮੈਨੂੰ ਨਾ ਉਹਦੀ ਫਿਲਮਾਂ ਨਾਲ ਨਹੀਂ ਗਰਜ਼ ਵੀ ਉਹ ਚੰਗੀ ਵਿੱਚੋਂ ਕੋਈ ਚੰਗੀ ਬਣ ਗਈ ਮਾੜੀ ਬਣ ਗਈ, ਉਹ ਤਾਂ ਚੱਲਦਾ। ਕਹਿੰਦਾ ਮੇਰੇ ਦਿਲ 'ਚ ਨਾ ਉਹਦੀ ਇੰਨੀ ਕਿ ਇੱਜ਼ਤ ਇਸ ਗੱਲ ਕਰਕੇ ਬੈਠੀ ਆ ਕਿ ਉਹ ਨਾ ਧੀਆਂ ਭੈਣਾਂ ਦੀ ਇੱਜ਼ਤ ਬਹੁਤ ਕਰਦਾ। ਤੇ ਦੇਖੋ ਨਾ ਜਦੋਂ ਇਦਾਂ ਦੀ ਗੱਲ ਸੁਣਨ ਨੂੰ ਲੱਭੇ ਤਾਂ ਬੰਦੇ ਦਾ ਦੁਨੀਆ ਤੇ ਆਉਣ ਦਾ ਪੂਰਾ ਨਹੀਂ ਹੋ ਗਿਆ। ਹਾਂਜੀ, ਉਹ ਨਾ ਹੁਣ ਜੀ ਮੇਰੀ ਫੀਲਡ ਐਸੀ ਹੈ ਕਿ ਉਹਦੇ 'ਚ ਇਹ ਹੈ ਕਿ ਮੇਰੇ ਕੋਲ ਬੀਵੀ ਦਾ ਕਿਰਦਾਰ ਵੀ ਹੋਣਾ ਹੈ, ਭੈਣ ਦਾ ਵੀ ਹੋਣਾ ਹੈ, ਦੋਸਤ ਦਾ ਵੀ ਹੋਣਾ ਹੈ। ਉਹਦੇ ਵਾਸਤੇ ਲਾਜ਼ਮੀ ਗੱਲ ਹੈ, ਇਸ ਕਾਇਨਾਤ ਤੇ ਮਰਦ ਔਰਤ ਹੀ ਹੈ ਨਾ ਮਾਮਲਾ ਇੱਕ, ਉਹਦੇ ਵਾਸਤੇ ਇਹ ਕਿਰਦਾਰ ਹੀ ਨੇ ਨਾ। ਬਾਕੀ ਸਾਡੇ ਘਰਾਂ 'ਚ ਬਾਹਰ ਇੱਧਰ ਔਰਤ ਆ ਜਾਂ ਮਰਦ ਆ, ਮਰਦ ਆ ਔਰਤ। ਹਾਂਜੀ। ਉਹ ਫਿਰ ਉਹ ਜਿੱਲੇ ਮੇਰੇ ਕੋ ਕੁੜੀਆਂ ਆਉਂਦੀਆਂ ਨਾ, ਉਹ ਜਦੋਂ ਪਹਿਲੀ ਵਾਰੀ ਆਉਂਦੀਆਂ ਤੇ ਉਹ ਨਾ ਮਤਲਬ ਕਿ ਸਰ ਕਹਿ ਲਿਆ ਜਾਂ ਕੁਛ, ਕਿਉਂਕਿ ਸਾਡੇ ਪਾਕਿਸਤਾਨ 'ਚ ਇੱਕ ਟ੍ਰੈਂਡ ਆ ਕਿ ਸਮਝਿਆ ਜਾਂਦਾ ਹੈ ਕਿ ਜਿਹੜਾ ਪ੍ਰੋਡਿਊਸਰ ਹੈ ਨਾ ਜੀ, ਉਹ ਪ੍ਰੋਡਿਊਸਰ ਐਸ ਜ਼ੇਨ ਦਾ ਹੋਏਗਾ। ਹਾਂ ਪ੍ਰੋਡਿਊਸਰ ਹੋਏਗਾ ਉਹ। ਕੁਰਸੀ ਲਿਆ ਕੇ। ਅੱਛਾ, ਲੇਕਿਨ ਉਹ ਜਿਲੇ ਫਿਰ 3-4 ਵਾਰੀ ਆਉਂਦੀ ਹੈ ਨਾ, ਫਿਰ ਉਹਨੂੰ 3-4 ਵਾਰੀਆਂ 'ਚ ਸਮਝ ਆ ਜਾਂਦੀ ਹੈ। ਫਿਰ ਉਹ ਕਹਿੰਦੀ ਹੈ ਕਿ ਭਾਜੀ ਕੀ ਹਾਲ ਚਾਲ ਹੈ। ਬਸ ਗੱਲ ਇੰਨੀ। ਉਹਨੂੰ ਫਿਰ ਸਮਝ ਆ ਜਾਂਦੀ ਹੈ ਨਾ ਕਿ ਨਹੀਂ ਬਈ ਇਹ ਭਾਜੀ ਆ, ਇਹ ਭਾਜੀ ਤੇ ਭਾਜੀ ਠੀਕ ਹੈ। ਵਾਹ 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 ਕੀ ਬਾਤ ਹੈ। ਬੜਾ ਸਵਾਦ ਆ ਰਿਹਾ, ਵੀ ਦਿਲ ਕਰਦਾ ਨਾ ਵੀ ਸੁਣੀ ਜਾਈਏ। ਸਰ ਸ਼ੁਕਰੀਆ ਜੀ, ਸ਼ੁਕਰੀਆ। ਅੱਛਾ ਜੀ, ਮੁਹੱਬਤ ਆ ਮੇਰਾ ਮਾਮਾ ਮੇਰੇ ਕੋ ਨਾ ਅੱਗੇ ਉਹ ਆਏ ਨਾ ਗੁਰਚੇਤ ਚਿੱਤਰਕਾਰ, ਤੁਹਾਨੂੰ ਵੀ ਮਿਲੇ ਸੀ ਜਾ ਕੇ। ਹਾਂਜੀ ਹਾਂਜੀ ਹਾਂਜੀ। ਅੱਛਾ, ਫਿਰ ਇੱਕ ਵਾਰੀ ਹੋਰ ਸਰਦਾਰ ਇੱਥੋਂ ਸਿੱਧੇ ਉਹ ਵੀ ਤੁਹਾਡੇ ਕੋਲ ਗਏ ਸੀ। ਹਾਂਜੀ। ਤੇ ਮੇਰਾ ਮਾਮਾ ਕਹਿੰਦਾ ਯਾਰ ਕਿਸੇ ਦਿਨ ਉਹ ਰਾਣੇ ਨੂੰ ਤਾਂ ਸਾਦੀ ਯਾਰ। ਵਾਹ ਵਾਹ, ਇਹ ਸਾਡੀ ਤਾਂ ਬੜੀ ਦਿਲ ਦੀ ਆਸ ਰੱਬ ਨੇ ਪੂਰੀ ਕੀਤੀ ਹੈ, ਤੁਸੀਂ ਸਾਨੂੰ ਇੱਜ਼ਤ ਦਿੱਤੀ ਹੈ ਜੀ। ਸਰ ਸ਼ੁਕਰੀਆ, ਤੁਸੀਂ ਵੱਡੇ ਬੰਦੇ ਆ ਜੀ। ਇਹਨਾਂ ਨੇ ਤੇ ਅੱਜ ਤਾਂ ਤੁਹਾਨੂੰ ਫਰਮਾਇਸ਼ ਕੀਤੀ ਹੈ ਵੀ ਸਾਡੇ ਨਾ ਇੱਥੇ ਪਿੰਡ ਦੇ ਵਿੱਚ ਤੁਸੀਂ ਕੋਈ ਫਿਲਮ ਵੀ ਰਿਕਾਰਡ ਕਰਨੀ। ਸਰ ਮੈਂ ਹਾਜ਼ਰ ਸਰ। ਇਹ ਜਿਹੜੀ ਗੱਲ ਹੈ ਨਾ ਜੀ, ਆ ਹੁਣ ਮੈਂ ਜਦੋਂ ਦਾ ਇੱਥੇ ਆਇਆ ਨਾ ਜੀ, ਇਹ ਨਾ ਅਸਲ ਵਿੱਚ ਨਾ ਹੁਣ ਨਾ ਜੀ ਇਸ ਦੌਰ 'ਚ ਆ ਜਿਹੜੀ ਕਿਤਾਬ ਤੁਹਾਨੂੰ ਕਿਸੇ ਨੇ ਪੜ੍ਹਾਈ ਹੈ ਨਾ ਜੀ, ਇਹ ਨਾ ਯੂਨੀਵਰਸਿਟੀਆਂ 'ਚ ਪੜ੍ਹਾਈ ਜਾਣੀ ਚਾਹੀਦੀ ਹੈ। ਮੈਂ ਇੱਥੇ ਜਦੋਂ ਦਾ ਆਇਆ ਹੈ ਨਾ ਜੀ, ਤੁਸੀਂ ਸਾਰੇ ਦੋਸਤ ਖੁਸੂਸਨ ਤੁਸੀਂ ਨਾ ਵੱਡਾ ਕਰਦੇ ਅਗਲੇ ਬੰਦੇ ਨੂੰ। ਅਗਲੇ ਬੰਦੇ ਨੂੰ ਨਾ ਇੰਨਾ ਉਹ ਇੰਨੇ ਜੋਗਾ ਹੈ ਜਾਂ ਨਹੀਂ ਹੈ, ਤੁਸੀਂ ਇੱਜ਼ਤ ਐਕਸਟਰਾ ਦੇ ਰਹੇ ਹੋ। ਇਹਦਾ ਨਾ ਇਸ ਟਾਈਮ ਜਿੰਨਾ ਸਾਡੇ ਮਸਾਇਲ ਚੱਲ ਰਹੇ ਹੈ ਨਾ, ਉਹ ਸਾਰੇ ਇਹਦੀ ਕਮੀ ਦੀ ਵਜ੍ਹਾ ਤੋਂ ਚੱਲ ਰਿਹਾ ਹੈ। ਮੈਂ ਹੁਣ ਇਹ ਚੱਲ ਰਿਹਾ ਹੈ ਕਿ ਮੈਂ ਕੋਸ਼ਿਸ਼ ਕਰ ਰਿਹਾ ਕਿ ਇਹਨੂੰ ਧੱਕਾ ਮਾਰ ਕੇ, ਇਹਨੂੰ ਬਾਹੋਂ ਖਿੱਚ ਕੇ ਮੈਂ ਇਹਦੀ ਜਗ੍ਹਾ ਤੇ ਖੜੇ ਹੋਣਾ ਹੈ। ਅਸਲ 'ਚ ਮਸਾਇਲ ਹੀ ਇੱਥੋਂ ਸੋਸ਼ਲ ਮੀਡੀਆ ਹੈ। ਸੋਸ਼ਲ ਮੀਡੀਆ ਤੇ ਤੁਸੀਂ ਦੇਖੋ ਜਿੰਨੀਆਂ ਲੜਾਈਆਂ ਚੱਲ ਰਹੀਆਂ, ਤੁਹਾਨੂੰ ਇਦਾਂ ਨਹੀਂ ਲੱਗਦਾ ਕਿ ਇਹਦੇ ਵਿੱਚ ਪਿੱਛੇ ਇਹੀ ਫੋਰਸ ਕੰਮ ਕਰ ਰਹੀ ਹੈ ਕਿ ਇਹ ਕਿਉਂ ਤੇ ਮੈਂ ਕਿਉਂ ਨਹੀਂ। ਲੇਕਿਨ ਉਹ ਮੈਂ ਜਦੋਂ ਦਾ ਇੱਥੇ ਆਇਆ, ਤੁਹਾਡੀ ਸਾਰੀ ਗੁਫ਼ਤਗੂ
ਤੇ ਤੁਹਾਨੂੰ ਇਸ ਗੱਲ ਦਾ ਪਤਾ ਨਾ ਜੀ ਕਿ ਉਹ ਮੇਰੇ ਵਾਸਤੇ ਉਹ ਨਾ ਮਤਲਬ ਮੈਂ ਉਹ ਹੁਣ ਆ ਰਿਹਾ ਜਿਲੇ ਤੋਂ ਖਾਣਾ ਖਾ ਕੇ ਬਾਹਰ ਨਿਕਲੇ ਆ ਤੇ ਜੋ ਤੁਸੀਂ ਉੱਥੇ ਕੰਮ ਇੱਕ ਕੀਤਾ ਉਹ ਬੰਦਾ ਮਤਲਬ ਮੇਰੇ ਵਰਗਾ ਬੰਦਾ ਤਾਂ ਗੱਡਿਆ ਜਾਂਦਾ ਥੱਲੇ ਨੂੰ ਕਿ ਯਾਰ ਹੈ ਕਿ ਯਾਰ ਲੋਕ ਅੱਲਾਹ ਪਾਕ ਨੇ ਲੋਕਾਂ ਨੂੰ ਇੰਨੀ ਅਕਲ ਦਿੱਤੀ ਹੋਈ ਹੈ ਯਾਰ, ਅੱਲਾਹ ਪਾਕ ਨੇ ਇੰਨਾ ਸ਼ਊਰ ਦਿੱਤਾ ਹੈ ਕਿ ਉਹ ਇਹ ਤਾਂ ਗੱਲ ਇੱਕ ਬਹੁਤ ਕਿਤਾਬੀ ਜੀ ਗੱਲ ਹੈ ਕਿ ਕਹਿੰਦੇ ਜੀ ਪੜ੍ਹਿਆ ਲਿਖਿਆ ਬੰਦਾ ਉਹ ਹੁੰਦਾ ਆ ਜਿਹੜਾ ਆਪਣੇ ਕੋਲ ਅਗਰ ਉਹਦੇ ਕੋਲ ਅਨਪੜ੍ਹ ਬਹਿ ਜਾਵੇ ਨਾ ਤੇ ਉਹ ਤੋਂ ਬਹੁਤਾ ਅਨਪੜ੍ਹ ਹੋ ਜਾਵੇ। ਉਹ ਆਪਣੇ ਆਪ ਨੂੰ ਇਹ ਨਾ ਮਹਿਸੂਸ ਕਰਾਵੇ ਕਿ ਮੈਂ ਪੜ੍ਹਿਆ ਲਿਖਿਆ ਆ, ਉਹ ਇਹ ਉਹਨੂੰ ਮਹਿਸੂਸ ਕਰਾਵੇ ਕਿ ਜਿੰਨਾ ਕੁ ਤੈਨੂੰ ਹੁੰਦਾ ਨਾ ਮੈਨੂੰ ਉਹ ਤੋਂ ਘੱਟ ਹੀ ਹੁੰਦੀ ਯਾਰ। ਉਹ ਵੱਡਾ ਬੰਦਾ ਹੁੰਦਾ। ਤੇ ਇਹ ਜਜ਼ਬਾ ਜਿਹੜਾ ਇਹ ਸਲਾਹੀਅਤ ਹੈ ਇਹ ਅੱਲਾਹ ਪਾਕ ਨੇ ਤੁਹਾਡੇ 'ਚ ਕੁੱਟ-ਕੁੱਟ ਕੇ ਭਰੀ ਹੋਈ ਹੈ। ਤੇ ਫਿਰ ਉਹ ਜੇ ਫਿਰ ਰੱਬ ਦਿੰਦਾ ਹੈ ਨਾ, ਰੱਬ ਕਿਸੇ ਗੱਲ ਨੂੰ ਹੀ ਦਿੰਦਾ ਨਾ, ਉਹ ਫਿਰ ਆਸਤਾ ਜਿਹੜੀ ਆਪਾਂ ਹੁਣ ਘੰਟਾ 2 ਘੰਟੇ ਬੈਠੇ ਆ ਇਹਦੇ ਵਿੱਚ ਉਹ ਸਾਰੀਆਂ ਚੀਜ਼ਾਂ ਨਾ ਖੁੱਲ ਕੇ ਮੇਰੇ ਸਾਹਮਣੇ ਆ ਰਹੀਆਂ। ਮੁਖਤਲਿਫ ਤਜਰਬੇ ਮਤਲਬ ਸਿੱਖਣ ਨੂੰ ਮਿਲ ਰਿਹਾ ਬਹੁਤ ਕੁਝ ਕਿ ਅੱਲਾਹ ਪਾਕ ਦੇ ਇਹ ਬੰਦੇ ਨੇ। ਤੁਸੀਂ ਹੋਰ ਰੰਗ 'ਚ ਯਾਨੀ ਕਿ ਬਿਆਨ ਕੀਤੀ ਗੱਲ। ਹਾਂਜੀ, ਉਹ ਕਹਿੰਦੇ ਨਾ ਕਿ ਵੱਡਾ ਬੰਦਾ ਉਹ ਆ ਜਿਹਦੇ ਕੋਲ ਬੈਠੇ ਨਾ ਤੁਹਾਨੂੰ ਵੱਡਾ ਨਾ ਲੱਗੇ। ਹਾਂਜੀ, ਕਿਉਂਕਿ ਜਦੋਂ ਵੱਡਾ ਲੱਗ ਗਿਆ ਨਾ ਫਿਰ ਉਹ ਇੱਕ ਖੌਫ ਤੇ ਇੱਕ ਇhtਰਾਮ ਦਾ ਜਿਹੜਾ ਵਾ ਨਾ ਜੀ ਤੇ ਜਦੋਂ ਇਹ ਹੋਵੇ ਨਾ ਕਿ ਬਰਾਬਰ ਜੇ ਵਾਲਾ ਵਾ ਜੀ ਫਿਰ ਮੁਹੱਬਤ ਆ। ਹਾਂਜੀ ਨਹੀਂ ਜੀ, ਇਹ ਤਾਂ ਯਕੀਨ ਰੱਬ ਤੇ ਕਰਿਓ ਵੀ ਇਹ ਸਾਨੂੰ ਉਸਤਾਦਾਂ ਨੇ ਲਾਗੇ ਭਾਇਆ ਬਰਾਬਰ ਅਸੀਂ ਬੈਠੇ ਆ। ਮੈਨੂੰ ਇਸ ਗੱਲ ਤੇ ਵੀ ਨਾ ਵੀ ਸ਼ਰਮ ਆ ਰਹੀ ਆ ਵੀ ਇਹ ਰਾਣਾ ਇਜਾਜ਼ ਸਾਹਿਬ ਇਹ ਜਿਹੜੀ ਗੱਲ ਅੱਗੇ ਕਰਨ ਲੱਗੇ ਸੀ ਨਾ, ਜਿਹੜੀ ਕੈਮਰੇ ਅੱਗੇ ਤਮੀਜ਼ ਆ ਨਾ, ਵੀ ਕੈਮਰੇ ਦੀ ਤਮੀਜ਼ ਜਿਹੜੀ ਹੁੰਦੀ ਆ ਵੀ ਕੈਮਰੇ ਦੇ ਵਿੱਚ ਕਿੱਦਾਂ ਰਹਿਣਾ, ਮੈਂ ਆ ਕੈਮਰੇ ਅੱਗੇ ਦੱਸ ਰਿਹਾ ਕਿ ਅਸੀਂ ਇਹ ਰਾਣਾ ਇਜਾਜ਼ ਸਾਹਿਬ ਤੋਂ ਸਿੱਖੀ ਹੈ ਵੀ ਕੈਮਰੇ ਦੀ ਕੀ ਹੈ। ਤੇ ਉਹ ਜਿਹੜੀ ਗੱਲ ਕਰਨ ਲੱਗੇ ਸੀ ਵੀ ਇਹ ਉੱਠ ਕੇ ਆਏ ਤੇ ਮੈਂ ਇਹਨਾਂ ਨੂੰ ਆਪਣੇ ਹੱਥਾਂ ਨਾਲ ਜੁੱਤੀ ਪਵਾ ਰਿਹਾ ਸੀ ਤੇ ਇਹ ਮੇਰੇ ਵਾਸਤੇ ਬੜੇ ਫਖਰ ਦੀ ਗੱਲ ਸੀ ਕਿ ਰਾਣਾ ਸਾਹਿਬ ਨੂੰ ਅਸੀਂ ਜੁੱਤੀ ਪਾਈ ਹੈ। ਕਿਉਂ? ਅਸੀਂ ਇਹਨਾਂ ਤੋਂ ਸਿੱਖਿਆ ਬੜਾ ਕੁਛ ਆ ਵੀ ਕੈਮਰੇ ਦੇ ਅੱਗੇ ਕਿਹੜੀ ਗੱਲ ਕਰਨੀ, ਕਿਹੜੀ ਗੱਲ ਨਹੀਂ ਕਰਨੀ, ਕਿੱਦਾਂ ਰਹਿਣਾ। ਜਿੰਨਾ ਰਿਜ਼ਕ, ਜਿੰਨਾ ਇੱਜ਼ਤ ਦਾ ਰਿਜ਼ਕ ਰਾਣਾ ਸਾਹਿਬ ਨੂੰ ਅੱਲਾਹ ਤਾਲਾ ਨੇ ਅਤਾ ਕੀਤਾ, ਫਿਰ ਇਹਨਾਂ ਨੇ ਉਹਨੂੰ ਪਹੁੰਚਾਇਆ। ਗੱਲ ਵੱਡੀ ਇਹ ਆ ਕਿ ਅੱਜ ਤੱਕ ਦਿਖਾਵਾ ਨਹੀਂ ਕੀਤਾ। ਮੇਰੇ ਵਰਗੇ ਆ ਨਾ ਵੀ ਉਹ ਨਿੱਕੇ ਭਾਂਡੇ 'ਚ ਬਹੁਤਾ ਪੈ ਜੇ ਫਿਰ ਉਹ ਡੁੱਲਦਾ ਬਾਹਰ ਨੂੰ, ਤੇ ਉਹ ਫਿਰ ਅਸੀਂ ਛਲਕਦੇ ਦੇਖੇ ਆ ਨਾ। ਤੇ ਇਹ ਜਿਹੜਾ ਕਹਿ ਲਓ ਵੀ ਇਹ ਜਿੰਨਾ ਕੁ ਜ਼ਬਤ ਆ ਨਾ ਉਹ ਇਹਨਾਂ ਤੋਂ ਸਿੱਖ ਕੇ ਵੀ ਰੱਬ ਨੇ ਇਹਨਾਂ ਨੂੰ ਇੰਨਾ ਜ਼ਬਤ ਦਿੱਤਾ ਵੀ ਅਸੀਂ ਨਹੀਂ ਦੇਖਿਆ ਵੀ ਰਾਣਾ ਸਾਹਿਬ ਨੂੰ ਰੱਬ ਨੇ ਗੁੰਜਾਇਸ਼ ਵੀ ਦਿੱਤੀ ਆ ਵੱਡੀ ਗੱਡੀ ਦੀ, ਡਾਲੇ ਦੀ, ਤੇ ਇੱਧਰ ਨੂੰ ਹੋ ਪਾਸੇ ਨੂੰ। ਤੇ ਅੱਜ ਤੱਕ ਇਹਨਾਂ ਨੇ ਗੱਡੀ ਜਾ ਕੇ ਸ਼ੋਰੂਮ ਤੋਂ ਇਦਾਂ ਕੱਪੜੇ ਨਹੀਂ ਖਿੱਚੇ ਵੀ ਜਿਹੜੀ ਆਵਾਮ ਤੁਹਾਨੂੰ ਇੱਥੇ ਤੱਕ ਪਹੁੰਚਾਰੀ ਆ ਤੁਸੀਂ ਉਹਨਾਂ ਨੂੰ ਬਣ ਕੇ ਦਿਖਾਓ। ਇਹ ਗੱਲਾਂ ਅਸੀਂ ਇਹਨਾਂ ਤੋਂ ਸਿੱਖੀਆਂ। ਹਾਂਜੀ, ਇਦਾਂ ਨਹੀਂ ਜੀ, ਉਹ ਲੋਕਾਂ ਕੋ ਅਰਬਾਂ ਦੀਆਂ ਕਰੋੜਾਂ ਦੀਆਂ ਗੱਡੀਆਂ ਲੋਕਾਂ ਦੇ ਗੈਰਾਜਾਂ 'ਚ ਖੜੀਆਂ ਆ, ਕਦੋਂ ਕੌਣ ਦਿਖਾਉਂਦਾ ਆ। ਵੱਡੇ ਬੰਦੇ ਨਹੀਂ ਇਦਾਂ ਕਰਦੇ ਹੁੰਦੇ ਆ, ਉਹ ਭੁੱਖੇ ਹੱਥ ਕਟੋਰਾ ਆ ਤੇ ਪਾਣੀ ਪੀ ਆਫ ਰਿਹਾ। ਤੇ ਉਹ ਬਸ ਉਹ ਗੱਲ ਇਹ ਹੈ ਕਿ ਉਹ ਨਹੀਂ ਇਦਾਂ ਨਹੀਂ ਹੋਣਾ ਚਾਹੀਦਾ। ਇਦਾਂ ਦਿਲ ਆਜ਼ਾਰੀਆਂ ਵਾਲੀਆਂ ਗੱਲਾਂ ਨੇ, ਉਹ ਲੋਕਾਂ ਦੇ ਨਾ ਇਨਸਲਟ ਹੁੰਦੀ ਹੈ। ਉਹ ਤੁਸੀਂ ਇਹ ਦੇਖੋ ਕਿ ਉਹ ਨਾ ਮੈਂ ਹੁਣ ਬੰਦੇ ਨੂੰ ਨਾ ਪਤਾ ਹੋਣਾ ਚਾਹੀਦਾ ਮੈਂ ਕਿੱਥੇ ਚੱਲਿਆ। ਉਹ ਇਹ ਹੈ ਕਿ ਮੇਰਾ ਇਸ ਗੱਲ ਤੇ ਵੀ ਅਮਾਨ ਆ ਕਿ ਜਿਹੜੇ ਤੁਹਾਨੂੰ ਪਤਾ ਹੋਵੇ ਨਾ ਕਿ ਮੈਂ ਕਿੱਦਾਂ ਦੇ ਨਾਲ ਚੱਲਾਂ ਆ ਤੇ ਤੁਹਾਨੂੰ ਉਦਾਂ ਦੇ ਹੀ ਕੱਪੜੇ ਪਾ ਕੇ ਜਾਣੇ ਚਾਹੀਦੇ। ਵਾਹ ਆਏ ਤੁਹਾਨੂੰ ਨਾ ਮਾੜਿਆਂ ਕੋਲ ਜਾਣ ਲੱਗਿਆਂ ਬਹੁਤ ਵੱਡੇ ਤੇ ਸੋਹਣੇ ਤੇ ਮਹਿੰਗੇ ਕੱਪੜੇ ਪਾ ਕੇ ਵੀ ਨਹੀਂ ਜਾਣਾ ਚਾਹੀਦਾ। ਇਹ ਵੀ ਗੁਨਾਹ ਦਾ ਕੰਮ ਆ। ਵਾਹ ਐਦਾਂ ਵੀ ਗੁਨਾਹ ਹੁੰਦਾ। ਤੁਸੀਂ ਜਿੱਦਾਂ ਦੇ ਕੋ ਚੱਲੇ ਆ ਨਾ ਉਦਾਂ ਦੇ ਕੱਪੜੇ ਪਾ ਕੇ ਜਾਓ ਤਾਂ ਕਿ ਉਹਨਾਂ ਨੂੰ ਤੁਹਾਡੇ 'ਚ ਬਹਿ ਕੇ ਨਾ ਕੋਈ ਫਰਕ ਨਾ ਫੀਲ ਹੋਵੇ। ਸੂਫੀਆ ਵਾਲੀ ਗੱਲ ਕੀਤੀ ਸੂਫੀਆ ਦੀ ਵੀ ਸਾਡੇ ਜਿਹੜੇ ਬਜ਼ੁਰਗ ਸੀ ਨਾ ਅਰਬੀ ਫਾਰਸੀ ਦੇ ਆਲਮ ਸੀ ਪਰ ਪੰਜਾਬੀ ਸ਼ਾਇਰੀ ਕਰਦੇ ਸੀ। ਵਾਹ ਕਿ ਲੋਕ ਜਿਹੜੇ ਪੰਜਾਬੀ ਦੇ ਲੈਵਲ ਕੱਲ ਉੱਥੇ ਪੰਜਾਬੀ 'ਚ ਹੁਣ ਬਾਬਾ ਫਰੀਦ ਉਹ ਅਰਬੀ ਫਾਰਸੀ ਦੇ ਸਕਾਲਰ ਆ ਹੈ, ਗੱਲ ਪੰਜਾਬੀ 'ਚ ਕਰਦੇ ਆ। ਜੀ ਸੁਲਤਾਨ ਬਾਹੂ ਉਹਨਾਂ ਨੇ ਪੰਜਾਬੀ। ਇਹ ਅਸਲ 'ਚ ਜਿਹੜੀ ਬਜ਼ੁਰਗਾਂ ਦੀ ਤੇ ਦਰਵੇਸ਼ੀ ਦਾ ਸਬਕ ਹੀ ਇਹੀ ਆ, ਅਗਲੇ ਦੇ ਲੈਵਲ ਤੇ ਆਓ। ਹਾਂਜੀ, ਆਪਣੇ ਲੈਵਲ ਤੇ ਨਾ ਲਿਆਓ। ਜੀ ਬਿਲਕੁਲ। ਇਹ ਦੇਖੋ ਨਾ ਇਹ ਅੱਛਾ ਮੈਂ ਨਾ ਇਹ ਮੇਰੀ ਦੁਆ ਹੀ ਆ ਰੱਬ ਅੱਗੇ ਵੀ ਰਾਣਾ ਸਾਹਿਬ ਦਾ ਜਿਹੜਾ ਇਹ ਚਿਹਰਾ ਵੀ ਇਹ ਵੀ ਦੁਨੀਆ ਨੂੰ ਨਾ ਜਿੱਦਾਂ ਤੁਸੀਂ 1-2 ਵੀਡੀਓ ਬਣਾਈ ਆ ਨਾ ਸਬਕ ਜਿੱਦਾਂ ਤੁਸੀਂ ਦਿੱਤਾ ਨਾ ਰਾਣਾ ਸਾਹਿਬ, ਯਕੀਨ ਕਰਿਓ ਇਦਾਂ ਕਿਸੇ ਨੇ ਨਹੀਂ ਦਿੱਤਾ। ਮੈਂ ਤੁਹਾਨੂੰ ਕਹੂੰਗਾ ਵੀ ਸ਼ੁਗਲ ਮੇਲਾ ਵੀ ਚੱਲਦਾ ਰਵੇ ਤੇ ਨਾਲ ਉਹ ਵੀ ਜ਼ਰੂਰ ਕਰੋ। ਕਿਤੇ ਧੀਆਂ ਦੀ ਇੱਜ਼ਤ ਦੀ ਗੱਲ ਹੋ ਗਈ ਜਿੱਦਾਂ ਤੁਸੀਂ ਅੱਗੇ ਕੀਤੀ ਆ, ਜਿੱਦਾਂ ਕਿਸੇ ਗਰੀਬ ਦੇ ਹੱਕ ਦੀ ਗੱਲ ਹੋ ਗਈ। ਬਾਕੀ
ਜਿਹੜੀਆਂ ਫਿਲਮਾਂ ਉਹ ਤਾਂ ਚੱਲ ਰਹੀਆਂ, ਫਿਲਮਾਂ ਤੋਂ ਮੈਨੂੰ ਇਹ ਗੱਲ ਯਾਦ ਆਈ ਵੀ ਜਿੱਦਾਂ ਨਾ ਆ ਮਗਰੋਂ ਰੇਲ ਗੱਡੀ ਲੰਘਦੀ ਸਾਡੇ ਮੁਰੱਬੇ ਵਿੱਚੋਂ, ਰੇਲ ਗੱਡੀ ਲੰਘ ਕੇ ਗਈ, ਕੋਈ ਬੰਦਾ ਨਾ ਰੇਲ ਗੱਡੀ 'ਚ ਗਿਆ ਭਰਤੀ ਹੋਣ ਵਾਸਤੇ ਅਫਸਰ, ਤੇ ਉਹਨੇ ਅੱਗੋਂ ਪੁੱਛਿਆ ਉਹਨੂੰ ਇੰਟਰਵਿਊ ਦੇ ਵਿੱਚ ਵੀ ਕਹਿੰਦਾ ਵੀ ਜੇ ਰੇਲ ਗੱਡੀ ਆਮਣੋ ਸਾਹਮਣੇ ਆ ਜਾਵੇ ਤਾਂ ਤੂੰ ਕੀ ਕਰੇਗਾ? ਉਹ ਕਹਿੰਦਾ ਵੀ ਮੈਂ ਉਹ ਕੰਡੇ ਵਾਲੇ ਨੂੰ ਦੱਸੂਗਾ ਵੀ ਕੰਡਾ ਖਿੱਚੂਗਾ। ਉਹ ਕਹਿੰਦਾ ਜੇ ਕੰਡੇ ਵਾਲਾ ਨਾ ਹੋਵੇ, ਕਹਿੰਦਾ ਫਿਰ ਮੈਂ ਸਟੇਸ਼ਨ ਮਾਸਟਰ ਨੂੰ ਦੱਸੂਗਾ। ਕਹਿੰਦਾ ਜੇ ਸਟੇਸ਼ਨ ਮਾਸਟਰ ਵੀ ਨਾ ਹੋਵੇ, ਫਿਰ ਕਹਿੰਦਾ ਮੈਂ ਆਪਣੇ ਵੱਡੇ ਮੁੰਡੇ ਨੂੰ ਸੱਦੂ। ਕਹਿੰਦਾ ਉਹ ਕਰੂਗਾ। ਕਹਿੰਦਾ ਉਹਨੂੰ ਗੱਡੀਆਂ ਭੇਡਦੀਆਂ ਦੇਖਣ ਦਾ ਬੜਾ ਚਾਅ। ਤੇ ਇਦਾਂ ਉਹ ਜਿੱਦਾਂ ਹਾਸੇ ਦੀਆਂ ਕਰਦੇ ਕਰਦੇ ਨਾ ਜੀ ਤੁਸੀਂ, ਤੇ ਉਹ ਵਿੱਚ ਨੂੰ ਕਿਤੇ ਕਿਤੇ ਜਿਹੜੀ ਤੁਸੀਂ ਕਰ ਜੰਨੇ ਆ ਨਾ, ਤੇ ਉਹ ਬਹੁਤ ਸਵਾਦ ਦਿੰਦੀ ਹੈ। ਵਾਹ 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 ਵਾਹ। ਹਾਂਜੀ ਆਓ ਬਸ ਉਹ ਅੱਲਾਹ ਪਾਕ ਕਰੇ, ਅੱਲਾਹ ਪਾਕ ਮੇਰੇ ਤੇ ਰਹਿਮਤ ਕਰੇ ਜੀ, ਤੇ ਉਹ ਅੱਲਾਹ ਪਾਕ ਨਾ ਮੈਨੂੰ ਤੁਹਾਡੇ ਵਰਗਾ ਲਹਿਜਾ ਦੇ ਦੇਵੇ ਮਿੱਠਾ। ਹਾਂ ਇਹ ਜਿਹੜਾ ਰੱਬ ਨੇ ਤੁਹਾਡੀ ਜ਼ੁਬਾਨ 'ਚ ਮਿੱਠਾ ਪਾਇਆ ਨਾ ਜੀ, ਚਾਸ਼ਨੀ ਹੈ ਜਿਹੜੀ, ਉਹ ਇੱਕ ਬਹੁਤ ਘੱਟ ਲੋਕਾਂ, ਪੰਜਾਬੀ ਸਾਰੇ ਹੀ ਬੋਲਦੇ ਆ ਪੰਜਾਬੀ, ਲੇਕਿਨ ਨਾ ਉਹ ਇਹ ਨਾ ਤੁਹਾਡੇ ਅਸਲ 'ਚ ਨਾ ਅੰਦਰ ਦੀ ਫੀਲਿੰਗਸ ਜਿਹੜੀਆਂ ਨੇ ਨਾ, ਉਹ ਖੂਬਸੂਰਤੀ ਹੁੰਦੀ ਹੈ। ਉਹ ਕਰ ਕਰਕੇ ਨਾ ਉਹ ਇੰਨਾ, ਉਹ ਮੈਂ ਤੁਹਾਨੂੰ ਜਿਹੜੇ ਸੁਣਦਾ ਨਾ ਜੀ, ਮੈਂ ਕਹਿੰਦਾ ਨਾ ਯਾਰ ਅੱਛਾ ਕੋਈ ਆਦਮੀ ਇੰਨਾ ਮਿੱਠਾ ਵੀ ਬੋਲ ਸਕਦਾ ਹੈ। ਮਤਲਬ ਕਿ ਪੋਲਾਈਟ ਲਹਿਜਾ, ਕੋਈ ਸਖਤੀ ਨਹੀਂ, ਜ਼ੀਰੋ ਨੈਗੇਟਿਵਿਟੀ, ਤੇ ਇਹ ਵੀ ਅੱਲਾਹ ਪਾਕ ਦੇ ਖਾਸ ਤੋਹਫੇ ਨੇ। ਨਹੀਂ ਇਹ ਤਾਂ ਜੀ ਓਰੀਜਨਲ ਬਣਾਵਟ ਨਹੀਂ ਉਹਦੇ 'ਚ। ਕੋਈ ਤੁਹਾਡਾ ਮਾਮਲਾ ਐਸਾ ਨਹੀਂ ਹੈਗਾ ਕਿ ਤੁਸੀਂ ਕੈਮਰਾ ਔਨ ਕਰਨ ਤੋਂ ਪਹਿਲੇ ਤੁਹਾਡਾ ਹੋਵੇ ਕਿ ਯਾਰ ਮੈਂ ਕੰਘੀ ਵਾਲਵਾਂ, ਯਾਰ ਮੈਂ ਬਹਿਣਾ ਕਿੱਥੇ ਹੈ। ਓਰੀਜਨਲ 100% ਨੈਚੁਰਲ। ਤੇ ਫਿਰ ਸਭ ਤੋਂ ਅੱਛੀ ਗੱਲ ਇਹ ਹੈ ਕਿ ਤੁਸੀਂ ਜਿੱਦਾਂ ਦੇ ਹੁੰਨੇ ਆ ਜਾਂ ਜਿੱਥੇ ਬੈਠੇ ਹੁੰਨੇ ਆ, ਉਹ 100% ਗੱਲ ਵੀ ਉਹਦੇ ਨਾਲ ਰਲ ਰਹੀ ਹੁੰਦੀ। ਮਤਲਬ ਇਹ ਨਹੀਂ ਹੁੰਦਾ ਕਿ ਤੁਸੀਂ ਬੰਨੇ ਤੇ ਬਹਿ ਕੇ ਤੇ ਤੁਸੀਂ ਗੱਲ ਕਰਦੇ ਆ ਕਿ ਯਾਰ ਬਰਮੂਦਾ ਟ੍ਰਾਈਐਂਗਲ ਦਾ ਕੀ ਬਣਿਆ। ਯਾਰ ਇਹ ਕੋਈ ਗੱਲ ਹੈ ਭਲਾ? ਯਾਰ ਤੂੰ ਕਿੱਥੇ ਬੈਠਾ ਹੈ, ਤੂੰ ਬਰਮੂਦਾ ਟ੍ਰਾਈਐਂਗਲ ਦਾ ਗੱਲ ਕਰੀ ਜਾਂਦੇ। ਬੰਨੇ ਦੀ ਗੱਲ ਇਹ ਅੱਛੀ ਗੱਲ ਹੈ ਕਿ ਲਿੰਕ ਹੁੰਦੀ ਹੈ ਗੱਲ। ਅਸੀਂ ਜੀ ਹੁਣ ਚਾਹ ਪੀਣ ਦੀ ਰਾਣਾ ਸਾਹਿਬ ਨੂੰ, ਸਰ ਤੇ ਅਸੀਂ ਨਾ ਫਿਰ ਪੈਰੀ ਹੱਥ ਲਾ ਕੇ ਜੀ ਅਸੀਂ ਤੁਹਾਡੇ ਸ਼ੁਕਰਗੁਜ਼ਾਰ। ਸਰ ਮੁਹੱਬਤ, ਸਾਨੂੰ ਬੜੀ ਇੱਜ਼ਤ ਦਿੱਤੀ ਜੀ, ਸਾਡੇ ਕੋਲ ਤਸ਼ਰੀਫ ਲੈ ਕੇ ਆਏ। ਇੱਕ ਵਾਰੀ ਬਟਨ ਦਬ ਲਾ ਤੇ ਫਿਰ ਚਾਹ ਪੀ ਕੇ ਜੇ ਕੋਈ ਦੇਖ ਅੱਗੇ ਜਾਇਸ਼। ਬਿਸਮਿਲ੍ਲਾ ਬਿਸਮਿਲ੍ਲਾ ਸਰ ਬਿਸਮਿਲ੍ਲਾ ਸਰ ਥੈਂਕ ਯੂ ਸਰ। ਫਿਰ ਆਣਾ ਇਨਸ਼ਾਅੱਲਾ। ਮੈਂ ਹਾਜ਼ਰ ਜਦੋਂ ਆਰਡਰ ਹੋਏਗਾ ਸਰ ਮੈਂ ਹਾਜ਼ਰ। ਸਰ ਥੈਂਕ ਯੂ, ਬੜੀ ਮਿਹਰਬਾਨੀ, ਬਹੁਤ ਸ਼ੁਕਰੀਆ ਜੀ।